ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਅਜ਼ੀਜ਼ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 29 जुलाई 2020 14 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, चादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਦੇ ਵਿੱਚ ਜੋ ਰਫੇਲ ਜਹਾਜ਼ਾਂ ਨੂੰ ਲੈ ਕੇ ਜੋ ਭਾਰਤ ਦੇ ਵਿੱਚ ਵਿਆਹ ਵਾਲਾ ਜੋ ਮਾਹੌਲ ਹੈ ਉਹ ਬਣਿਆ ਹੋਇਆ ਹੈ। ਪਰ ਦੂਸਰੇ ਪਾਸੇ ਇਹ ਹਕੀਕਤ ਸਾਹਮਣੇ ਵੀ ਆਈ ਹੈ ਕਿ ਭਾਰਤ ਨੇ ਬੀਜਿੰਗ ਬੇਸ ਚੀਨ ਦੇ ਬੈਂਕ ਤੋਂ $5.5 ਬਿਲੀਅਨ ਦਾ ਲੋਨ ਲਿਆ ਹੋਇਆ ਹੈ। ਪਰ ਲੋਕਾਂ ਨੂੰ ਧੋਖਾ ਦੇਣ ਲਈ ਚੀਨ ਦੇ ਨਾਲ ਜੋ ਜਿਹੜਾ ਵਪਾਰਿਕ ਹੈ ਜਾਂ ਆਰਥਿਕ ਹੈ ਉਹ ਬਾਈਕਾਟ ਕੀਤਾ ਜਾ ਰਿਹਾ ਹੈ ਔਰ ਜੋ ਨਫ਼ਰਤ ਵੀ ਫੈਲਾਈ ਜਾ ਰਹੀ ਹੈ। ਸੋ ਇਸ ਬੇਸ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਕਰੋਨਾ ਅਪਡੇਟ ਵੀ ਡਾਕਟਰ ਸਾਹਿਬ ਕੋਲੋਂ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਕੱਲ ਦਾ ਸਾਡਾ ਪ੍ਰੋਗਰਾਮ ਐਜ਼ ਏ ਹੋਲ ਵੀ ਜਿਹੜਾ ਲਗਭਗ 1.5 ਘੰਟੇ ਦਾ ਹੁੰਦਾ ਹੈ ਉਹ ਕਾਫੀ ਲੋਕਾਂ ਤੱਕ ਇਮੀਡੀਏਟ ਪਹੁੰਚਿਆ ਔਰ ਉਹਦੇ ਤੇ ਸੈਂਕੜਿਆਂ ਕਮੈਂਟ ਨੇ, ਬਹੁਤ ਸਾਰਿਆਂ ਨੇ ਪੋਜ਼ਿਟਿਵ ਇਨਪੁਟ ਦਿੱਤੀ ਹੈ। ਬਾਕੀ ਥੋੜੇ ਬਹੁਤ ਜਿਨ੍ਹਾਂ ਦੀ ਬ੍ਰੈਡ ਬਟਰ ਟ੍ਰੋਲਿੰਗ ਦੇ ਉੱਤੇ ਹੈ ਉਹ ਵੀ ਆਪਣਾ ਕੰਮ ਕਰਦੇ ਨੇ ਤੇ ਜਦੋਂ ਉਹ ਕੰਮ ਕਰਨ ਫਿਰ ਇਹ ਵੀ ਲੱਗਦਾ ਹੁੰਦਾ ਹੈ ਕਿ ਵੀ ਤੀਰ ਟਿਕਾਣੇ ਲੱਗੇ। ਸੋ ਜ਼ਾਹਰ ਹੈ ਕਿ ਕੱਲ ਜਦੋਂ ਅਸੀਂ ਰਾਫੇਲ ਨੂੰ ਲੈ ਕੇ ਇਹ ਜ਼ਿਕਰ ਕੀਤਾ ਕਿ ਕਿਵੇਂ ਜਿਵੇਂ ਬਰਾਤ ਢੁੱਕ ਰਹੀ ਹੁੰਦੀ ਹੈ ਤੇ ਲਾੜਾ ਘੋੜੀ ਚੜ੍ਹਿਆ, ਕਦੇ ਜਿਸ ਪਿੰਡ 'ਚ ਕਈ ਵਾਰੀ ਕਈ ਸਾਲ ਜਾਂ ਕਈ ਦਹਾਕੇ ਨਹੀਂ ਜੰਜ ਚੜ੍ਹਦੀ ਜਾਂ ਜੰਜ ਆਉਂਦੀ ਉਹਨਾਂ ਨੂੰ ਹੋਰ ਵੀ ਚਾਅ ਹੁੰਦਾ। ਸੋ ਜ਼ਾਹਰ ਹੈ ਕਿ ਜਿਹੜੇ ਸਾਡੇ ਪੰਜਾਬੀ ਵੀਰ ਭੈਣਾਂ ਨੇ ਉਹ ਇੱਕਦਮ ਉਹਨੂੰ ਰਿਲੇਟ ਕਰ ਸਕਦੇ ਨੇ ਕਿਉਂਕਿ ਉਹੀ ਸਾਡੀ ਤਹਿਜ਼ੀਬ ਹੈ। ਬਾਰਡਰ ਦੇ ਦੋਵੇਂ ਪਾਸੇ ਦੁਨੀਆ ਭਰ 'ਚ ਆ ਕੇ ਵੀ ਉਹ ਭੁੱਲਦਾ ਤਾਂ ਨਹੀਂ ਹੈ ਜਿਹੜਾ ਤੁਸੀਂ ਬਚਪਨ 'ਚ ਦੇਖਿਆ ਹੁੰਦਾ ਧੂਤਰੀਆਂ ਵੱਜ ਰਹੀਆਂ ਪੈਸੇ ਸੁੱਟੇ ਜਾ ਰਹੇ ਨੇ ਔਰ ਜਿਹੜੇ ਨੇ ਉਹ ਗੀਤ ਗਾਏ ਜਾ ਰਹੇ ਨੇ। ਲੇਕਿਨ ਮੈਨੂੰ ਲੱਗਦਾ ਸੀ ਵੀ ਸ਼ਾਇਦ 1 ਜਾਂ 2 ਦਿਨ ਦੀ ਸੈਲੀਬ੍ਰੇਸ਼ਨ ਹੋਏਗੀ। ਹੁਣ ਤਾਂ ਉਹਨਾਂ ਦੇ ਮੀਡੀਆ ਨੇ, ਉਹਨਾਂ ਦੇ ਲੀਡਰਾਂ ਨੇ ਇਹ ਮਾਣ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਹੈ ਵੀ ਅੱਜ ਦਾ ਦਿਨ ਇਤਿਹਾਸਕ ਦਿਨ ਬਣ ਗਿਆ। ਔਰ ਵੈਸੇ ਤਾਂ ਜਦੋਂ ਵੀ ਇਹ ਕੋਈ ਐਕਟ ਕਰਦੇ ਨੇ, ਜਿੱਦਾਂ ਨੋਟਬੰਦੀ ਕੀਤੀ ਉਦੋਂ ਉਹਨੂੰ ਵੀ ਇਤਿਹਾਸਕ ਬਣਾਇਆ, ਜਿੱਦਾਂ ਕਸ਼ਮੀਰ ਦਾ 5 ਅਗਸਤ ਇਹਨਾਂ ਨੇ ਜਿਹਦੀਆਂ ਜਿਹੜਾ 1 ਸਾਲ ਬਾਅਦ ਵੀ ਉਸ ਦੇ ਜਿਹੜੇ ਨੇ ਅਸਰਾਂ 'ਚੋਂ ਨਿਕਲ ਨਹੀਂ ਸਕੇ ਔਰ ਖੁਦ ਸੁਪਰੀਮ ਕੋਰਟ ਅੱਗੇ ਮੰਨਦੇ ਨੇ ਕਿ ਜੀ ਹਾਲਾਤ ਉੱਥੇ ਬਦਤਰ ਹੈ, ਉਹ ਵੀ ਇਤਿਹਾਸਕ ਦਿਨ ਬਣਾ ਦਿੱਤਾ ਹੈ। ਬਾਬਰੀ ਮਸਜਿਦ ਢਾਉਣ ਦਾ ਵੀ ਬਣਾ ਦਿੱਤਾ ਹੈ। ਹੁਣ ਜਿੱਦਣ ਰਾਮ ਮੰਦਿਰ ਬਣਾਉਣਾ ਹੈ 5 ਅਗਸਤ ਦਾ ਰੱਖਿਆ ਹੋਇਆ ਕਿ ਜੀ ਇਹਨੇ ਮੋਦੀ ਨੇ ਜਿਹੜਾ ਉਹ ਪੱਥਰ ਰੱਖਣਾ ਉਹਦਾ ਨੀਂਹ ਪੱਥਰ। ਹਾਲਾਂਕਿ ਲਾਈਟਰ ਸਾਈਡ ਤੇ ਕਿਸੇ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੋਇਆ ਸੀ ਕਿ ਦੇਖੋ ਇਹਦੇ ਤੋਂ ਤਾਂ ਨਾ ਰਖਾਓ ਤੁਸੀਂ ਘੱਟੋ ਘੱਟ ਨੀਂਹ ਪੱਥਰ ਕਿ ਭਾਈ ਰਾਮਚੰਦਰ ਜੀ ਨੇ ਤੇ ਆਪਣੀ ਘਰ ਵਾਲੀ ਲਈ ਇੰਨੀ ਲੜਾਈ ਮੁੱਲ ਲਈ ਸ਼੍ਰੀਲੰਕਾ ਸਾੜ ਦਿੱਤੀ, ਆਪ ਵੀ ਬਰਬਾਦੀ ਦੂਜਿਆਂ ਨੇ ਵੀ ਕੀਤੀ ਤੇ ਇਹ ਤਾਂ ਪਹਿਲਾਂ ਹੀ ਘਰ ਵਾਲੀ ਛੱਡ ਕੇ ਦੌੜ ਗਿਆ ਸੀ ਵੀ ਇਹ ਇਨਸਾਫ ਨਹੀਂ ਹੈ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ ਇਹ ਇਤਿਹਾਸ ਨੂੰ ਪਿਛਲੇ ਨੂੰ ਤਾਂ ਬਦਲ ਹੀ ਰਹੇ ਨੇ। ਇਹ ਵੀ ਆਇਆ ਕਿ ਜੀ ਉੱਥੇ
ਇੱਕ ਟਾਈਮ ਕੈਪਸੂਲ ਜਿਹੜਾ ਹੈ ਉਹ ਵੀ ਉਹਦੇ 'ਚ ਜ਼ਮੀਨ ਦੇ ਵਿੱਚ ਖੋਦ ਕੇ ਸੁੱਟਿਆ ਜਾਏਗਾ। ਤੇ ਮੈਂ ਕਿਸੇ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਵੈਸੇ ਇੰਦਰਾ ਗਾਂਧੀ ਨੂੰ ਵੀ ਲੱਗਦਾ ਸੀ ਕਿ ਵੀ ਹਿਸਟਰੀ ਉਹਦੇ ਨਾਲ ਹੀ ਸ਼ੁਰੂ ਹੋਈ ਹੈ ਔਰ ਨਹਿਰੂ ਖਾਨਦਾਨ ਹੀ ਜਿਹੜਾ ਸਾਰਾ ਹੈ, ਤੇ ਉਹਨੇ ਵੀ ਆਪਣੇ ਪੀਰੀਅਡ ਦੇ ਵਿੱਚ ਇੱਕ ਟਾਈਮ ਕੈਪਸੂਲ ਦੇ ਨਾਂ ਥੱਲੇ ਬਹੁਤ ਕੁਝ ਲਿਖਾ ਕੇ ਜ਼ਮੀਨ ਦੇ ਕਈ ਸੌ ਮੀਟਰ ਥੱਲੇ ਉਹਨੂੰ ਦਫਨਾਇਆ, ਤਾਂ ਕਿ ਜਦੋਂ ਦੁਨੀਆ ਕਦੇ ਤਬਾਹ ਤਬੂਹ ਹੋ ਜਾਏ, ਫਿਊਚਰ 'ਚ ਕੋਈ ਲੱਭਣ ਕੱਢਣ ਤਾਂ ਉਹਨਾਂ ਨੂੰ ਲੱਗੇ ਜੀ ਇੱਦਾਂ ਦਾ ਸੀ। ਮੈਂ ਕਿਹਾ ਉਹਨੂੰ ਖੁਦ ਨੂੰ ਨਹੀਂ ਸੀ ਪਤਾ ਵੀ ਉਹਨੇ ਵੀ ਟਾਈਮ ਦੇ ਉਸ ਥਪੇੜਿਆਂ ਦੀ ਮਾਰ 'ਚ ਗਵਾਚ ਜਾਣਾ। ਮੈਂ ਕਿਹਾ ਵੀ ਸਿੱਖਾਂ ਨੂੰ ਤਾਂ ਹੁਣ ਇਹ ਟਾਈਮ ਕੈਪਸੂਲ ਦੱਬਣ ਦੀ ਲੋੜ ਹੀ ਨਹੀਂ ਹੈ ਵੀ ਇੰਦਰਾ ਗਾਂਧੀ ਨੂੰ ਕੀ ਸਜ਼ਾ ਸਿੱਖਾਂ ਨੇ ਦਿੱਤੀ ਉਹਦੇ ਦਰਬਾਰ ਸਾਹਿਬ ਤੇ ਹਮਲੇ ਲਈ। ਸੋ ਮੈਂ ਕਿਹਾ ਇਹ ਵੀ ਆਪਣੀ ਆਰਟੀਫਿਸ਼ੀਅਲ ਹਿਸਟਰੀ ਬਣਾ ਕੇ ਜਿਹੜਾ ਉਸ ਨੂੰ ਦੱਬ ਦੇਣਗੇ, ਪਰ ਇਨ ਦਾ ਐਂਡ ਆਫ ਦਾ ਡੇ ਇਸ ਕਿਸਮ ਦੇ ਕਈ ਫੇਕ ਕਰੈਕਟਰ ਆਉਂਦੇ ਨੇ ਚਲੇ ਜਾਂਦੇ ਨੇ। ਔਰ ਪਿਛਲੇ ਦਿਨਾਂ 'ਚ ਉਮਰ ਮੁਖਤਾਰ ਜਿਹੜੇ ਬਹੁਤ ਵੱਡੇ ਲੀਬੀਆ ਦੇ ਹੀ ਨਹੀਂ, ਉਸ ਖਿੱਤੇ ਜਦੋਂ ਦੁਨੀਆ ਦੇ 2-3 ਵੱਡੇ ਰੈਵੋਲੂਸ਼ਨਰੀਜ਼ ਦੀ ਗੱਲ ਹੁੰਦੀ ਹੈ ਜਿਨ੍ਹਾਂ ਨੂੰ ਰੈਵੋਲੂਸ਼ਨਸ ਦੇ ਇਹ ਕਹੋ ਕਿ ਫਾਦਰ ਮੰਨਿਆ ਜਾਂਦਾ ਹੈ, ਜਿਨ੍ਹਾਂ ਦੀਆਂ ਪਰਸਨੈਲਿਟੀਜ਼ ਮੋਟੀਵੇਟ ਕਰਦੀਆਂ ਨੇ ਜਨਰੇਸ਼ਨਸ ਨੂੰ ਕੀਤਾ ਹੈ, ਉਹਨਾਂ ਦੇ ਵਿੱਚ ਜ਼ਾਹਰ ਹੈ ਚੀ ਗੁਵੇਰਾ ਜਿਹੜਾ ਅਖੀਰ 'ਚ ਅਰਜਨਟੀਨਾ ਦੇ ਜੰਗਲਾਂ 'ਚ ਲੜਦਾ ਹੋਇਆ ਹੀ ਮਾਰਿਆ ਗਿਆ, ਉਹਨੇ ਕਿਊਬਾ ਔਰ ਦੂਜਾ ਉਹ ਵੀ ਇੱਕ ਵੱਡਾ। ਔਰ ਉਮਰ ਮੁਖਤਾਰ ਜਿਹਨੂੰ ਲਾਇਨ ਆਫ ਦਾ ਡੈਜ਼ਰਟ ਕਹਿੰਦੇ ਨੇ, ਇੱਕ ਟੀਚਰ 73 ਸਾਲ ਦੀ ਉਮਰ 'ਚ ਜਿਹਨੂੰ 20,000 ਲੋਕਾਂ ਦੇ ਸਾਹਮਣੇ ਹੈਂਗ ਕੀਤਾ ਗਿਆ, ਪਰ ਕਿਵੇਂ ਉਹਨੇ 20 ਸਾਲ ਜਿਹੜੀ ਹੈ ਸਟਰਗਲ ਜਾਰੀ ਰੱਖੀ ਆਪਣੇ ਲੋਕਾਂ ਦੇ ਲਈ। ਔਰ ਲੋਕਾਂ ਦੇ ਵਿੱਚ ਰਹਿੰਦੇ ਆ ਉਸ ਨੇ ਇਟਲੀ ਜਿਹਦੀ ਕਲੋਨੀ ਸੀ ਲੀਬੀਆ, ਉਸ ਨੂੰ ਉਹਨੇ ਕਿਵੇਂ ਉਹਨੂੰ, ਔਰ ਜਦੋਂ ਉਹਦੀ ਇੱਕ ਫਾਈਨਲ ਉਹਦਾ ਡਾਇਲੋਗ ਹੈ ਜਦੋਂ ਕਿ ਉਸ ਨੂੰ ਫਾਂਸੀ ਲਾਉਣ ਤੋਂ ਪਹਿਲਾਂ ਜਿਹੜਾ ਇਟਾਲੀਅਨ ਜਨਰਲ ਹੈ ਉੱਥੇ ਗੁਜ਼ਾਲਿਸ ਜਾਂ ਕੀ ਉਹਦਾ ਨਾਮ ਹੈ, ਉਹ ਉਹਨੂੰ ਕਹਿੰਦਾ ਵੀ ਮੈਂ 1-to-1 ਮੀਟਿੰਗ ਕਰਨਾ ਚਾਹੁੰਦਾ ਇਹਦੇ ਨਾਲ। ਔਰ ਉਹ ਉਹਨੂੰ ਮਿਲਦਾ ਤੇ ਉਹ ਉਹਨੂੰ ਦਿਖਾ ਕੇ ਕਹਿੰਦਾ ਹੈ ਕਿ ਵੀ ਆਹ ਦੇਖ, ਆਪਣਾ ਸਿੱਕਾ ਕੱਢਦਾ ਉਹ ਕੋਇਨ, ਕਿ ਵੀ ਤੇਰਾ ਕੀ, ਤੂੰ ਲੜਿਆ 20 ਸਾਲ, ਤੂੰ ਕੀ ਖੱਟਿਆ, ਆਹ ਦੇਖ ਅਲਟੀਮੇਟਲੀ ਸਾਡਾ ਸਿੱਕਾ ਇੱਥੇ ਚੱਲਦਾ ਹੈ ਔਰ ਤੂੰ ਹਾਰ ਗਿਆ। ਤੇ ਉਹਨੇ ਕਿਹਾ ਵੀ ਨਹੀਂ, ਤੂੰ ਕਿਤੇ ਸਾਡੀ ਧਰਤੀ ਪੁੱਟ ਕੇ ਦੇਖ, ਇੱਥੇ ਗ੍ਰੀਕ ਜ਼ਮਾਨੇ ਦੇ ਸਿੱਕੇ ਵੀ ਹੋਣਗੇ, ਉਸ ਤੋਂ ਬਾਅਦ ਵਾਲਿਆਂ ਦੇ ਵੀ ਐਮਪਾਇਰ ਦੇ ਵੀ ਹੋਣਗੇ, ਤੁਹਾਡੇ ਰੋਮਨ ਐਮਪਾਇਰ ਦੇ ਵੀ ਹੋਣਗੇ, ਲੇਕਿਨ ਅਲਟੀਮੇਟਲੀ ਇਹ ਧਰਤੀ ਮੇਰੀ ਹੈ ਤੇ ਸਿੱਕਾ ਮੇਰਾ ਹੀ ਚੱਲਣਾ ਹੈ। ਹਾਂ, ਉਹਨੇ ਕਿਹਾ ਵੀ ਜਿਹੜਾ ਹੈਂਗਮੈਨ ਹੈ ਜਿਹੜਾ, ਹਾਂ ਇੱਕ ਗੱਲ ਤੈਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਵੀ ਹੈਂਗਮੈਨ ਨੇ ਜਦੋਂ ਮੈਨੂੰ ਲਟਕਾ ਦਿੱਤਾ ਫਾਂਸੀ ਤੇ, ਉਹ ਸਮਝੇਗਾ ਵੀ ਮੇਰਾ ਐਂਡ ਹੋ ਗਿਆ ਹੈ, ਪਰ ਮੇਰਾ ਸਫ਼ਰ ਸ਼ਹਾਦਤ ਦਾ ਜਿਹੜਾ ਉਸ ਦਿਨ ਸ਼ੁਰੂ ਹੋਏਗਾ ਉਹ ਅਗਲੀਆਂ ਜਨਰੇਸ਼ਨਾਂ ਤੱਕ ਵੀ ਰਹੇਗਾ। ਸੋ ਮੈਂ ਇਹ ਜਿਹੜਾ ਇੱਕ ਬੜੀ ਅੱਛੀ ਫਿਲਮ ਦੇ ਵਿੱਚ ਦਾ ਲਾਇਨ ਆਫ ਦਾ ਡੈਜ਼ਰਟ ਥੱਲੇ ਇਸ ਨੂੰ ਫਿਲਮਾਇਆ ਗਿਆ। ਲੀਬੀਆ ਦੀ ਗਵਰਨਮੈਂਟ ਮੁਹੰਮਦ ਗਦਾਫੀ ਜਿਹੜਾ ਉਸੇ ਹੀ ਕਬੀਲੇ 'ਚੋਂ ਸੀ ਜਿਹਨੂੰ ਸਾਡੀ ਆਮ ਜ਼ਬਾਨ 'ਚ ਤਾਂ ਬੱਦੂ ਕਰਕੇ ਕਹਿੰਦੇ ਨੇ, ਹਾਲਾਂਕਿ ਇੱਕ ਕੰਟੈਂਪਟੇਬਲ ਸ਼ਬਦ ਹੈ ਕਿਉਂਕਿ ਇਸ ਕਬੀਲੇ ਨੂੰ ਬਹੁਤ ਨਖਿੱਧ ਜਿਹਾ ਮੰਨਿਆ ਜਾਂਦਾ ਸੀ। ਔਰ ਅਰਬ ਵੀ ਜਿਹੜੇ ਆਪਣੇ ਆਪ ਨੂੰ ਵੱਡੇ ਬ੍ਰਾਹਮਣ ਸਮਝਦੇ ਨੇ ਉਸ ਕਬੀਲਿਆਂ ਦੀ ਦੁਨੀਆ ਦੇ, ਉਹ ਉਹਨਾਂ ਨੂੰ, ਪਰ ਇਸ ਬੱਦੂ ਜਾਂ ਬਦਾਇਨ ਨੂੰ ਜਿਹੜਾ ਉਹਨਾਂ ਦਾ ਬੈਡਿਊਨ ਜਾਂ ਬੈਡਵਿਨ ਇਹਨਾਂ ਨੂੰ ਕਹਿੰਦੇ ਨੇ, ਅੱਡ ਪ੍ਰੋਨਾਂਸੀਏਸ਼ਨ ਹੈ, ਉਸ ਨਾਲ ਸੰਬੰਧਿਤ ਇਸ ਬੰਦੇ ਨੇ ਕਿਵੇਂ ਆਪਣੇ ਲੋਕਾਂ ਦੇ ਲਈ ਖਲੋਤਾ। ਸੋ ਜ਼ਾਹਰ ਹੈ ਕਿ ਜਿਹੜਾ ਜ਼ਾਲਮਾਨਾ ਤਰੀਕੇ ਦੇ ਨਾਲ ਕਬਜ਼ਾ ਕਰਦਾ ਹੈ, ਆਪਣਾ ਹੁਕਮ ਚਲਾਉਂਦਾ ਹੈ, ਉਹਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਭਾਈ ਇਸ ਤੋਂ ਪਹਿਲਾਂ ਕਿੰਨੇ ਇਸ ਕਿਸਮ ਦੇ ਹੋਰ ਆਏ ਜਿਨ੍ਹਾਂ ਨੇ ਜ਼ੁਲਮ ਦੇ ਨਾਲ ਲੋਕਾਂ ਦੇ ਹੱਕ ਖੋਣੇ ਚਾਹੇ, ਉਹਨਾਂ ਦੀ ਆਵਾਜ਼ ਦਬਾਣੀ ਚਾਹੀ, ਤੇ ਉਹਨਾਂ ਦਾ ਇਨ ਦਾ ਐਂਡ ਕੀ ਹਸ਼ਰ ਹੋਇਆ ਵੀ ਉਹਦਾ ਵੀ ਇਹੀ ਹਸ਼ਰ ਹੋਏਗਾ ਜਿਹੜਾ ਇਸ ਕਿਸਮ ਦੇ ਜ਼ੁਲਮ ਕਰ ਰਿਹਾ। ਔਰ ਇਸ ਨੂੰ ਇੱਕ ਤਾਂ ਇੱਥੇ ਵੀ ਉਹਨਾਂ ਦਾ ਐਂਡ ਹੁੰਦਾ ਹੈ ਤੇ ਰੱਬ ਦੀ ਦਰਗਾਹ 'ਚ ਉਹ ਕਿਵੇਂ ਆਨਸਰੇਬਲ ਠਹਿਰਾਏ ਜਾਂਦੇ ਨੇ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ ਜਿਹੜਾ ਅਸੀਂ ਸਵਈਆਂ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ ਕਿ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ न जात विचारे इते पै तो कहाँ पै भूपत अंत को नांगे ही पाए पधारे। के भारियां भारियां बावां वाले राजे माइटी किंग्स, भारी भुजान के भूप भली विद नियावत सीस न जात विचारे, कि उन्हां अगे किन्ने लोग सिर झुकाउंदे सन, उन्हां दी किन्नी रियाया सी, किन्ने वड्डे ओ
ਐਮਪਾਇਰ ਸਨ, ਉਹਨਾਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਕਿ ਉਹਨਾਂ ਦੇ ਕੋਲ ਕਿੰਨੀ ਧਰਤੀ ਸੀ, ਕਿੰਨੀ ਰਿਆਇਆ ਉਹਨਾਂ ਦੀ ਸੀ। ਇਤੇ ਪੈ ਤੋਂ ਕਹਾਂ ਪੇ ਭੂਪਤ। ਗੁਰੂ ਸਾਹਿਬ ਕਹਿੰਦੇ ਨੇ ਇਸ ਕਿਸਮ ਦੇ ਜ਼ੁਲਮ ਕਰਨ ਵਾਲੇ, ਵੱਡੀਆਂ ਵੱਡੀਆਂ ਤਾਕਤਾਂ ਵਾਲੇ ਮਾਈਟੀ ਕਿੰਗ ਕਿੱਥੇ ਗਏ? ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਕਿ ਅਖੀਰ ਇਸ ਧਰਤੀ ਤੋਂ ਨੰਗੇ ਪੈਰ ਚਲੇ ਗਏ। ਔਰ ਅਲਟੀਮੇਟਲੀ ਜੇ ਰਹਿੰਦਾ ਹੈ ਤੇ ਉਹ ਸੱਚ ਰਹਿੰਦਾ ਹੈ, ਰੱਬ ਦਾ ਨਾਮ ਰਹਿੰਦਾ ਹੈ, ਇਮਾਨਦਾਰੀ ਨਾਲ ਜਿਹੜਾ ਤੁਹਾਡਾ ਕੀਤਾ ਹੋਇਆ ਵਿਹਾਰ ਰਹਿੰਦਾ ਹੈ। ਬਾਕੀ ਤਾਂ ਕਿੱਥੋਂ ਦੀ ਗੱਲ ਤੁਸੀਂ ਸ਼ੁਰੂ ਕਰਕੇ ਜਿੱਥੇ ਮਰਜ਼ੀ ਲੈ ਜਾਓ, ਕਿ ਗ੍ਰੇਟ ਕੰਕਰਰਸ ਜਿਹਨਾਂ ਦੇ ਸਿਕੰਦਰ ਤੋਂ ਸ਼ੁਰੂ ਕਰ ਲਓ, ਰੋਮਨ ਐਮਪਾਇਰ ਦੇਖ ਲਓ, ਆਟੋਮਨ ਐਮਪਾਇਰ ਕਿੰਨਾ ਜ਼ਬਰਦਸਤ ਐਮਪਾਇਰ ਸੀ, ਬ੍ਰਿਟਿਸ਼ ਐਮਪਾਇਰ ਸਾਡੀ 19ਵੀਂ 20ਵੀਂ ਸਦੀ ਤੱਕ ਪਹੁੰਚਦੇ ਆ, ਜਿਨ੍ਹਾਂ ਬਾਰੇ ਸੀ ਕਿ ਜੀ ਇਹਨਾਂ ਦੇ ਰਾਜ 'ਚ ਸੂਰਜ ਨਹੀਂ ਡੁੱਬਦਾ। ਤੇ ਇਹ ਮੋਦੀ ਐਂਡ ਕੰਪਨੀ ਕਿਹਦੇ ਪਾਣੀ ਹਾਰ ਨੇ, 1000 ਸਾਲ ਤੋਂ ਜ਼ਿਆਦਾ ਜੁੱਤੀਆਂ ਖਾਂਦੇ ਰਹੇ ਨੇ। ਜਾਣ ਲੱਗੇ ਜਿਹੜਾ ਬ੍ਰਿਟਿਸ਼ ਬਾਣੀ ਹੈ ਉਹ ਇਹਨਾਂ ਬ੍ਰਾਹਮਣ ਬਾਣੀਆਂ ਦੇ ਹੱਥ ਪਾਵਰ ਦੇ ਗਿਆ, ਤੇ ਹੁਣ ਉਹ ਕੀ ਕਹਿੰਦੇ ਨੇ, ਬਾਂਦਰ ਕੀ ਜਾਣੇ ਅਦਰਕ ਦਾ ਸਵਾਦ। ਹੁਣ ਇਹਨਾਂ ਦੇ ਹੱਥ ਪਾਵਰ 72 ਸਾਲਾਂ 'ਚ ਇਹਨਾਂ ਨੇ ਬਾਂਦਰਾਂ ਵਾਂਗ ਜਿਹੜੀ ਹੈ ਚਾਰ ਚਫੇਰੇ ਜਿਹੜੀ ਖੇ ਉਡਾਈ ਹੈ, ਔਰ ਅਲਟੀਮੇਟਲੀ ਆਪਣੇ ਸਿਰ 'ਚ ਹੀ ਪਾਈ ਹੈ ਉਡਾ ਕੇ। ਬਾਂਦਰ ਜੰਪ ਜੁੰਪ ਕਰਕੇ ਅਖੀਰ ਉਸੇ ਟਾਣੀ ਤੇ ਜਾ ਪੈਂਦਾ ਜਿੱਥੇ ਪਹਿਲੇ ਬੈਠਾ ਹੁੰਦਾ। ਸੋ ਇਹਨਾਂ ਦੀ ਔਕਾਤ ਤਾਂ ਉਹੀ ਹੈ। ਸੋ ਹੁਣ ਇਹ ਉਹਨਾਂ ਨੇ ਇੰਨਾ ਵੱਡਾ ਇਸ ਸਾਰੇ ਨੂੰ ਬਣਾ ਦਿੱਤਾ ਹੈ ਕਿ ਮੈਂ ਅੱਜ ਹੀ ਉਹ ਸੋਚ ਰਿਹਾ ਸੀ ਕਿ ਵੀ ਜਿਵੇਂ ਇਹ ਰਾਫੇਲ ਨਾਲ ਰਿਲੇਟਡ ਹਿਸਟਰੀ ਹੁਣ ਉੱਡ ਪਿਆ, ਹੁਣ ਸਮੁੰਦਰ, ਹੁਣ ਇੰਡੀਅਨ ਓਸ਼ਨ ਦੇ ਉੱਪਰ ਥੱਲੋਂ ਜਦੋਂ ਇੰਡੀਅਨ ਓਸ਼ਨ 'ਚ ਐਂਟਰ ਹੋਏ, ਅਰੇਬੀਅਨ ਓਸ਼ਨ 'ਚ, ਉਹਦੇ 'ਚ ਇੰਡੀਅਨ ਨੇਵੀ ਚੀਫ ਮੈਸੇਜ ਦੇ ਰਿਹਾ ਹੈ, ਫਿਰ ਹਵਾਈ ਫੌਜ ਦਾ ਮੁਖੀ ਦੇ ਰਿਹਾ ਹੈ, ਔਰ 24 ਆਵਰ 7 ਸਾਰਾ ਮੀਡੀਆ ਇਸ ਕੰਮ ਤੇ ਲੱਗਾ ਹੋਇਆ ਹੈ ਕਿ ਵੀ ਪਤਾ ਨਹੀਂ ਕਿਹੜਾ ਸੁਪਨਿਆਂ ਦਾ ਬਾਦਸ਼ਾਹ ਜਿਹੜਾ ਹੈ ਉਹ ਉਹਨਾਂ ਦੀ ਧਰਤੀ ਤੇ ਉਤਰਿਆ, ਜਿਹਨੇ ਮਨ ਮੰਗੀਆਂ ਜਿਹੜੀਆਂ ਮੁਰਾਦਾਂ ਨੇ ਉਹ ਦੇਣੀਆਂ ਨੇ। ਔਰ ਇਸ ਸਾਰੇ ਦੌਰੇ ਦੇ ਵਿੱਚ ਮੈਂ ਇਹ ਸੋਚ ਰਿਹਾ ਸੀ, ਮੈਂ ਕਿਹਾ ਵੀ ਜਿੱਦਣ ਇਹਨਾਂ ਦਾ ਇੱਕ ਅੱਧਾ ਰਾਫੇਲ ਉਹੀ ਡਿੱਗ ਪਿਆ, ਕਿਸੇ ਨੇ ਡੇਗ ਦਿੱਤਾ ਜਾਂ ਦੂਜਾ, ਉਹ ਤਾਂ ਨੈਸ਼ਨਲ ਮਾਤਮ ਦਾ ਦਿਨ ਹੋਏਗਾ। ਸਾਰਾ ਦੇਸ਼ ਜਿਹੜਾ 1 ਬਿਲੀਅਨ 300 ਮਿਲੀਅਨ ਲੋਕ ਸੋਗ ਮਨਾਉਣਗੇ, ਸਕੂਲਾਂ ਕਾਲਜਾਂ ਦਫ਼ਤਰਾਂ ਛੁੱਟੀ ਹੋ ਜਾਏ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਫੇਲ ਇੱਕ ਸਟੇਟ ਆਫ ਦਾ ਆਰਟ ਪਲੇਨ ਹੈ, ਲੇਕਿਨ ਇਹਦੇ ਬਦਲ ਦੂਜਿਆਂ ਕੋਲ ਵੀ ਨੇ। ਫਰਾਂਸ ਨੇ ਇਹਨੂੰ ਬਣਾਇਆ, ਫਰਾਂਸ ਤੋਂ ਇਲਾਵਾ ਜੇ ਇੰਡੀਆ ਚੌਥਾ ਦੇਸ਼ ਹੈ ਜਿਹਦੇ ਕੋਲ ਹੁਣ ਹੋਏਗਾ। ਪਰ ਜੇ ਤੁਸੀਂ ਜਿਹਨਾਂ ਦੂਸਰੇ 2 ਦੇਸ਼ਾਂ ਕੋਲ ਹੈ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੋ, ਹੁਣ ਜਿਹੜਾ ਕਤਰ ਹੈ, ਕਤਰ ਦੀ ਆਬਾਦੀ 28 ਲੱਖ ਹੈ, ਲੈਸ ਦੈਨ 3 ਮਿਲੀਅਨ, ਔਰ ਉਹਨਾਂ ਦੇ ਕੋਲ 36 ਰਾਫੇਲ ਜਹਾਜ਼ ਨੇ। ਦੇਖੋ, ਔਰ ਇਸੇ ਤਰ੍ਹਾਂ ਇਜਿਪਟ, ਉਹਨਾਂ ਦੀ ਆਬਾਦੀ 9 ਕਰੋੜ ਹੈ, ਉਹਨਾਂ ਦੇ ਕੋਲ 36 ਹੋ ਜਾਣੇ ਨੇ ਸੀਰੀਜ਼, ਇਹਨਾਂ ਕੋਲ ਅਜੇ 5 ਆਏ ਨੇ। ਔਰ ਇਹ ਕਿੰਨੇ ਇਨਸਿਕਿਉਰ, ਕਿਸ ਕਿਸਮ ਦੇ ਘਟੀਆ ਲੋਕ ਨੇ, ਔਰ ਉਸ ਸੌਦੇ ਨੂੰ ਖਰੀਦ ਸਭ ਨੂੰ ਭੁੱਲ ਗਿਆ ਕਿ ਵੀ ਕੋਵਿਡ ਕਿੰਨੇ ਬੈਡਲੀ ਹੈਂਡਲ ਹੋ ਰਿਹਾ ਹੈ, ਚੀਨ ਨੇ ਕਿੰਨੀ ਕੁੱਟ ਦਿੱਤੀ ਹੈ। ਔਰ ਕੱਲ ਜਦੋਂ ਅਸੀਂ ਗੱਲ ਕੀਤੀ, ਮੈਨੂੰ ਬਹੁਤ ਸਾਰੇ ਆਪਣੇ ਸਿੱਖ ਵੀਰਾਂ ਦੀਆਂ ਕਾਲਾਂ ਵੀ ਆਈਆਂ ਕਿ ਭਾਈ ਇਹ ਚੀਨ ਤਾਂ ਆ ਕੇ ਇਕੱਲਾ ਕਸ਼ਮੀਰ ਦੇ ਹੀ ਸਿਰ ਦੇ ਉੱਤੇ ਨਹੀਂ ਬੈਠਾ ਹੋਇਆ, ਲਦਾਖ ਦੇ ਵਿੱਚ ਉਹਨਾਂ ਨੇ ਤਾਂ ਪੰਜਾਬ ਦੇ ਬਾਰਡਰ ਤੇ ਬੈਠ ਕੇ ਆ ਕੇ, ਘਨੌਰ ਵਾਲੇ ਲਾਹੌਰ ਸਪੀਤੀ ਬਾਰਡਰ ਤੇ ਜਦੋਂ ਮਰਜ਼ੀ ਉਹ ਇੱਕ ਛੜੱਪਾ ਮਾਰ ਕੇ ਪੰਜਾਬ ਨੂੰ ਲਿਬਰੇਟ ਕਰਾ ਦੇਣ। ਸੋ ਇੱਕ ਪਾਸੇ ਇਸ ਲੈਵਲ ਦੇ ਡੇਂਜਰ ਨੇ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਐਮਪਾਇਰਸ ਦੀ ਤਬਾਹੀ ਆਉਂਦੀ ਹੈ, ਔਰ ਅਕਸਰ ਰੋਮਨ ਐਮਪਾਇਰ ਬਾਰੇ ਕਿਹਾ ਜਾਂਦਾ ਹੈ, ਪਤਾ ਨਹੀਂ ਕਿੰਨਾ ਕਿ ਟਰੂ ਹੈ, ਪਰ ਇਹ ਕਹਾਵਤ ਤਾਂ ਬਣ ਗਈ ਕਿ ਵਾਈਲ ਰੋਮ ਵਾਸ ਬਰਨਿੰਗ ਨੀਰੋ ਵਾਸ ਪਲੇਇੰਗ ਔਨ ਦਾ ਫਲੂਟ। ਜਦੋਂ ਰੋਮ ਸੜ ਰਿਹਾ ਸੀ ਤੇ ਨੀਰੋ ਜਿਹੜਾ ਉੱਥੋਂ ਦਾ ਬਾਦਸ਼ਾਹ ਉਹ ਬੰਸਰੀ ਵਜਾ ਰਿਹਾ ਸੀ, ਪਤਾ ਨਹੀਂ ਉਹ ਵਜਾ ਰਿਹਾ ਸੀ ਕਿ ਨਹੀਂ ਵਜਾ ਰਿਹਾ ਸੀ, ਲੇਕਿਨ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀਆਂ ਲੋਕਾਂ ਦੀਆਂ ਅਸਲ ਪ੍ਰੋਬਲਮਸ ਹੁੰਦੀਆਂ ਨੇ, ਜਦੋਂ ਹਾਕਮ ਉਸ ਤੋਂ ਬੇਖਬਰ ਹੁੰਦੇ ਨੇ, ਅੱਖਾਂ ਬੰਦ ਕੀਤੀਆਂ ਹੁੰਦੀਆਂ, ਕੰਨ ਬੰਦ ਕੀਤੇ ਹੁੰਦੇ ਨੇ, ਜਾਂ ਆਪਣੇ ਆਪ 'ਚ ਇੰਨੇ ਮਗਰੂਰ ਹੁੰਦੇ ਨੇ ਕਿ ਉਹ ਕਿਸੇ ਆਵਾਜ਼ ਨੂੰ ਸੁਣਨਾ ਹੀ ਨਹੀਂ ਚਾਹੁੰਦੇ, ਤੇ ਫਿਰ ਇਨ ਦਾ ਐਂਡ ਇਹੋ ਜਿਹੇ ਐਮਪਾਇਰ, ਇਹੋ ਜਿਹੇ ਰਾਜ, ਇਹੋ ਜਿਹੀਆਂ ਹਕੂਮਤਾਂ ਅਲਟੀਮੇਟਲੀ ਤਬਾਹ ਹੁੰਦੀਆਂ ਨੇ। ਔਰ ਇਸ ਸਾਰੇ ਦੇ ਨਾਲ, ਔਰ ਉਹਨਾਂ ਦੇ ਤੁਸੀਂ ਦੇਖੋ ਵੀ ਇਕੱਲਾ ਇਹੀ ਨਹੀਂ ਕਿ ਹਾਕਮ ਕਰਪਟ ਨੇ ਜਾਂ ਹਾਕਮ ਮੈਂਟਲੀ ਬਿਲਕੁਲ ਅੰਨੇ ਨੇ, ਜਿਹੜੇ ਉਹਨਾਂ ਨੇ ਅੱਗੋਂ ਫਿਰ ਰੱਖੇ ਹੁੰਦੇ ਨੇ, ਉਹ ਜਿਵੇਂ ਅੱਗੋਂ ਬਾਦਸ਼ਾਹਾਂ ਨੇ ਅੱਗੇ ਰੱਖੇ ਹੁੰਦੇ ਸੀ ਆਪਣੇ ਦਰਬਾਰੀ ਜਹਾਂ ਪਨਾਹ, ਔਰ ਉਹ ਉਦੋਂ ਦੇ ਹੁੰਦੇ ਨੇ, ਜਿਹੜੀ ਉਹ ਇੱਕ ਕਹਾਣੀ ਬੜੀ ਪੋਪੂਲਰ ਹੈ ਕਿ ਵੀ ਉਹ ਬਾਦਸ਼ਾਹ ਜ਼ਿੱਦ ਕਰ ਰਿਹਾ ਕਿ ਜੀ ਮੈਂ ਐਸਾ ਪਹਿਰਾਵਾ ਪਾਣਾ ਜਿਹੜਾ
ਕਿਸੇ ਨੂੰ ਨਾ ਨਜ਼ਰ ਆਇਆ। ਉਹਨੇ ਵੀ ਦਰਜੀ ਨੇ ਵੀ ਦੇਖਿਆ, ਉਹਨੇ ਉਹਦੇ ਸਾਰੇ ਕੱਪੜੇ ਲਾ ਕੇ ਉਹਨੇ ਕਿਹਾ ਜੀ ਐਸਾ ਪਹਿਰਾਵਾ ਹੈ ਜਿਹੜਾ ਸਿਰਫ ਉਹਨੂੰ ਹੀ ਜਿਹੜਾ ਉਹ ਨਜ਼ਰ ਆਏਗਾ ਜਿਹੜਾ ਸੱਚਮੁੱਚ ਹੀ ਲਰਨਡ ਹੈ ਜਾਂ ਦੂਜਾ। ਹੁਣ ਉਹ ਬਾਦਸ਼ਾਹ ਜਿਹੜਾ ਨੰਗਾ ਘੁੰਮ ਰਿਹਾ ਹੈ ਔਰ ਸਾਰੇ ਵਾਹ ਕਰ ਰਹੇ ਨੇ ਜੀ ਬਾਦਸ਼ਾਹ ਨੇ ਕਿਆ ਪਹਿਰਾਵਾ ਪਹਿਨਿਆ। ਐਂਡ ਐਜ਼ ਦਾ ਸਟੋਰੀ ਗੋਜ਼ ਕਿ ਇੱਕ ਨਿਆਣੇ ਨੇ ਜਦੋਂ ਦੇਖ ਕੇ ਕਿਹਾ ਕਿ ਵੀ ਆ ਨੰਗਾ ਇਹਦੇ ਨੂੰ ਕੱਪੜੇ ਨਹੀਂ ਜੁੜੇ ਹੈ। ਕਹਾਣੀ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਤੁਹਾਡੇ ਕੋਲ ਤੁਸੀਂ ਇਸ ਕਿਸਮ ਦੇ ਜੀ ਹਜ਼ੂਰੀਆਂ ਦਾ ਟੋਲਾ ਆਪਣੇ ਆਲ ਜਿਹਨਾਂ ਨੂੰ ਦਰਬਾਰੀ ਕਹਿੰਦੇ ਨੇ ਉਹ ਤੁਸੀਂ ਉਸ ਕਿਸਮ ਦੇ ਦਰਬਾਰੀ ਰੱਖੇ ਹੁੰਦੇ ਨੇ ਉਹ ਜਿਨ੍ਹਾਂ ਨੇ ਕਰੀ ਜਾਣਾ ਕਿ ਜਾ ਆਪਣਾ ਵਾਹ ਕਿਆ ਸਪੀਚ ਕੀਤੀ, ਵਾਹ ਕਿਆ ਮੋਦੀ ਸਾਹਿਬ ਤੁਹਾਡਾ ਕਿਆ ਸਟਾਈਲ ਹੈ। ਤੇ ਉਹਨੂੰ ਫਿਰ ਉਹ ਹੋਰ ਬੁੱਲ ਵਿੰਗੇ ਕਰ ਕਰਕੇ ਝੂਠ ਬੋਲਦਾ ਹੈ ਕਿ ਵੀ ਬੱਲੇ 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 ਹੋ ਰਹੀ ਹੈ। ਔਰ ਇਨ ਦਾ ਐਂਡ ਇਹ ਜਿਹੜਾ ਇਸ ਸਾਰੇ ਨੂੰ ਅਲਟੀਮੇਟਲੀ ਕੋਈ ਵੀ ਫਿਰ ਬਚਾ ਨਹੀਂ ਸਕਦਾ ਹੁੰਦਾ। ਉਸ ਪਾਸੇ ਵਾਲੇ ਤੁਰ ਰਹੇ ਨੇ। ਔਰ ਮੈਂ ਹੁਣ ਇਸ 'ਚ ਜ਼ਿਆਦਾ ਨਾ ਜਾਵਾਂ, ਇੰਨਾ ਕਿ ਖਬਰ ਹੋਰ ਤਾਂ ਮੈਂ ਕਿਤੇ ਨਹੀਂ ਦੇਖੀ। ਇਹਨਾਂ ਦੇ ਆਪਣੇ ਹਿੰਦੀ ਮੀਡੀਆ ਨੇ ਲਿਖਿਆ ਵੀ ਜਦੋਂ ਰਾਫੇਲ ਜਿਹੜੇ ਨੇ ਉਹ ਦੁਬਈ ਦੇ ਵਿੱਚ ਉੱਥੇ ਰਾਤ ਕੱਟੀ ਉਹਨਾਂ ਨੇ, ਫਿਰ ਉਹਦਾ ਵੀ ਪੂਰਾ ਵੇਰਵਾ ਚੱਲ ਰਿਹਾ ਹੈ 24/7। ਦੇਖੋ ਸਕਰੀਨ ਤੇ ਚੱਲ ਰਿਹਾ ਹੈ ਰਾफेल उड़ पड़े, अब आसमान में, अब तेल बदल रहे हैं, अब नीचे उतरे। ਉਹ ਤਾਂ ਇਵੇਂ ਹੀ ਹੈ ਕਿ ਭਗਵਾਨ शिव ਜਿਹੜਾ ਜਿਵੇਂ ਉਹ कैलाश पर्वत ਤੋਂ ਥੱਲੇ उतरे है, पार्वती भी साथ है, अब शिव जी ने बीन बजाई है, अब शिव जी के सांप ने ऐसे सिर खड़ा किया है ਉਹ ਸਾਰੇ ਨੂੰ। ਸੋ ਉਹਨਾਂ ਨੇ ਤਾਂ ਜਿਹੜੀ ਕਮੈਂਟਰੀ ਕੀ ਹੈ ਵੀ ਸਾਰੇ ਹੀ ਇਸ ਕੰਮ ਤੇ ਪਿਛਲੇ 2-3 ਦਿਨ ਤੋਂ ਲੱਗੇ ਹੋਏ ਨੇ ਕਿ ਭਾਈ ਇਹ ਸਾਡੀ ਜਿਹੜੀ ਜੰਜ ਆਈ ਹੈ ਕਿਆ ਕਹਿਣਾ, शिव जी ਦੀ ਬਰਾਤ ਇਕੱਠੀ ਹੋ ਕੇ ਆਈ ਹੈ। ਔਰ ਉਹਦੇ 'ਚ ਇਹ ਖਬਰ ਹੈ ਕਿ ਰਾਫੇਲ ਦੇ ਦੁਬਈ 'ਚ ਉਤਰਦਿਆਂ ਹੀ ਈਰਾਨ ਨੇ ਦਾਗੀਆਂ ਮਿਜ਼ਾਈਲਾਂ। ਹੁਣ ਈਰਾਨ ਜਿਹੜਾ ਹੈ ਉੱਥੇ ਹੀ ਜਦੋਂ ਇਹਨਾਂ ਦੇ ਉਤਰ ਰਹੇ ਸੀ ਜਹਾਜ਼, ਈਰਾਨ ਆਪਣਾ ਜਿਹੜਾ ਹੈ ਉਹ ਜਿਹਨੂੰ ਯੁੱਧ ਅਭਿਆਸ ਕਹਿੰਦੇ ਨੇ ਜਾਂ ਜਿਹੜਾ ਆਰਮੀ ਗੇਮਸ ਹੈ, ਔਰ ਉਹਨਾਂ ਨੇ ਉਹਦਾ ਨਾਂ ਵੀ ਈਰਾਨ ਨੇ ਜਿਹੜਾ ਹਾਰਮੂਜ਼ ਦਾ ਏਰੀਆ ਓਸ਼ਨ ਦੇ ਵਿੱਚ ਉਹਦੇ ਕੋਲ ਉਹਨਾਂ ਨੇ ਪੈਗੰਬਰ ਮੁਹੰਮਦ 14 ਇਸ ਨਾਂ ਦੇ ਥੱਲੇ ਆਪਣੀ ਮਿਲਟਰੀ ਡਰਿਲ ਰੱਖੀ ਹੋਈ ਸੀ। ਔਰ ਉਹਨਾਂ ਨੇ ਜਿਹੜਾ ਇੱਕ ਇਹ ਮੌਕਅਪ ਡਰਿਲ ਹੁੰਦੀ ਹੈ, ਤੁਸੀਂ ਇੱਕ ਨਾਂ ਰੱਖ ਲੈਂਦੇ ਹੋ, ਔਰ ਉਹਨਾਂ ਨੇ ਅਮਰੀਕਾ ਦੇ ਜਹਾਜ਼ ਦੇ ਖਿਲਾਫ ਹੀ ਮੌਕਅਪ ਡਰਿਲ ਉਹਦਾ ਨਾਂ ਰੱਖਿਆ ਸੀ, ਅਮਰੀਕੀ ਜਹਾਜ਼ ਨੂੰ ਹੀ ਖਤਮ ਕਰਨ ਲਈ। ਔਰ ਕਿਉਂਕਿ ਅਮਰੀਕਾ ਨੇ ਉਹਨਾਂ ਦਾ ਜਿਹੜੇ ਟੌਪ ਜਨਰਲ ਕਾਸਮ ਸੁਲੇਮਾਨੀ ਦੇ ਨਾਲ ਨੂੰ ਉਹਦਾ ਮਰਡਰ ਕਰਵਾਇਆ, ਸੋ ਇਹ ਇਹਨਾਂ ਦੀ ਤਨਾਤਾ ਨਹੀਂ ਹੈ। ਔਰ ਇਸ ਸਾਰੇ 'ਚ ਉਹਨਾਂ ਨੇ ਜਦੋਂ ਇਹ ਉਹਨਾਂ ਨੇ ਕਿਹਾ ਵੀ 5 ਰਾਫੇਲ ਲੜਾਕੂ ਵਿਮਾਨ ਜਿਹੜੇ ਕਿ ਪਹਿਲੇ ਉਹਨਾਂ ਨੇ ਫਰਾਂਸ ਤੋਂ ਭਾਰਤ ਲਈ ਉਡਾਣ ਭਰੀ, ਔਰ ਇਹ 4 ਸਾਲ ਤੋਂ ਇਹ ਗੱਲਬਾਤ ਚੱਲ ਰਹੀ ਸੀ। ਔਰ ਇਹਦੇ 'ਚ ਦਿਲਚਸਪ ਗੱਲ ਇਹ ਹੈ ਵੀ ਇਹ ਡਿਟੇਲ ਤਾਂ ਚੱਲ ਰਹੀ ਹੈ। ਇਹ ਜਿਹੜਾ ਇੱਕ ਸਟੇਜ ਤੇ ਹਿੰਦੂ ਅਖਬਾਰ ਮੈਡਰਾਸ ਨੇ ਸਟੋਰੀ ਬ੍ਰੇਕ ਕੀਤੀ ਸੀ, ਇਹ ਉਹੀ ਕੋਰਸਪੋਂਡੈਂਟ ਸੀ ਜਿਹਨੇ ਰਾਜੀਵ ਗਾਂਧੀ ਨੇ ਕਿਵੇਂ ਬੋਫਰਸ ਦੇ ਵਿੱਚ ਕਮਿਸ਼ਨ ਲਏ, ਸੋਨੀਆ ਗਾਂਧੀ ਦੇ ਟੱਬਰ ਨੇ ਕੀਤੀ, ਉਹ ਅਜੇ ਵੀ ਸਟੈਂਡ ਕਰਦੇ ਨੇ। ਹੁਣ ਇਹ ਜਿਹੜੀ ਕੰਪਨੀ ਫਰਾਂਸ ਦੀ ਜਿਹਦੇ ਨਾਲ ਇਹ ਹੈ ਜੀ ਇੰਡੀਆ 'ਚ ਵੀ ਮੈਨੂਫੈਕਚਰਿੰਗ ਇਹਦੇ ਫਲਾਣੇ ਪਾਰਟ ਹੋਣਗੇ, 60,000 ਕਰੋੜ ਦੀ ਡੀਲ, ਬਿਲਕੁਲ ਜਿਹਦੇ 'ਚ ਕੋਈ ਐਕਸਪਰਟ ਇਨਵੋਲਵ ਨਹੀਂ ਹੋਏ, ਜਿਹੜੇ ਪਹਿਲਾਂ ਰਿਜੈਕਟ ਕਰ ਚੁੱਕੇ ਸੀ ਮੋਦੀ ਔਰ ਉਹਨਾਂ ਦੇ ਪ੍ਰੈਜ਼ੀਡੈਂਟ ਦੀ 1-to-1 ਟਾਕ। ਉਹਦੇ 'ਚੋਂ 30,000 ਕਰੋੜ ਜਿਹੜਾ ਉਹ ਇਹਨਾਂ ਨੂੰ ਮੁਕੇਸ਼ ਅੰਬਾਨੀ ਟੱਬਰ ਜਿਹੜੇ ਇਹਦੇ 'ਚ ਮੇਨ ਇਨਵੋਲਵ ਨੇ, ਔਰ ਉਹਦੇ 'ਚ ਵੀ ਕਿਤੇ ਨਾ ਕਿਤੇ ਆਇਆ ਜੀ ਇੰਨੇ 1000 ਕਰੋੜ ਦਾ ਉਹਦੇ 'ਚ, ਯਾਨੀ ਅੱਧ ਜਿਹੜਾ ਪ੍ਰੋਫਿਟ ਉਹ ਉਧਰ ਹੈ। ਪਰ ਇਸ ਦੇ ਉੱਤੇ ਕੋਈ ਸਵਾਲ ਨਹੀਂ ਪੁੱਛ ਰਿਹਾ ਵੀ ਇਸ ਲੈਵਲ ਦੇ ਉੱਤੇ ਜਿਹੜੀ ਹੈ ਪਰਚੇਜ਼ਿੰਗ ਔਰ ਦੂਸਰੀ ਇਹ ਤੁਸੀਂ ਕੀਤੀ ਹੈ। ਔਰ ਉਹਦੇ 'ਚ ਜਿਹੜੀ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਵੀ ਜਦੋਂ 27 ਜੁਲਾਈ ਨੂੰ ਫਰਾਂਸ ਤੋਂ ਉਡਾਣ ਉਹਨਾਂ ਨੇ ਭਰੀ, ਸ਼ਾਮ ਨੂੰ ਦੁਬਈ ਪਹੁੰਚੇ, ਤੇ ਇਸ ਵੇਲੇ ਈਰਾਨ ਨੇ ਇੱਕ ਤੋਂ ਬਾਅਦ ਇੱਕ 3 ਮਿਜ਼ਾਈਲਾਂ ਦਾਗੀਆਂ। ਔਰ ਇਹ ਜਿਹੜਾ ਅਲ ਤਫਰਾ 에ਅਰ ਬੇਸ ਹੈ ਉਹਨਾਂ ਦਾ, ਉੱਥੇ ਆਲਰੇਡੀ ਅਮਰੀਕਾ ਔਰ ਫਰਾਂਸੀਸੀ ਫੌਜ ਦੇ ਜਿਹੜੇ ਨੇ ਲੜਾਕੂ ਜਿਹੜੇ ਜਹਾਜ਼ ਨੇ ਉਹ ਖੜੇ ਨੇ। ਔਰ ਇੱਕਦਮ ਭਾਰਤੀ 에ਅਰ ਫੋਰਸ ਨੂੰ ਇਹਦਾ ਵਕਤ ਪਿਆ, ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਰਾਤੋਂ ਰਾਤ ਉੱਥੋਂ ਬਾਹਰ ਕੱਢੀਏ, ਪਤਾ ਨਹੀਂ ਹੁਣ ਕੀ ਹੈ, ਜੋ ਹੀ ਧਮਾਕੇ ਹੋਣ ਉਹੀ ਡਰ ਗਏ। ਔਰ ਉਹਨਾਂ ਨੇ ਕਿਹਾ ਵੀ ਫੇਰ ਜਿਹੜਾ ਨੋ ਟਾਈਮ ਉਹਦੀਆਂ ਕੁਝ ਕੰਡੀਸ਼ਨਸ ਹੁੰਦੀਆਂ ਨੇ, ਉਹਦੇ ਥੱਲੇ ਉਹ ਰਾਤ ਨਹੀਂ ਸੀ ਉਹਨਾਂ ਨੂੰ ਉੱਥੋਂ ਉਡਾ ਸਕਦੇ। ਔਰ ਫਿਰ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਮੈਸੇਜ ਆ ਰਹੇ ਸੀ ਕਿ ਰਾਫੇਲ ਸਭ ਠੀਕ ਠਾਕ ਨੇ। ਔਰ ਇੱਕ ਟੀਮ ਜਿਹੜੀ ਹੈ ਅਲ ਟਫਰਾ ਅੱਡੇ ਦੇ ਉੱਤੇ ਪਹੁੰਚੀ, ਔਰ ਰਾਤ 11 ਵਜੇ ਇਸ ਗੱਲ ਨੂੰ ਕਨਫਰਮ ਕੀਤਾ ਗਿਆ
ਕਿ ਸਾਰੇ ਜਿਹੜੇ ਰਾਫੇਲ ਨੇ ਉਹ ਠੀਕ ਠਾਕ ਨੇ ਵੀ ਉਹ ਮੌਕ ਮਿਲਟਰੀ ਡਰਿਲ ਕਰ ਰਹੇ ਨੇ ਉਸ ਥਾਂ ਦੇ ਉੱਤੇ ਔਰ ਉਹ ਮੈਸੇਜ ਉਹਨਾਂ ਨੇ ਅਮਰੀਕਾ ਨੂੰ ਵੀ ਦੇ ਦਿੱਤਾ ਹੈ, ਵਿੱਚ ਹੀ ਫਰਾਂਸ ਨੂੰ ਵੀ ਦੇ ਦਿੱਤਾ ਹੈ ਔਰ ਆਖਾਂ ਧੀ ਨੂੰ ਸੁਣਾਵਾਂ ਨੂੰ ਨਾਲ ਦੀ ਨਾਲ ਇੰਡੀਆ ਨੂੰ ਵੀ ਦੇ ਦਿੱਤਾ ਹੈ, ਕਿਉਂਕਿ ਇਸ ਬਾਰੇ ਕੋਈ ਕਿਸੇ ਨੂੰ ਹੁਣ ਸ਼ੱਕ ਨਹੀਂ ਹੈ ਕਿ ਈਰਾਨ ਔਰ ਚੀਨ ਦੀ ਕੀ ਰਿਲੇਸ਼ਨਸ਼ਿਪ ਹੈ, ਕਿਵੇਂ ਇੰਡੀਆ ਨੂੰ ਉਹਨਾਂ ਨੇ ਚਾਬਹਾਰ ਤੱਕ ਜਿਹੜੀ ਰੇਲ ਲਾਈਨ ਉਸ ਪ੍ਰੋਜੈਕਟ ਚੋਂ ਬਾਹਰ ਕੱਢਿਆ ਔਰ ਆਉਣ ਵਾਲੇ ਪੀਰੀਅਡ 'ਚ ਭਾਰੀ ਇਨਵੈਸਟਮੈਂਟ ਜਿਹੜੀ ਹੈ ਚੀਨ ਈਰਾਨ ਦੇ ਵਿੱਚ ਕਰ ਰਿਹਾ ਔਰ ਚੀਨ ਈਰਾਨ ਰਸ਼ੀਆ ਇੱਕ ਪੇਜ ਤੇ ਨੇ। ਈਰਾਨ ਦੀ ਰਿਲੇਸ਼ਨਸ਼ਿਪ ਪਾਕਿਸਤਾਨ ਦੇ ਨਾਲ ਵੀ ਅੱਗੇ ਨਾਲੋਂ ਵਾਰਮ ਹੋਈ ਹੈ ਔਰ ਕਿਉਂਕਿ ਅਫਗਾਨਿਸਤਾਨ ਵੀ ਹੁਣ ਉਸੇ ਹੀ ਜਹਾਜ਼ ਤੇ ਚੜ ਗਿਆ ਜਿਹੜਾ ਚੀਨ ਦਾ, ਤੇ ਜ਼ਾਹਰ ਹੈ ਕਿ ਜਿਹੜੀ ਥੋੜੀ ਬਹੁਤ ਬਿਟਰਨੈਸ ਇਸ ਵੇਲੇ ਜਿਹੜੇ ਦੋਨੋਂ ਹੀ ਅਫਗਾਨਿਸਤਾਨ ਦੇ ਰੂਲਰ ਨੇ, ਜਿਹੜੇ ਡੀ ਫੈਕਟੋ ਰੂਲਰ ਤਾਂ ਉੱਥੇ ਤਾਲਿਬਾਨ ਹੀ ਨੇ, ਪਰ ਜੇ ਤੁਸੀਂ ਉਹਨੂੰ ਡੀ ਜੂਰਿਸ ਕਹੋ ਉਹ ਦੋਨੋਂ ਹੀ ਅਬਦੁੱਲਾ ਔਰ ਦੂਸਰੇ ਸੱਜਣ ਅਸ਼ਰਫ ਗਨੀ ਉਹ ਵੀ ਚੀਨ ਦੇ ਪ੍ਰਭਾਵ ਦੇ ਥੱਲੇ ਨੇ, ਪਾਕਿਸਤਾਨ ਦੇ ਨਾਲ ਵੀ ਠੀਕ ਹੁੰਦੇ ਜਾ ਰਹੇ ਨੇ ਰਿਲੇਸ਼ਨਸ਼ਿਪ। ਸੋ ਭਾਰਤ ਚਾਰ ਚੁਫੇਰੇ ਸੋ ਉਹਨਾਂ ਨੂੰ ਲੱਗਾ ਵੀ ਕਿਤੇ ਇਹ ਤਾਂ ਨਹੀਂ ਹੈ ਵੀ ਇੱਥੇ ਹੀ ਖੜਕਾ ਹੋ ਗਿਆ ਵੀ ਇਹ ਦੂਲਾ ਜਿਹੜਾ ਉਹ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਉਹ ਘੋੜੀ ਤੋਂ ਡਿੱਗ ਕੇ ਲੱਤ ਟੁੱਟੀ ਹੋਈ ਵੀ ਰਫੇਲ ਉੱਥੇ ਤਾਂ ਨਹੀਂ ਹੋਗਾ, ਫਿਰ 11 ਵਜੇ ਉਹ ਬੜੇ ਸਿਕਿਉਰ ਹੋ ਗਏ। ਲੇਕਿਨ ਜਿਹੜੀ ਖਬਰ ਇਸ ਤੋਂ ਵੀ ਹੈ ਕਿ ਵੀ ਇੱਕ ਲਫ਼ਜ਼ ਜਿਹਨੂੰ ਸਾਡੀ ਪੰਜਾਬੀ 'ਚ ਤਾਂ ਕਈ ਉਹਦੇ ਲਈ ਦੰਬੀ ਲਫ਼ਜ਼ ਵੀ ਹੁੰਦਾ ਹੈ, ਦੰਬ ਕਰਨਾ, ਫਰਾਡ ਅੰਗਰੇਜ਼ੀ 'ਚੋਂ ਆਇਆ ਪਰ ਅਸੀਂ ਪੰਜਾਬੀ 'ਚ ਵੀ ਉਹਨੂੰ ਫਰਾਡ ਕਰਨਾ, ਝੂਠਾ, ਬਹੁਰੂਪੀਆ ਵੀ ਇੱਕ ਲਫ਼ਜ਼ ਹੈ ਕਿ ਭਾਈ ਹੈ ਕੁਛ ਹੈ ਦਿਖਾ ਕੁਛ ਰਿਹਾ। ਸੋ ਜੇ ਹੁਣ ਤੁਸੀਂ ਇੱਕ ਪਾਸੇ ਦੇਖੋ ਵੀ ਭਾਰਤ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਅਸੀਂ 59 ਚਾਈਨੀਜ਼ ਐਪਸ ਬੈਨ ਕਰ ਦਿੱਤੀਆਂ ਔਰ ਕਿਸੇ ਨੇ ਕਿਹਾ ਕਿ ਬਈ ਜਿਹੜਾ ਮੋਦੀ ਔਰ ਬੀਜੇਪੀ ਵਾਲੇ ਕਹਿ ਰਹੇ ਸੀ ਕਿ ਹਰ ਚਾਈਨੀਜ਼ ਚੀਜ਼ ਡਿਸਟਰੋਏ ਕਰੋ, ਉਹਨੇ ਕਿਹਾ ਜੀ ਇੱਕ ਵਿਚਾਰੇ ਗਰੀਬ ਬੰਦੇ ਨੇ ਸੁਣਿਆ ਦੇਖਿਆ, ਉਹਨੇ ਸਭ ਕੁਝ ਕਹਿੰਦਾ ਚਾਈਨੀਜ਼ ਬਾਹਰ ਸੁੱਟਿਆ, ਅਖੀਰ 'ਚ ਉਹਦੇ ਮਾਪਿਓ ਹੀ ਘਰ ਦੇ ਵਿੱਚ ਝੁੱਗੀ 'ਚ ਰਹਿ ਗਏ, ਬਾਕੀ ਤਾਂ ਸਭ ਕੁਝ ਹੀ ਚੀਨ ਦਾ ਕਹਿੰਦਾ ਸਭ ਕਰਤਾ ਉਹਨੇ। ਹੁਣ ਇੱਕ ਪਾਸੇ ਤਾਂ ਇਹ ਹਾਲ ਹੈ, ਆਮ ਲੋਕਾਂ ਨੂੰ ਇਸ ਕੰਮ 'ਚ ਲਾਇਆ, ਫਿਰ ਆਇਆ ਜੀ ਕਿ ਜਿਹੜੀਆਂ 59 ਐਪਸ ਦੇ ਉੱਤੇ ਡਿਪੈਂਡੈਂਟ ਜਿਹੜੀਆਂ ਉਹਨਾਂ ਨੇ ਫਰਦਰ ਉਹਨਾਂ ਦੀਆਂ ਐਕਸਟੈਂਸ਼ਨ ਸੀ ਉਹ ਵੀ ਬੈਨ ਕਰ ਦਿੱਤੀਆਂ। ਪਰ ਤੁਸੀਂ ਦੇਖੋ ਕਿਸ ਲੈਵਲ ਦਾ ਧੋਖਾ ਤੇ ਫਰਾਡ ਹੈ ਔਰ ਉਸ ਖਿੱਤੇ ਦੇ ਲੋਕ ਕਿਵੇਂ ਇਸ ਨੂੰ ਜਿਹੜਾ ਉਹ ਐਕਸੈਪਟ ਕਰ ਰਹੇ ਨੇ। ਹੁਣ ਇੱਕ ਜਿਹੜੀ ਇਹਨਾਂ ਦੇ ਮੀਡੀਆ ਦੀ ਖਬਰ ਹੈ, with $4.5 billion in loans and $1 billion more in pipeline, co-founder India is top China-led bank borrower। और ये बड़ी दिलचस्प खबर है। ਹੁਣ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਜਿਹੜਾ ਚੀਨ ਨੇ ਸ਼ੁਰੂ ਕੀਤਾ ਹੈ, ਹੁਣ ਜਿਹੜੀ ਅਮਰੀਕਾ ਦੀ ਚੀਨ ਦੇ ਨਾਲ ਇਕਨੋਮਿਕਲ ਫੀਲਡ 'ਚ ਟਸਲ ਹੈ, ਉਹ ਕੱਲੀ ਇਸ ਲਈ ਨਹੀਂ ਹੈ ਜੀ ਕਿ $600 ਬਿਲੀਅਨ ਦੀ ਜਾਂ $700 ਬਿਲੀਅਨ ਦੀ ਟ੍ਰੇਡ ਡੈਫਿਸਿਟ ਅਮਰੀਕਾ, ਨਹੀਂ, ਇਹ ਮਲਟੀਪਲ ਫੈਕਟਰਸ ਨੇ ਕਿਉਂਕਿ ਚੀਨ ਨੇ ਬੜੇ ਕੈਲਕੂਲੇਟਡ ਤਰੀਕੇ ਦੇ ਨਾਲ ਸਟੈਪ ਬਾਈ ਸਟੈਪ ਆਪਣੀ ਸਟ੍ਰੈਟਜੀ ਬਣਾਈ। ਹੁਣ ਦੁਨੀਆ ਦੇ ਵਿੱਚ ਵਰਲਡ ਬੈਂਕ ਜਿਹਦੇ 'ਚ ਜ਼ਿਆਦਾ ਸ਼ੇਅਰ ਅਮਰੀਕਾ ਦੇ ਨੇ ਔਰ IMF ਇੰਟਰਨੈਸ਼ਨਲ ਜਿਹੜਾ ਮੋਨੀਟਰੀ ਫੰਡ, ਹੁਣ ਇਹ ਦੋ ਐਸੀਆਂ ਇੰਸਟੀਟਿਊਸ਼ਨਸ ਨੇ ਜਿਹੜੀਆਂ ਜੇ ਕਹਿਣਾ ਹੋਏ ਵੀ ਦੁਨੀਆ ਦੇ ਪੈਸੇ ਨੂੰ, ਆਰਥਿਕਤਾ ਨੂੰ ਤੇ ਦੁਨੀਆ ਚੱਲਦੀ ਪੈਸੇ ਦੇ ਸਿਰ ਤੇ ਉਹਨੂੰ ਕੰਟਰੋਲ ਕਰਦੇ ਨੇ। ਕਿਹਦਾ ਸੰਗ ਘੁੱਟਣਾ ਉਦੋਂ IMF ਜਿਹੜਾ ਹੈ ਉਹ ਆਪਣਾ ਕ੍ਰਾਈਟੇਰੀਆ ਜਿਵੇਂ ਪਾਕਿਸਤਾਨ ਦੇ ਉੱਤੇ ਕੀਤਾ ਹੈ ਕਿ ਜੀ ਇਹ ਜਿਹੜੀ ਹੈ ਉਹ ਇੰਨਾ ਤੁਸੀਂ, ਕਿਉਂਕਿ ਇਹ ਸਾਰੇ ਪੈਸੇ ਬਣਾਉਂਦੇ ਨੇ, ਅੱਗੋਂ ਇੰਟਰਸਟ ਇੰਨੇ ਕੁ ਰੱਖੇ ਹੁੰਦੇ ਨੇ, ਫਿਰ ਜਦੋਂ ਜਿਹੜਾ ਇਹਨਾਂ ਦੇ ਹੁਕਮ 'ਚ ਨਹੀਂ ਹੁੰਦਾ ਉਹਦੇ ਤੇ ਸ਼ਰਤਾਂ ਇਸ ਕਿਸਮ ਦੀਆਂ ਰੱਖਦੇ ਨੇ ਕਿ ਭਾਈ ਅਦਰਵਾਈਜ਼ ਅਸੀਂ ਬੰਦ ਕਰ ਦਿਆਂਗੇ ਲੋਨ, ਔਰ ਇੰਨਾ ਕੁ ਡਿਪੈਂਡੈਂਟ ਕਰ ਲਿਆ ਹੁੰਦਾ ਹੈ। ਔਰ ਇਹ ਆਲਮੋਸਟ ਉਵੇਂ ਹੀ ਹੈ ਜਿਵੇਂ ਕਿਸੇ ਨੂੰ ਫੀਮ ਲਾ ਦਿਓ, ਕਿਉਂਕਿ ਪਹਿਲਾਂ ਲੈਣ ਲੱਗਿਆ ਤੁਸੀਂ ਲੈ ਲੈਂਦੇ ਹੋ, ਮੁੜ ਕੇ ਜਿਹੜਾ ਬਹੁਤ ਸਾਰੇ ਮੁਲਕਾਂ ਦਾ ਬਜਟ ਹੀ ਜਿਹੜਾ ਹੈ ਉਹ ਉਹਨਾਂ ਦੀਆਂ ਕਿਸ਼ਤਾਂ ਦੇ ਉੱਤੇ ਹੁੰਦਾ ਹੈ। ਜਿਵੇਂ ਤੁਸੀਂ ਇੱਥੇ ਕਦੇ ਕ੍ਰੈਡਿਟ ਕਾਰਡ ਦਾ ਦੇਖੋ, ਮੈਨੂੰ ਯਾਦ ਹੈ ਵੀ ਅਮਰੀਕਾ 'ਚ ਆਉਂਦੇ ਆ ਮੈਨੂੰ ਇੱਕ ਅਮਰੀਕਨ ਨੇ ਐਡਵਾਈਜ਼ ਕੀਤਾ ਦੋ ਚੀਜ਼ਾਂ, ਉਹਨੇ ਕਿਹਾ ਜੀ ਇੱਥੇ ਸਭ ਤੋਂ ਵੱਡਾ ਖਰਚ ਜਿਹੜਾ ਹੁੰਦਾ ਹੈ ਘਰ ਦਾ ਕਿਰਾਇਆ ਹੁੰਦਾ ਹੈ, ਤੇ ਦੂਸਰਾ ਜਿਹੜਾ ਕਹਿੰਦਾ ਵੀ ਫੋਨ ਬਿੱਲ ਹੁੰਦਾ, ਉਦੋਂ ਫੋਨ ਬਹੁਤ ਮਹਿੰਗਾ, ਇੰਟਰਨੈਸ਼ਨਲ ਕਾਲ ਆਲਮੋਸਟ $1.25 ਪਰ ਮਿੰਟ ਸੀ। ਲੇਕਿਨ ਉਹਨੇ ਕਿਹਾ ਵੀ ਇੱਥੇ ਜਿਹੜਾ ਇੱਥੇ ਭਾਵੇਂ ਤੁਸੀਂ ਕੋਈ ਨਸ਼ਾ ਨਾ ਕਰੋ
ਲੇਕਿਨ ਜਿਹੜਾ ਸਭ ਤੋਂ ਵੱਡਾ ਨਸ਼ਾ ਹੁੰਦਾ ਉਹ ਕ੍ਰੈਡਿਟ ਕਾਰਡ ਹੁੰਦਾ ਔਰ ਕਹਿੰਦਾ ਵੀ ਇਹ ਨਾ ਲਿਓ ਜੀ, ਕਿਉਂਕਿ ਇਹ ਤੁਹਾਨੂੰ ਤੁਹਾਡੀ ਮੀਨਸ ਨਹੀਂ ਜੀਣ ਦਿੰਦਾ, ਕਿਉਂਕਿ ਤੁਹਾਨੂੰ ਹੁੰਦਾ ਹੈ ਕਿ ਜੀ ਚਲੋ 30 ਦਿਨ ਚ ਤੁਹਾਨੂੰ ਕੋਈ ਉਹਦਾ ਨਹੀਂ ਹੋਏਗਾ, ਵਾਪਸ ਕਰ ਦਿਓ, ਪਰ ਨਹੀਂ ਕਰ ਸਕਦੇ, ਖਰੀਦਣ ਗਏ ਤੁਸੀਂ ਕਰ ਲਈ ਜਾਂਦੇ ਖਰੀਦੀ ਸੋ ਜੇ ਕਹਿਣਾ ਹੋਏ ਕਿ IMF ਵਰਲਡ ਬੈਂਕ ਦਾ ਜਿਹੜਾ ਸਾਰਾ ਸਟਰਕਚਰ ਹੈ ਇਹ ਨਸ਼ਾ ਹੀ ਹੈ, ਹੌਲੀ ਹੌਲੀ ਫੀਮ ਖਵਾਉਂਦੇ ਨੇ। ਪਹਿਲਾਂ ਉਹੀ ਹੁੰਦਾ ਨਾ ਜਿਹੜਾ ਕਿਸੇ ਨੂੰ ਚਾਟ ਲਾਉਂਦਾ ਪਹਿਲਾਂ ਕੋਲੋਂ ਦਿੰਦਾ ਫੀਮ, ਹਾਂਜੀ ਉਹ ਜਿਹਦਾ ਪੁੱਤ ਖਰਾਬ ਕਰਨਾ ਕਹਿੰਦੇ ਨਾ ਉਹਨੂੰ ਨਸ਼ੇ ਤੇ ਲਾਤਾ, ਸ਼ਰਾਬ ਪਹਿਲਾਂ ਮੁਫਤ ਪਿਆਈ ਹੁੰਦੀ ਹੈ, ਮੁੜ ਕੇ ਹੁੰਦਾ ਵੀ। ਸੋ ਇੱਕ ਸਟੇਜ ਐਸੀ ਆ ਜਾਂਦੀ ਹੈ ਵੀ ਉਹਨਾਂ ਮੁਲਕਾਂ ਦੇ ਕੋਲ ਕੋਈ ਚੋਇਸ ਹੀ ਨਹੀਂ ਰਹਿੰਦੀ, ਔਰ ਉਸ ਕਿਸਮ ਦਾ ਜਿਵੇਂ ਉਹ ਬਾਣੀਏ ਦਾ ਚੱਕਰਵਿਧੀ ਵਿਆਜ ਹੁੰਦਾ ਸੀ ਕਿ ਤੁਸੀਂ ਇੰਨਾ ਕੁ ਇੰਟਰਸਟ ਮੋੜ ਦਿੱਤਾ, ਮੂਲ ਉੱਥੇ ਦਾ ਉੱਥੇ ਹੈ। ਇਹ ਇੰਟਰਨੈਸ਼ਨਲ ਬਾਣੀਆਂ ਨੇ ਤੇ ਕੰਟਰੋਲ ਅਮਰੀਕਾ ਔਰ ਯੂਰਪੀਅਨ ਪਾਵਰਸ ਇਹਨਾਂ ਦੋਨਾਂ ਨੂੰ ਕਰਦੀਆਂ। ਸੋ ਚੀਨ ਨੇ ਇਸ ਗੱਲ ਨੂੰ ਕੈਲਕੂਲੇਟ ਕਰਕੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਇਹ ਆਪਣਾ ਹੀ ਪੈਰਲਲ ਖੜਾ ਕਰੋ। ਔਰ ਇਸ ਵੇਲੇ ਅਸੀਂ ਦੇਖਦੇ ਹਾਂ 15 ਟ੍ਰਿਲੀਅਨ ਡਾਲਰ ਦੀ ਚਾਈਨਾ ਦੀ ਇਕਨੋਮੀ ਹੈ। ਸੋ ਇਸ ਗੱਲ ਦੇ ਮੱਦੇਨਜ਼ਰ ਇਹ ਜਿਹੜਾ ਚਾਈਨੀਜ਼ ਪ੍ਰੈਜ਼ੀਡੈਂਟ ਦਾ ਡ੍ਰੀਮ ਵੀ ਸੀ, ਔਰ ਉਹਨੇ 2013 ਦੇ ਵਿੱਚ ਸ਼ੀ ਜੀਪਿੰਗ ਨੇ ਇਹ ਥਾਟ ਦਿੱਤਾ ਕਿ ਸਾਡਾ ਅਸੀਂ ਆਪਣਾ ਇੱਕ ਬੈਂਕ ਸ਼ੁਰੂ ਕਰ ਰਹੇ ਹਾਂ, ਔਰ ਜਿਹੜਾ ਇਨਫੈਕਟ ਜਨਵਰੀ 2016 ਚ ਉਹਨਾਂ ਨੇ ਲਾਂਚ ਕੀਤਾ, ਜਿਹਦਾ ਨਾਮ ਹੈ ਏਸ਼ੀਆ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ। ਔਰ ਇਨੀਸ਼ੀਅਲੀ ਉਹਨਾਂ ਦਾ ਜਿਹੜਾ ਸੀ ਰਿਸਪੌਂਸ, ਉਹਨਾਂ ਨੇ ਏਸ਼ੀਆ ਦੇ ਵੀ ਦੂਜੇ ਮੁਲਕਾਂ ਨੇ ਵੀ ਜੁਆਇਨ ਕੀਤਾ, ਔਰ ਉਹਦੇ 'ਚ ਭਾਰਤ ਵੀ, ਕਿਉਂਕਿ ਉਹਨੂੰ ਵੀ ਨਜ਼ਰ ਆਉਂਦਾ ਸੀ ਕਿ ਭਾਈ ਇਹ ਚਾਈਨਾ ਹੁਣ ਮਾਲਦਾਰ ਹੈ, ਇਹ ਕੋ ਫਾਊਂਡਰ ਵੀ ਬਣ ਗਿਆ। ਹੁਣ ਉਹਨਾਂ ਨੇ ਜੋ ਹੀ COVID-19 ਸ਼ੁਰੂ ਹੋਇਆ, ਉਹ ਸ਼ੀ ਨੇ ਜਿਹੜਾ AIIB ਬੈਂਕ ਹੈ, ਇਹਦਾ ਪੂਰਾ ਨਾਂ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ, ਉਹਨਾਂ ਨੇ ਇੱਕ COVID-19 ਕ੍ਰਾਈਸਿਸ ਰਿਕਵਰੀ ਫੈਸਿਲਿਟੀ ਇਹ ਫੰਡ ਕਾਇਮ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜੇ ਤਾਂ ਕਿ ਸਾਡੇ ਮੈਂਬਰ ਦੇਸ਼ ਇਹਦੇ 'ਚ ਸਫਰ ਕਰਦੇ ਨੇ, ਉਹਨਾਂ ਦੀਆਂ ਇਕਨੋਮੀ ਸਫਰ ਕਰ ਰਹੀਆਂ ਨੇ, ਉਹਨਾਂ ਦੀ ਅਸੀਂ ਮਦਦ ਕਰੀਏ। ਔਰ ਇਹ ਜਦੋਂ ਦਾ ਲਾਂਚ ਹੋਇਆ ਬੈਂਕ, ਕਿਉਂਕਿ ਜਿਵੇਂ 2016 ਦੇ ਵਿੱਚ ਲਾਂਚ ਹੋਇਆ, ਸਭ ਤੋਂ ਜ਼ਿਆਦਾ ਜਿਹੜਾ ਕਰਜ਼ਾ ਇਸ ਬੈਂਕ ਤੋਂ ਲਿਆ, ਜਿਹਨੂੰ ਚਾਈਨੀਜ਼ ਦੀ ਮੇਨ ਉਹਨਾਂ ਦਾ ਰੋਲ ਹੈ, ਉਹ 4.5 ਬਿਲੀਅਨ ਡਾਲਰ ਬੀਜਿੰਗ, ਬੈਂਕ ਦਾ ਹੈੱਡਕੁਆਰਟਰ ਬੀਜਿੰਗ ਹੈ, ਜਿਹੜੇ ਸੈਂਟਰ ਪਾਵਰ ਦਾ ਸੈਂਟਰ ਹੈ। ਔਰ ਉਹਨੇ ਨੇ ਜਿਹੜਾ COVID-19 ਰਿਲੇਟਡ ਰਿਲੀਫ ਫੰਡ ਵੀ ਉਹਨਾਂ ਨੇ ਦਿੱਤਾ ਹੈ। ਇੰਡੀਆ ਨੇ ਸਭ ਤੋਂ ਜ਼ਿਆਦਾ ਬੋਰੋ ਕੀਤਾ, ਔਰ ਜਿੰਨਾ ਮਨੀ ਹੈ ਉਹਦੇ ਚੋਂ 25% ਲੋਨ ਇੰਡੀਆ ਨੇ ਲਿਆ ਇਸ ਚਾਈਨੀਜ਼ ਬੈਂਕ। ਹੁਣ ਆਮ ਲੋਕਾਂ ਨੂੰ ਲੱਗਦਾ ਅੱਛਾ ਜੇ ਬਾਈਕਾਟ ਹੋ ਗਿਆ, ਬਾਈਕਾਟ ਕਿੱਥੋਂ ਕਰਨਾ, ਉਹ ਤਾਂ ਉੱਥੇ ਫਸੇ ਹੋਏ ਨੇ। ਆਲਰੇਡੀ 25% ਸਾਰੀ ਜਿੰਨੀ ਵੀ ਉਹਨਾਂ ਦੇ ਬੈਂਕ ਦੀ ਬੋਰੋਇੰਗ ਹੈ, उन्होंने कहा कि इंडिया रिमेन्स टॉप वायरस रिलीफ फंड बोरोअर्स एज ऑफ नाउ with $500 million and $750 million in its lending history, followed by $750 million each for Indonesia and the Philippines। ਹੁਣ ਇਹਨਾਂ ਨੂੰ ਫਿਕਰ ਹੈ ਕਿ ਜਿਹੜੀ ਕੁਆਡ, ਦੂਜੇ ਤੀਜੇ ਆਸਟ੍ਰੇਲੀਆ ਵੀ ਜਿਹੜਾ ਉਹ ਨੰਨਾ ਧਰ ਰਿਹਾ ਹੈ, ਫਿਲੀਪੀਨਸ ਵੀ ਨਾਲ ਸਾਡੇ ਜਹਾਜ਼ੇ ਨਹੀਂ ਚੜਿਆ, ਔਰ ਇਸੇ ਤਰੀਕੇ ਨਾਲ ਇੰਡੋਨੇਸ਼ੀਆ ਨੇ ਵੀ, ਬੇਸ਼ੱਕ ਇੰਡੋਨੇਸ਼ੀਆ ਚਾਈਨਾ ਦੇ ਆਪਣੇ ਕਿਸਮ ਦੇ ਹੌਸਟਾਈਲ ਰਿਲੇਸ਼ਨਸ਼ਿਪ ਵੀ ਰਹੀ ਹੈ, ਥੋੜੀ ਬਹੁਤ ਸਾਈਕੋ ਹਿਸਟਰੀ ਵੀ ਹੈ, ਪਰ ਉਹ ਵੀ ਹੁਣ ਕਰਦੇ ਨਹੀਂ ਹੈ ਵੀ ਕਰਜ਼ਾ ਤਾਂ 750 ਮਿਲੀਅਨ ਜਿਹੜਾ ਇੰਡੋਨੇਸ਼ੀਆ ਨੇ ਵੀ ਲਿਆ ਇਸ COVID-19 ਦੇ ਥੱਲੇ, ਇਹਦੇ ਤੋਂ ਬੈਂਕ ਤੋਂ, ਚਾਈਨੀਜ਼ ਬੈਂਕ ਤੋਂ, ਔਰ ਫਿਲੀਪੀਨ ਨੇ ਵੀ 500 ਮਿਲੀਅਨ ਲਿਆ, ਔਰ ਪਾਕਿਸਤਾਨ और बांग्लादेश ने भी ਜਿਹੜਾ 500 ਮਿਲੀਅਨ ਪਾਕਿਸਤਾਨ ਨੇ ਲਿਆ, 250 ਮਿਲੀਅਨ ਬੰਗਲਾਦੇਸ਼ ਨੇ ਲਿਆ। ਸੋ ਜ਼ਾਹਰ ਹੈ ਹੁਣ ਇਹ ਗੱਲ ਸਮਝ ਆ ਸਕਦੀ ਹੈ ਕਿ ਜੇ ਬੰਗਲਾਦੇਸ਼ ਉਧਰ ਜਾਂਦਾ ਹੈ ਤੇ ਉਹ ਪੰਜਾਬੀ ਚ ਕਹਿੰਦੇ ਨੇ ਮੂੰਹ ਖਾਂਦਾ ਹੈ, ਅੱਖਾਂ ਸ਼ਰਮਾਉਂਦੀਆਂ, ਜਾਣਾ ਕਿੱਥੇ ਹੈ ਤੁਸੀਂ। ਹੁਣ ਇਹਦੇ ਚ ਇੱਕ ਪਾਰਟ ਆ ਗਿਆ ਵੀ ਇੰਡੀਆ ਨੇ ਸਭ ਤੋਂ ਜ਼ਿਆਦਾ COVID-19 ਦੇ ਥੱਲੇ, ਇਸ ਲਈ ਉਹ ਟਰੰਪ ਤਾਂ ਉਹਨੂੰ ਕਹਿੰਦਾ ਕਹਿ ਇਹ ਚਾਈਨੀਜ਼ ਵਾਇਰਸ COVID-19 ਉੱਥੋਂ ਆਈ, ਹੁਣ ਪੈਸਾ ਉਹਨਾਂ ਤੋਂ ਲਿਆ ਹੋਇਆ, ਕਿਵੇਂ ਕਹਿਣ, ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਔਰ ਫਿਰ ਉਹਨਾਂ ਇਸ ਸਟੋਰੀ ਦੇ ਮੁਤਾਬਕ ਬਿਸਾਈਡਸ ਦਾ $4.5 billion, India is set to get over $1 billion for building mass transport systems, including the Delhi Meerut Regional Rapid Line project costing $500 million, Mumbai Metro Line costing $350 million, and Chennai Metro Corridor costing $350 million। ਹੁਣ ਉੱਥੇ ਉਹ ਚੇਨਈ ਹੋਏ, ਉਹ ਮੁੰਬਈ ਹੋਏ, ਉਹ ਜਿਹੜਾ ਮੇਰਠ ਦਿੱਲੀ ਹੋਏ, all three projects are in advanced stages of approval
and are likely to receive a nod in 6 to 9 months। ਹੁਣ 6 ਤੋਂ 9 ਮਹੀਨਿਆਂ ਦੇ ਵਿੱਚ ਇਸ ਸਾਰੇ ਨੂੰ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਨੇ ਆਹ ਪੈਸੇ ਵੀ ਲੈਣੇ ਨੇ। ਹੁਣ ਜਿਹੜਾ ਇਸ ਬੈਂਕ ਦੇ 57 ਫਾਊਂਡਿੰਗ ਮੈਂਬਰ ਨੇ, ਜਦੋਂ ਸ਼ੁਰੂ ਹੋਇਆ 57 ਫਾਊਂਡਿੰਗ ਮੈਂਬਰ ਸੀ, ਇੰਡੀਆ ਇਜ਼ ਵਨ ਆਫ them, ਔਰ ਹੁਣ 102 ਮੈਂਬਰ ਨੇ ਜਿਹੜੇ 6 ਕੰਟੀਨੈਂਟ ਚੋਂ, ਉਹਦੇ ਚ ਏਸ਼ੀਆ, ਯੂਰਪ, ਅਫਰੀਕਾ, ਨਾਰਥ ਅਮਰੀਕਾ, ਸਾਊਥ ਅਮਰੀਕਾ ਐਂਡ ਓਸ਼ਨੀਆ। ਔਰ ਇਹ AIIB ਜਿਹੜਾ ਹੈਜ਼ ਗਰੋਨ ਫਰਮ ਸਟਰੈਂਥ ਟੂ ਸਟਰੈਂਥ and provided nearly $20 billion in infrastructure investment to its members। ਹੁਣ ਇਹ ਜਿਹੜੇ 108 ਮੈਂਬਰ ਬਣੇ ਹੋਏ ਨੇ, 102, ਉਹਨਾਂ ਨੂੰ $20 ਬਿਲੀਅਨ ਚੀਨ ਨੇ ਮਦਦ ਕੀਤੀ ਹੈ, ਜਿਹਦੇ ਚ ਇੰਡੀਆ ਸਭ ਤੋਂ ਟੌਪ ਬੋਰੋਅਰ ਹੈ। ਔਰ ਇਸ ਸਾਰੇ ਚੋਂ ਜਿਹੜਾ at least 9 of the 17 loans approved for India through AIIB since 2017 are stand-alone loans from the bank, while the remaining loans have been co-financed with other MDBs including World Bank and Asian Development Bank। ਕਿ ਵੀ ਆਲਮੋਸਟ ਜਿਹੜੇ ਨੇ ਮੈਜੋਰਿਟੀ ਜਿਹੜੇ ਨੇ 17 ਚੋਂ 9 ਸਿੱਧੇ ਹੀ ਇਸ ਚਾਈਨੀਜ਼ ਬੈਂਕ ਦੇ ਨੇ, ਔਰ ਇਹ ਥੱਲੇ ਫਿਰ ਬ੍ਰੇਕਅਪ ਹੈ ਵੀ ਕਿੰਨਾ ਕਿੰਨਾ ਲੋਨ ਕਿੱਥੋਂ ਕਿੱਥੋਂ ਹੈ। ਉਹਨਾਂ ਕਿਹਾ ਕਿ AIIB has loaned India some 1.25 billion for fighting the COVID-19 pandemic in 2 tranches in May and June। उन मोदी कह रहा है हमने 140 देशों को मेडिसिन पहुंचाई, 140 देशों की मदद की। उन हकीकत ये है कि $1.5 बिलियन चाइनीज़ बैंक ने इन्होंने दिता है कि भाई ਤੁਹਾਡੇ ਕੋਲ ਕੁਝ ਹੈ ਨਹੀਂ, ਭੁੱਖ ਨੰਗ ਹੈ ਤੁਹਾਡੇ, ਤੇ ਆ ਲੋ ਤੁਹਾਡੇ ਲੋਕ ਭੁੱਖੇ ਨਾ। ਮਈ ਔਰ ਜੂਨ ਦੇ ਵਿੱਚ ਹੁਣ ਇਹ ਉਹ ਪੀਰੀਅਡ ਹੈ ਮਈ ਜੂਨ ਦਾ, ਜਦੋਂ ਜੂਨ ਚ ਗਲਵਾਨ ਵੈਲੀ ਚ ਛਿੱਤਰ ਖਾ ਰਹੇ ਸੀ ਉਹਨਾਂ ਤੋਂ, ਮਈ ਚ ਉਹ ਆ ਕੇ ਬੈਠੇ ਸੀ। ਹੁਣ ਜੇ ਤੁਸੀਂ ਵਾਪਸ ਹੀ ਕਰਨਾ ਹੈ ਇਕਨੋਮਿਕਲੀ, ਕਹੋ ਜੀ ਕਿ ਅਸੀਂ ਬਾਈਕਾਟ ਕਰ ਰਹੇ ਹਾਂ, ਤੇ ਫਿਰ ਇਹ ਮਈ ਜੂਨ ਦੇ ਵਿੱਚ ਤੁਸੀਂ ਪੈਸੇ ਲੈ ਰਹੇ ਹੋ ਉਹਨਾਂ ਤੋਂ, ਔਰ ਅਜੇ ਵੀ ਲੈ ਰਹੇ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ ਐਂਡ ਦਾ ਸੈਕੰਡ ਪਾਰਟ ਆਫ $750 ਮਿਲੀਅਨ ਅਪਰੂਵਡ ਔਨ June 17। ਹੁਣ 15 ਤੇ 16 ਦੀ ਰਾਤ ਨੂੰ ਇਹਨਾਂ ਦੇ ਫੌਜੀ ਮਰਦੇ ਨੇ, ਤੇ 17 ਜੂਨ ਨੂੰ ਜਿਹੜਾ $750 ਮਿਲੀਅਨ ਦਾ ਨੈਕਸਟ ਕਿਸ਼ਤ ਅਪਰੂਵ ਹੁੰਦੀ ਹੈ, 2 days ਆਫਟਰ ਦਾ ਡੈਡਲੀ ਗਲਵਾਨ ਵੈਲੀ ਕਲੈਸ਼ ਐਟ ਦਾ ਲਾਈਨ। ਇਹ ਹਾਲ ਹੈ। ਹੁਣ ਤੁਸੀਂ ਕਿਹਨੂੰ ਧੋਖਾ ਦੇ ਰਹੇ? ਔਰ ਇਸ ਸਾਰੇ ਦੇ ਵਿੱਚ ਉਹਨਾਂ ਕਿਹਾ ਕਿ ਵੀ ਇਹ ਜਿਹੜਾ ਚਾਈਨਾ ਤਾਂ ਮਦਦ ਕਰਨਾ ਚਾਹੁੰਦਾ ਹੈ, ਔਰ ਇਹ ਠੀਕ ਨਹੀਂ ਹੋਣਾ। ਔਰ ਇਹਦੇ ਤੇ ਈਵਨ ਉਹਨਾਂ ਦੇ ਐਕਸਪਰਟ ਵੀ ਜਿਹੜੇ ਨੇ, ਉਹਨਾਂ ਨੇ ਕਿਹਾ ਦਾ AIIB ਲੋਨਸ ਟੂ ਇੰਡੀਆ ਹੈਵ ਬੀਨ ਗਿਵਨ। ਪੰਜਾਬ ਦਾ ਇਹ ਗਧਾ ਅਮਰਿੰਦਰ ਸਿੰਘ, ਦੂਜੇ ਬੈਠੇ ਰਹੇ ਹਿੰਦੂ ਤਵੀਆਂ ਦੇ ਜੁੱਤੀਆਂ ਚੱਟ ਰਹੇ ਨੇ, ਤਲਵੇ ਚੱਟ ਰਹੇ ਨੇ, ਔਰ ਇਹ ਸਾਰਾ ਪੈਸਾ ਵੀ ਜਿਹੜਾ ਆ ਰਿਹਾ ਹੈ ਇਹ ਕੋਈ ਪੰਜਾਬ ਜਾਂ ਬਾਕੀ 'ਚ ਨਹੀਂ ਹੈ। ਇਹਦੇ ਸਾਰੇ ਜਿਹੜਾ ਲੋਨ ਇਹਨਾਂ ਨੇ ਆਲਮੋਸਟ $5.5 ਬਿਲੀਅਨ ਦਾ ਲਿਆ। ਉਹਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ ਦੈਟ ਹੈਜ਼ ਬੀਨ ਗਿਵਨ ਟੂ ਸਟੇਟਸ ਲਾਈਕ ਆਂਧਰਾ ਪ੍ਰਦੇਸ਼, ਗੁਜਰਾਤ, ਤਮਿਲਨਾਡੂ, ਰਾਜਸਥਾਨ ਐਂਡ ਵੈਸਟ ਬੰਗਾਲ। ਔਰ ਉਹਦੇ ਚ ਚੀਨ ਨੇ ਕਿਹਾ ਵੀ ਦੱਸੋ ਇਨ ਦਾ ਐਂਡ ਆਫ ਦਾ ਡੇ ਜੇ ਤੁਸੀਂ ਕਿਹੜਾ ਬਾਈਕਾਟ ਕਰੋਗੇ ਤੇ ਕਿਹਨੂੰ ਤੁਸੀਂ ਧੋਖਾ ਦੇ ਰਹੇ ਹੋ। ਸੋ ਮੈਂ ਸਮਝਦਾ ਵੀ ਇਸ ਸਾਰੀ ਖਬਰ ਨੇ ਇਹ ਅੱਗੋਂ ਵੀ, ਕਿਉਂਕਿ ਕਈ ਵਾਰ ਲੱਗ ਰਿਹਾ ਹੁੰਦਾ ਹੈ ਕਿ ਵੀ ਇਹ ਹੈ ਬਟ ਤੁਹਾਡੇ ਕੋਲ ਸੋਲਿਡ ਡੀਟੇਲ ਚਾਹੀਦੀਆਂ ਹੁੰਦੀਆਂ। ਸੋ ਇਸ ਸਟੋਰੀ ਨੇ ਪੂਰਾ ਬ੍ਰੇਕਅਪ ਕਰਕੇ ਕਿ $20 ਬਿਲੀਅਨ ਲਿਆ ਉਹਨਾਂ ਨੇ। ਈਵਨ ਜਦੋਂ ਜੂਨ ਦੇ ਵਿੱਚ ਫੌਜੀ ਇਹਨਾਂ ਦੇ ਮਰ ਰਹੇ ਨੇ, ਉਸ ਤੋਂ 2 ਦਿਨ ਬਾਅਦ $750 ਮਿਲੀਅਨ ਦੀ ਇਹ ਕਿਸ਼ਤ ਲੈਂਦੇ ਨੇ ਉਹਨਾਂ ਤੋਂ। ਔਰ ਅਲਟੀਮੇਟਲੀ ਇਹ ਸਾਰੇ ਹੀ ਪ੍ਰੋਜੈਕਟ ਜਿਹੜੇ ਨੇ ਇਹਨਾਂ ਦੇ ਰੇਲ ਲਾਈਨ ਔਰ ਦੂਸਰੇ ਸਾਰੇ ਉਹ ਫਾਈਨੈਂਸ ਹੀ ਚਾਈਨਾ ਦਾ ਬੈਂਕ ਕਰ ਰਿਹਾ। ਤੇ ਇਹ ਕਿਹਦਾ ਬਾਈਕਾਟ ਕਰਕੇ ਇਹਨਾਂ ਨੇ ਕਿੱਥੇ ਜਾਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਚਾਹਾਂਗੀ ਜੋ ਕਰੋਨਾ ਅਪਡੇਟ ਹੈ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਜਰਾ ਸਾਂਝੀ ਕਰ ਦਿਓ। ਹਾਂਜੀ, ਇਨਫੈਕਟ ਹਾਲਾਤ ਅਮਰੀਕਾ 'ਚ ਵੀ ਠੀਕ ਨਹੀਂ ਨੇ। ਪਿਛਲੇ 24 ਘੰਟੇ 'ਚ ਅਮਰੀਕਾ 'ਚ 1300 ਮੌਤਾਂ ਹੋਈਆਂ ਨੇ, ਜਿਹੜਾ ਬੜਾ ਵੈਰੀ ਸੈਡ। ਹਾਂ, ਹਾਲਾਂਕਿ ਉਵੇਂ ਹੀ ਸੜਕਾਂ ਦੇ ਉੱਤੇ ਭੀੜਾਂ ਲੱਗੀਆਂ, ਟ੍ਰੈਫਿਕ ਬਹੁਤ ਜ਼ਿਆਦਾ। ਔਰ ਟੋਟਲ ਕੇਸ ਇਸ ਵੇਲੇ ਦੁਨੀਆ ਦੇ ਵਿੱਚ 17 ਮਿਲੀਅਨ 51,191 ਨੇ, ਔਰ ਟੋਟਲ ਡੈਥ 6,66,430 ਨੇ। ਅਮਰੀਕਾ 'ਚ ਕੇਸਾਂ ਦੀ ਗਿਣਤੀ 4,05,37,502 ਔਰ ਮੌਤਾਂ 1,53,132।
ਭਾਰਤ 'ਚ ਵੀ ਤੇਜ਼ੀ ਦੇ ਨਾਲ ਕੇਸਾਂ 'ਚ ਵਾਧਾ ਹੈ ਜੀ ਔਰ ਤੀਸਰੇ ਨੰਬਰ ਤੇ ਹੈ ਕੇਸਾਂ 'ਚ 1,05,84,384 ਟੋਟਲ ਕੇਸਿਸ ਨੇ, 35,003 ਡੈਥਸ ਨੇ। ਪਾਕਿਸਤਾਨ ਜਿਹੜਾ 12ਵੇਂ ਨੰਬਰ ਤੇ ਚੱਲ ਰਿਹਾ ਹੈ, 2,76,288 ਟੋਟਲ ਕੇਸਿਸ ਨੇ ਔਰ 5,892 ਡੈਥਸ ਨੇ। ਜੀ ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਸੋ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਦੂਸਰੇ ਅਹਿਮ ਇਸ਼ੂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਉਹ ਇਹ ਹੈ ਕਿ ਅੱਜ ਅਮਰੀਕਾ ਦੀਆਂ ਜੋ 20 ਦੇ ਲਗਭਗ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਨੁਮਾਇੰਦਿਆਂ ਨਾਲ ਟੈਲੀ ਕਾਨਫਰੰਸ ਕੀਤੀ ਹੈ ਐਂਡ ਉਹਨਾਂ ਨੇ ਸਿੱਖਾਂ ਦੇ ਜੋ ਦਰਪੇਸ਼ ਮਾਮਲੇ ਨੇ ਉਹਨਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਾਡੀ ਇੱਕ ਬੜੀ ਅਹਿਮ ਟੈਲੀ ਕਾਨਫਰੰਸ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਨੁਮਾਇੰਦਿਆਂ ਨਾਲ ਹੋਈ। ਜੀ ਇਸ ਗੱਲ ਦਾ ਧਿਆਨ ਰਿਹਾ ਕਿ ਜਿਸ ਨੂੰ ਸਾਡੇ ਮੁਲਕਾਂ ਦੇ ਵਿੱਚ ਔਰ ਈਵਨ ਯੂਰਪ, ਇੰਗਲੈਂਡ ਜਾਂ ਕੈਨੇਡਾ 'ਚ ਵੀ ਫੋਰਨ ਅਫੇਅਰਸ ਕਿਹਾ ਜਾਂਦਾ ਹੈ ਜਾਂ ਵਿਦੇਸ਼ ਮੰਤਰਾਲਾ ਕਿਹਾ ਜਾਂਦਾ ਹੈ, ਜਾਂ ਸਾਡੇ ਪਾਕਿਸਤਾਨ 'ਚ ਖਾਰਜਾ ਮੰਤਰੀ ਕਿਹਾ ਜਾਂਦਾ ਹੈ, ਐਕਸਟਰਨਲ ਅਫੇਅਰਸ ਮਿਨਿਸਟਰੀ। ਇੱਥੇ ਇਸ ਮਹਿਕਮੇ ਨੂੰ ਸਟੇਟ ਡਿਪਾਰਟਮੈਂਟ ਕਿਹਾ ਜਾਂਦਾ ਹੈ। ਔਰ ਜਿਹੜਾ ਇਸ ਦਾ ਵਜ਼ੀਰ ਹੁੰਦਾ, ਜਿਹੜਾ ਹਾਈਐਸਟ ਹੁੰਦਾ ਹੈ, ਅਸੀਂ ਉਹਨੂੰ ਸੈਕਟਰੀ ਆਫ ਸਟੇਟ ਕਹਿੰਦੇ ਨੇ। ਇਸੇ ਤਰ੍ਹਾਂ ਡਿਫੈਂਸ ਦੇ ਵਿੱਚ ਸੈਕਟਰੀ ਆਫ ਡਿਫੈਂਸ ਹੁੰਦਾ ਹੈ ਔਰ ਬਾਕੀ ਵੀ ਮਹਿਕਮਿਆਂ ਨੂੰ ਸੈਕਟਰੀ। ਸਾਡੀਆਂ ਨਜ਼ਰਾਂ 'ਚ ਤਾਂ ਬਹੁਤ ਵਾਰੀ ਉਹੀ ਹੁੰਦਾ ਜਿਹੜਾ ਨੋਟਸ ਲੈ ਰਿਹਾ, ਪਰ ਇੱਥੇ ਜਿਹੜਾ ਉਹਦੇ ਲਈ ਲਫ਼ਜ਼ ਸੈਕਟਰੀ ਆਫ ਸਟੇਟ ਹੈ। ਔਰ ਫਿਰ ਜਿਹੜਾ ਸਟੇਟ ਡਿਪਾਰਟਮੈਂਟ ਜਾਂ ਫੋਰਨ ਅਫੇਅਰਸ ਹੈ, ਇਹਨਾਂ ਦੇ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਜਿਹੜਾ ਇਹਨਾਂ ਨੇ ਉੱਥੋਂ ਦੀ ਜਿਹੜੀ ਨੀਤੀ ਬਣਾਉਣੀ ਹੈ ਜਾਂ ਉੱਥੋਂ ਇਨਪੁਟ ਜਾਂ ਉੱਥੇ ਇਨਫਲੂਐਂਸ ਕਰਨਾ ਨੀਤੀ ਨੂੰ, ਉਹਦੇ ਲਈ ਇਹਨਾਂ ਦੇ ਡੈਸਕ ਬਣੇ ਹੁੰਦੇ ਨੇ। ਜਿਵੇਂ
ਸਾਊਥ ਏਸ਼ੀਆ ਇੱਕ ਉਹਦੇ ਚ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਅੱਗੋਂ ਇੱਕ ਨੁਮਾਇੰਦਾ ਬਣਾਇਆ ਹੁੰਦਾ ਹੈ, ਜੀ। ਪਰ ਉਹਨਾਂ ਦਾ ਇੰਡੀਆ ਡੈਸਕ ਹੈ, ਪਾਕਿਸਤਾਨ ਡੈਸਕ ਹੈ, ਅਫਗਾਨਿਸਤਾਨ ਡੈਸਕ ਹੈ, ਇਸੇ ਤਰ੍ਹਾਂ ਸੈਂਟਰਲ ਏਸ਼ੀਆ ਔਰ ਦੁਨੀਆ ਦੇ ਬਾਕੀ ਖਿੱਤਿਆਂ ਚ ਨੇ। ਔਰ ਇਹ ਜਿਹੜੇ ਨੇ ਇਹਨਾਂ ਦੇ ਫਿਰ ਅੱਗੋਂ ਕਿਉਂਕਿ ਸਟੇਟ ਡਿਪਾਰਟਮੈਂਟ ਦਾ ਰਿਲੀਜੀਅਸ ਫਰੀडम ਦਾ ਮਹਿਕਮਾ ਅਲੱਗ ਹੈ ਜਿਹੜਾ ਦੁਨੀਆ ਦੇ ਵਿੱਚ ਰਿਲੀਜੀਅਸ ਫਰੀडम ਦਾ ਕੀ ਹਾਲ ਹੈ ਉਸ ਬਾਰੇ ਆਪਣੀਆਂ ਐਨੂਅਲ ਰਿਪੋਰਟਸ ਦਿੰਦਾ ਹੈ। ਔਰ ਇਸੇ ਤਰ੍ਹਾਂ ਬਾਕੀ ਹਿਊਮਨ ਰਾਈਟਸ ਦੇ ਉੱਤੇ ਰਿਲੀਜੀਅਸ ਵਾਲੇ ਐਕਸਕਲੂਸਿਵ ਰਿਲੀਜੀਅਸ ਤੇ ਹੁੰਦੇ ਨੇ। ਇੱਕ ਓਵਰਆਲ ਸਟੇਟ ਆਫ ਹਿਊਮਨ ਰਾਈਟਸ ਕੀ ਆ, ਜਦੋਂ ਅਸੀਂ ਹਿਊਮਨ ਰਾਈਟ ਕਹਿੰਦੇ ਹਾਂ ਇਹ ਸਿਰਫ ਫਰੀडम ਆਫ ਐਕਸਪ੍ਰੈਸ਼ਨ ਜਾਂ ਪਰਸੀਕਿਊਸ਼ਨ ਤੱਕ ਹੀ ਨਹੀਂ ਹੁੰਦਾ, ਇਹਦੇ 'ਚ ਤੁਹਾਡੇ ਇਕਨੋਮਿਕਲ ਰਾਈਟ ਨੇ, ਕਲਚਰਲ ਰਾਈਟ ਨੇ, ਸੋਸ਼ਲ ਰਾਈਟ ਨੇ, ਇਹ ਸਾਰੇ ਹੁੰਦੇ ਨੇ। ਔਰ ਅਸੀਂ ਪਿਛਲੇ ਲਗਭਗ 30 ਸਾਲ ਤੋਂ ਹੀ ਵਾਸ਼ਿੰਗਟਨ ਡੀਸੀ 'ਚ 18 ਸਾਲ ਅਸੀਂ ਆਪਰੇਟ ਕਰਦੇ ਰਹੇ। ਸਾਲ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਸਾਡੀ ਕੋਸ਼ਿਸ਼ ਰਹੀ ਕਿ ਅਸੀਂ ਇੱਕ ਡੈਲੀਗੇਸ਼ਨ ਦੇ ਨਾਲ ਸਟੇਟ ਡਿਪਾਰਟਮੈਂਟ ਦੇ ਇਹਨਾਂ ਸਾਰੇ ਡੈਸਕਸ ਨੂੰ ਬਰੀਫਿੰਗ ਵੀ ਦਿੰਦੇ ਰਹੇ ਵੀ ਉੱਥੇ ਕੀ ਹਾਲਤ ਹੈ। ਔਰ ਉਹ ਕਈ ਵਾਰ ਜਿਹੜੀਆਂ ਇਹਨਾਂ ਦੀਆਂ ਐਨੂਅਲ ਰਿਪੋਰਟਸ ਹੁੰਦੀਆਂ ਉਹਦੇ 'ਚ ਇੱਕ ਦੋ ਲਾਈਨਾਂ ਸ਼ੋ ਅਪ ਹੋ ਜਾਂਦੀਆਂ, ਪਰ ਇਹ ਵੀ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਇਨਫੋਰਮ ਰੱਖ ਰਹੇ ਹੋ ਕਿ ਭਾਈ ਖਾਸ ਤੌਰ ਤੇ ਭਾਰਤ ਦੇ ਹਵਾਲੇ ਨਾਲ ਵੀ ਉੱਥੇ ਕੀ ਚੱਲ ਰਿਹਾ। ਹੁਣ ਕਿਉਂਕਿ ਕੋਵਿਡ-19 ਕਰਕੇ ਪਿਛਲੇ ਆਲਮੋਸਟ ਸਿੰਸ ਮਾਰਚ ਸਭ ਕੁਝ ਹੀ ਵਰਚੁਅਲ ਹੋ ਗਿਆ, ਜਾਂ ਦੂਜਾ ਮੀਟਿੰਗਸ ਜਿਹੜੀਆਂ ਨੇ ਉਹ ਉੱਥੇ ਹੁੰਦੀਆਂ ਨਹੀਂ ਨੇ ਜਾਂ ਬਹੁਤ ਰੇਅਰ ਨੇ। ਔਰ ਦੂਸਰਾ ਭਾਰਤ ਦੇ ਵਿੱਚ ਵੀ ਕੋਵਿਡ-19 ਦੀ ਆੜ ਦੇ ਵਿੱਚ ਜਿਸ ਕਿਸਮ ਦੀ ਇੱਕ ਜ਼ੁਲਮ ਦੀ ਚੱਕੀ ਉੱਥੇ ਉਹਨਾਂ ਨੇ ਕਮਾਈ ਹੋਈ ਹੈ, 1897 ਦੇ ਪੈਂਡੇਮਿਕ ਐਕਟ ਜਿਹੜੇ ਸੀ, ਪਲੇਗ ਐਕਟ ਜਿਹਨੂੰ ਕਹਿੰਦੇ ਸੀ, ਉਹ ਵੀ ਇੰਪਲੀਮੈਂਟ ਹੋ ਰਹੇ ਨੇ। UAPA ਵਰਗੇ ਜਿਹੜੇ ਉਹਨਾਂ ਨੇ ਜਿਹੜਾ ਅਨਲਾਫੁਲ ਐਕਟੀਵਿਟੀਜ਼ ਐਕਟ ਦੇ ਥੱਲੇ ਉਹਨਾਂ ਨੇ ਕਿਸ ਕਿਸਮ ਦੇ ਕੇਸ ਪੰਜਾਬ ਦੇ ਸਿੱਖ ਨੌਜਵਾਨਾਂ ਤੇ ਕਸ਼ਮੀਰ ਦੇ ਵਿੱਚ ਕੀ ਚੱਲ ਰਿਹਾ ਹੈ, ਬਾਕੀ ਮਾਈਨੋਰਿਟੀਜ਼ ਨਾਲ ਕੀ ਚੱਲ ਰਿਹਾ। ਸੋ ਇਹ ਸਾਰੇ ਇਸ਼ੂ ਸੀ ਜਿਹੜੇ ਅਸੀਂ ਡੈਲੀਬਰੇਟ ਕਰ ਰਹੇ ਸੀ ਆਪਸੀ ਅੱਡ-ਅੱਡ ਜਥੇਬੰਦੀਆਂ ਦੇ ਨਾਲ। ਔਰ ਚੰਗੀ ਗੱਲ ਹੈ ਕਿ 2015 ਦੇ ਸਰਬੱਤ ਖਾਲਸਾ ਨੇ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ ਦਿੱਤਾ ਹੈ ਕਿ ਭਾਈ ਸਿੱਖਾਂ ਦੀ ਇੱਕ ਅੰਬ੍ਰੇਲਾ ਬਾਡੀ ਦੁਨੀਆ ਦੇ ਵਿੱਚ ਹੋਏ, ਜਿਹੜੀ ਸਿੱਖਾਂ ਦੇ ਅੱਡ-ਅੱਡ ਸ਼ੋਬਿਆਂ ਦੇ ਵਿੱਚ ਜਿਹੜੇ ਮਸਲੇ ਨੇ ਉਹਨਾਂ ਨੂੰ ਇੰਟਰਨੈਸ਼ਨਲੀ ਉਠਾਏ। ਔਰ ਉਹ ਤੁਹਾਡੀ ਇੱਕ ਆਲ ਪਾਵਰਫੁਲ ਬਾਡੀ ਜਿਹੜੀ ਕੱਲ੍ਹ ਨੂੰ ਜਦੋਂ ਦੁਨੀਆ ਦੇ ਵਿੱਚ ਸਾਡੇ ਮੁਲਕ ਦੀ ਗੱਲ ਅੱਗੇ ਤੁਰਦੀ ਹੈ ਤੇ ਰਿਪਰੈਜ਼ੈਂਟੇਟਿਵ ਬਾਡੀ ਹੋਏਗੀ ਜਿਹੜੀ ਉਸ ਬਿਹਾਫ ਤੇ ਉਹਨਾਂ ਦੇ ਨਾਲ ਗੱਲ ਕਰ ਸਕਦੀ ਹੈ। ਸੋ ਇਸ ਦੇ ਉੱਤੇ ਪਿਛਲੇ 2-3 ਸਾਲ 'ਚ ਚੰਗਾ ਕੰਮ ਹੋਇਆ। ਉਹਨਾਂ ਦੇ ਸੈਸ਼ਨ ਨਿਊਯਾਰਕ 'ਚ ਵੀ ਵਰਲਡ ਪਾਰਲੀਮੈਂਟ ਦਾ ਹੋਇਆ, ਲੰਡਨ 'ਚ ਹੋਇਆ, ਫਰਾਂਸ 'ਚ ਹੋਇਆ। ਔਰ ਇਸ ਵੇਲੇ ਵਰਲਡ ਸਿੱਖ ਪਾਰਲੀਮੈਂਟ ਇੱਕ ਜਿਹੜਾ ਉਸ ਪਾਸੇ ਵੱਲ ਜਾ ਰਹੀ ਹੈ ਜਿੱਥੇ ਆਲ ਰਿਪਰੈਜ਼ੈਂਟੇਟਿਵ ਕਰੈਕਟਰ ਹੋਏ। ਇਹ ਕੋਈ ਇੱਕ ਹੋਰ ਆਰਗੇਨਾਈਜੇਸ਼ਨ ਨਹੀਂ ਹੈ ਜਿਵੇਂ ਕੁਝ ਸਾਡੀਆਂ ਫੈਲੋ ਆਰਗੇਨਾਈਜੇਸ਼ਨ, ਇਹ ਇੱਕ ਛੱਤ ਹੈ, ਛਤਰੀ ਹੈ ਜਿਸ ਨੂੰ ਸਰਬੱਤ ਖਾਲਸਾ ਦੀ ਅਪਰੂਵਲ ਹੈ, ਅਕਾਲ ਤਖਤ ਤੋਂ ਜ਼ਾਹਰ ਹੈ ਕਿ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ 'ਚ ਨੇ ਉਹ ਉਸੇ ਹੀ ਸਰਬੱਤ ਖਾਲਸਾ ਨੇ ਉਹਨਾਂ ਨੂੰ ਜਥੇਦਾਰ ਬਣਾਇਆ। ਸੋ ਅੱਜ ਦੀ ਜਿਹੜੀ ਮੀਟਿੰਗ ਸਟੇਟ ਡਿਪਾਰਟਮੈਂਟ ਦੇ ਨਾਲ ਹੋਈ ਉਹਦੇ 'ਚ ਸਟੇਟ ਡਿਪਾਰਟਮੈਂਟ ਦੀ ਆਪਣੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਇੰਡੀਆ ਡੈਸਕ, ਪਾਕਿਸਤਾਨ ਡੈਸਕ ਔਰ ਅਫਗਾਨਿਸਤਾਨ ਡੈਸਕ, ਉਹਨਾਂ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਡੈਸਕ ਇੰਚਾਰਜ ਨੇ, ਉਹ ਲਾਈਨ ਦੇ ਉੱਤੇ ਸੀ। ਔਰ ਲਗਭਗ 20 ਸਿੱਖ ਆਰਗੇਨਾਈਜੇਸ਼ਨਸ ਦੇ ਨੁਮਾਇੰਦੇ ਅਮਰੀਕਾ ਭਰ ਚੋਂ ਵੀ। ਔਰ ਇਸ ਗੱਲ ਨੂੰ ਧਿਆਨ 'ਚ ਰੱਖਦੇ ਹਾਂ ਕਿ ਜਿਹੜਾ UAPA ਇਹਨਾਂ ਨੇ ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ ਸੈਂਕੜਿਆਂ ਸਿੱਖ ਨੌਜਵਾਨ ਚੁੱਕੇ ਨੇ, ਇਕੱਲੇ ਪੰਜਾਬ 'ਚੋਂ ਨਹੀਂ, ਹੁਣ ਜੰਮੂ ਕਸ਼ਮੀਰ 'ਚ ਵੀ ਫੜੋਫੜੀ ਚੱਲ ਰਹੀ ਹੈ, ਉੱਤਰਾਖੰਡ, ਹਰਿਆਣਾ। ਔਰ ਉਹਨੇ ਜਸਪਾਲ ਸਿੰਘ ਮੰਝਪੁਰ ਐਡਵੋਕੇਟ ਜਿਹੜੇ ਉਹਨਾਂ ਦੇ ਬਹੁਤ ਸਾਰੇ ਕੇਸਾਂ ਦੀ ਪੈਰਵਾਈ ਕਰਦੇ ਨੇ, ਸੋ ਉਹਨਾਂ ਨੂੰ ਵੀ ਅਸੀਂ ਲਾਈਨ ਦੇ ਉੱਤੇ ਲਿਆ। ਔਰ ਇਹਨੂੰ ਕੋਆਰਡੀਨੇਟ ਜਿਹੜਾ ਜ਼ਾਹਰ ਹੈ ਕਿ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਜਿਹੜੇ ਇਸ ਵਰਲਡ ਸਿੱਖ ਪਾਰਲੀਮੈਂਟ ਦੇ ਵੀ ਉਹੀ ਮੇਨ ਸੀ। ਹਾਲਾਂਕਿ ਇਸ ਸਾਰੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੁਮਾਇੰਦੇ ਉਹਨਾਂ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਫਰੈਂਡਸ ਆਫ ਸਿੱਖ ਕਾਕਸ ਦੇ ਥੱਲੇ ਹਰਪ੍ਰੀਤ ਸਿੰਘ ਸੰਧੂ ਜਿਹੜੇ ਉਹਦੀ ਨੁਮਾਇੰਦਗੀ ਕਰਦੇ ਨੇ। ਇਸ ਤਰ੍ਹਾਂ ਸਿੱਖ ਚੈਂਬਰ ਆਫ ਕਮਰਸ ਦੇ ਯਾਦਵਿੰਦਰ ਸਿੰਘ, ਯੂਨਾਈਟਿਡ ਸਿੱਖਸ ਦੇ ਬਿਹਾਫ ਦੇ ਉੱਤੇ ਗੁਰਵਿੰਦਰ ਸਿੰਘ ਡਾਲਸ ਤੋਂ ਜਿਹੜੇ ਅਫਗਾਨ ਸਿੱਖਾਂ ਦੇ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਨੇ। ਔਰ ਮੈਂ ਵੀ ਰਿਪਰੈਜ਼ੈਂਟ ਕੀਤਾ ਵੌਇਸਿਸ ਫਾਰ ਫਰੀडम ਨੂੰ, ਸਿੱਖ ਯੂਥ ਆਫ ਅਮਰੀਕਾ ਨੂੰ, ਡਾਕਟਰ ਰਣਜੀਤ ਸਿੰਘ। ਔਰ ਇਸ ਤਰੀਕੇ ਦੇ ਨਾਲ ਆਲਮੋਸਟ 20 ਦੇ ਕਰੀਬ ਨੁਮਾਇੰਦੇ ਜਿਹੜੇ ਨੇ ਪੰਥਕ ਸਿੱਖ ਸੁਸਾਇਟੀ ਉਸ ਦਾ ਹਿੱਸਾ ਸੀ। ਔਰ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੀਆਂ NGO ਹਿਊਮਨ ਰਾਈਟਸ, ਸਵਰਨਜੀਤ ਸਿੰਘ
ਕਨੈਟੀਕਟ ਤੋਂ, ਜਿਨ੍ਹਾਂ ਨੇ ਉਹਦੀ ਓਪਨਿੰਗ ਆਪਣੀ ਬਰੀਫਿੰਗ ਦੇ ਨਾਲ ਕੀਤੀ ਜੀ। ਔਰ ਇਸ ਨੂੰ ਜਿਹੜਾ ਕੰਡਕਟ ਕਰ ਰਹੇ ਸੀ ਹਰਦਿਆਲ ਸਿੰਘ ਔਰ ਬਾਕੀ, ਜਿਵੇਂ ਮੈਂ ਦੱਸਿਆ ਕਿ ਵੀ ਟੈਲੀ ਕਾਨਫਰੰਸ ਸੀ ਔਰ ਬਾਕੀ ਜਿਹੜੇ ਚਾਰੋਂ ਹੀ ਡੈਸਕਸ ਤੇ ਇੰਚਾਰਜ ਜਿਹੜੇ ਨੇ ਉਹ ਲਾਈਨ ਤੇ ਸੀ। ਲਗਭਗ 1 ਘੰਟੇ ਦੀ ਇਹ ਗੁਫ਼ਤਗੂ ਸੀ ਜਿਸ 'ਚ ਹਰ ਇੱਕ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਪਹਿਲਾਂ ਡਿਸਕਸ ਸੀ ਕਿ ਕਿਹੜੇ ਟੌਪਿਕ ਚੁਣਨੇ ਨੇ। ਸੋ ਉਹਦੇ 'ਚ ਬੇਸ਼ੱਕ ਵਾਈਡ ਰੇਂਜ ਦੇ ਵਿੱਚ ਅਫਗਾਨ ਸਿੱਖਾਂ ਦਾ ਮਸਲਾ, ਗਵਾਂਢੀ ਦੇਸ਼ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ ਔਰ ਉੱਥੇ ਸਿੱਖਾਂ ਦੇ ਨਾਲ ਕੀ ਹੈ, ਔਰ ਮੇਨ ਫੋਕਸ ਜਿਹੜਾ ਹੈ ਉਹ ਭਾਰਤ ਸੀ ਕਿ ਵੀ ਉੱਥੇ ਕੀ ਚੱਲ ਰਿਹਾ ਹੈ, ਮੋਦੀ ਦੇ ਐਡਮਿਨਿਸਟ੍ਰੇਸ਼ਨ ਦੇ ਥੱਲੇ ਕੀ ਹੈ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਜਿਸ ਨੂੰ ਮੈਂ ਉਹ ਐਂਡ ਜਿਹੜਾ ਇਸ ਮੌਕੇ ਤੇ ਮੈਮੋਰੈਂਡਮ ਵੀ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਗਿਆ ਹੈ ਔਰ ਉਸ ਦੀਆਂ ਫਾਈਨਲ ਰਿਕਮੈਂਡੇਸ਼ਨ ਮੈਂ ਗੱਲ ਕਰਾਂਗਾ। ਪਰ ਹਰ ਇੱਕ ਨੇ ਉਸ ਸਿਚੁਏਸ਼ਨ ਨੂੰ ਆਰਟੀਕੂਲੇਟ ਕੀਤਾ ਕਿ ਕਿਵੇਂ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਸਿੱਖ ਕਾਕਸ ਦਾ ਹਿੱਸਾ ਨੇ, ਉਹਨਾਂ ਨੇ ਕਿਵੇਂ ਬਰੀਫਿੰਗਸ ਟਾਈਮ ਟੂ ਟਾਈਮ ਕੀਤੀਆਂ ਨੇ ਇਸ ਮੁੱਦੇ ਤੇ ਔਰ ਉੱਥੇ ਹੋ ਕੀ ਰਿਹਾ ਹੈ, ਚੱਲ ਕੀ ਰਿਹਾ ਹੈ, ਕਿਵੇਂ ਰੈਫਰੈਂਡਮ 2020 ਦੀ ਆੜ ਦੇ ਵਿੱਚ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਨੂੰ ਕੁਚਲਿਆ ਜਾ ਰਿਹਾ ਹੈ, ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ। ਔਰ ਮੈਂ ਤਾਂ ਥੋੜ੍ਹਾ ਜਿਹਾ ਇਸ ਦੇ ਵਿੱਚ ਆਪਣੀ ਬਲੰਟ ਲਾਈਨ ਹੀ ਰੱਖੀ। ਮੈਂ ਕਿਹਾ ਜੀ 25-30 ਸਾਲ ਹੋ ਗਏ ਨੇ, ਤੁਹਾਨੂੰ ਵੀ ਦੇਖਦੇ ਹਾਂ, ਅਸੀਂ ਬਥੇਰੀਆਂ ਰਿਪਰੈਜ਼ੈਂਟੇਸ਼ਨਸ ਤੁਹਾਨੂੰ ਵੀ ਦਿੱਤੀਆਂ ਨੇ ਕਿ ਬਈ ਇਹੀ ਮੋਦੀ ਅਮਿਤ ਸ਼ਾਹ ਜਿਹਨੂੰ ਤੁਸੀਂ 12 ਸਾਲ ਅਮਰੀਕਾ 'ਚ ਨਹੀਂ ਆਉਣ ਦਿੱਤਾ, ਤੁਹਾਡੇ ਆਪਣੇ US ਸਰਫ ਦੀ ਰਿਪੋਰਟ ਹੈ ਕਿ ਬਈ ਇਹ ਜਿਹੜਾ ਇਹਨੇ ਕਿਲਿੰਗਸ ਕੀਤੀਆਂ ਹਜ਼ਾਰਾਂ ਦੀਆਂ। ਔਰ ਨਜ਼ਰ ਆ ਰਿਹਾ ਕਿ ਮੋਦੀ ਰਜੀਮ ਨਾਜ਼ੀ ਤਰਜ਼ ਦੇ ਉੱਤੇ ਹੈ, ਕੀ ਕਰ ਰਿਹਾ ਹੈ। ਰਾਦਰ ਇਸ ਪੈਂਡੈਮਿਕ ਦੀ ਆੜ ਦੇ ਵਿੱਚ ਉਹ ਕਾਨੂੰਨ ਵੀ ਜਿਹੜੇ ਨੇ ਬ੍ਰਿਟਿਸ਼ ਦੇ 19ਵੀਂ ਸਦੀ ਦੇ, ਉਹ ਵੀ ਇੰਪਲੀਮੈਂਟ ਹੋ ਰਹੇ ਨੇ ਔਰ ਉਹਦੇ ਥੱਲੇ ਬੇਸਿਕ ਰਾਈਟਸ, ਈਵਨ ਜੇ ਰਿਲੀਜੀਅਸ ਰਾਈਟਸ ਕੇ ਜੂਨ ਦਾ ਮਹੀਨਾ ਗੁਜ਼ਰਿਆ, 36ਵੀਂ ਜਿਹੜੀ ਹੈ ਉਹ ਦੁਖਦ ਯਾਦ ਸੀ। ਦਰਬਾਰ ਸਾਹਿਬ ਦੇ ਬਾਹਰ ਜਿਹੜੀ ਆ ਉਹਨਾਂ ਨੇ ਫੋਰਸ ਲਾ ਕੇ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ। ਰੌਲਾ ਜਿਹੜੇ ਉੱਥੇ ਉਹਨਾਂ ਦੇ ਬੈਠੇ ਏਜੰਟ ਪਾਉਂਦੇ ਨੇ ਜੀ, ਉੱਥੇ ਹਿਸਟਰੀ ਉਹਨਾਂ ਨੇ 3 ਹਿਸਟੋਰੀਕਲ ਗੁਰਦੁਆਰੇ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਔਰ ਮੰਗੂ ਮੱਠ ਇਨ ਉੜੀਸਾ, ਜਗਨਨਾਥਪੁਰੀ ਔਰ ਡੋਂਗਮਾਰ ਇਨ ਸਿੱਕਮ, ਤਿੰਨੋਂ ਹੀ ਜਿਹੜੇ ਨੇ ਉਹ ਹਟਾ ਦਿੱਤੇ ਨੇ ਔਰ ਉੱਥੇ ਉਹਨਾਂ ਨੇ ਜਿਹੜਾ ਕਿਤੇ ਸਕਾਟਸ ਦਾ ਦਫ਼ਤਰ ਖੜਾ ਕਰ ਦਿੱਤਾ, ਕਿਤੇ ਮੰਦਰ ਬਣਾ ਦਿੱਤੇ। ਔਰ ਇਸ ਸਾਰੇ ਦੇ ਥੱਲੇ ਐਂਡ ਕਿਵੇਂ ਉਹਨਾਂ ਨੇ ਫਰੀडम ਦੱਬੀ ਹੈ ਵੀ ਈਵਨ TV 84, ਸਿੱਖ ਸਿਆਸਤ ਔਰ KTV ਸਾਰੇ ਜੂਨ ਤੋਂ ਲੈ ਕੇ ਬੈਨ ਕੀਤੇ ਹੋਏ ਨੇ। ਸੋ ਕਿਸ ਕਿਸਮ ਦਾ ਇਹ ਸਿਸਟਮ ਹੈ ਔਰ ਤੁਹਾਨੂੰ ਲੱਗਦਾ ਵੀ ਇਹ ਬੜੀ ਵੱਡੀ ਡੈਮੋਕ੍ਰੇਸੀ ਹੈ ਜਿਹੜਾ ਤੁਹਾਡੇ ਅਲਾਈ ਬਣ ਗਏ ਨੇ। ਔਰ ਮੈਂ ਕਨਕਲੂਜਨ 'ਚ ਇਹ ਗੱਲ ਕਹੀ ਵਿਦ ਡਿਊ ਜਿਹੜਾ ਰਿਗਾਰਡ ਕਿ ਵੀ ਦੇਖੋ ਬਾਕੀ ਤੁਹਾਡੀਆਂ ਨੀਤੀਆਂ ਨੇ, ਤੁਸੀਂ ਤੁਹਾਡਾ ਦਾਇਰਾਕਾਰ ਰਿਲੀਜੀਅਸ ਫਰੀडम ਜਾਂ ਪੋਲੀਟੀਕਲ ਨਹੀਂ ਹੈ, ਤੁਸੀਂ ਉਹਨੂੰ ਹਿਊਮਨ ਰਾਈਟਸ ਤੱਕ ਰੱਖਣਾ ਚਾਹੁੰਦੇ ਹੋ। ਪਰ ਜੇ ਹਿਊਮਨ ਰਾਈਟਸ ਹੀ ਹੈ, ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੀ ਗਵਰਨਮੈਂਟ ਇਮਰਾਨ ਖਾਨ ਹੋਰਾਂ ਦੀ ਉਹ ਇੱਕ ਗੁੱਡਵਿਲ ਜੈਸਚਰ 72 ਸਾਲ ਬਾਅਦ ਸਿੱਖਾਂ ਨੂੰ ਦਿੰਦੀ ਹੈ। ਤੁਸੀਂ ਇਹ ਦੇਖੋ ਕਿ ਵੀ ਉਹਨਾਂ ਨੇ ਕਿਵੇਂ ਰੁਕਾਵਟਾਂ ਖੜੀਆਂ ਕੀਤੀਆਂ। 29 ਜੂਨ ਤੋਂ ਪਾਕਿਸਤਾਨ ਨੇ ਖੋਲ੍ਹ ਦਿੱਤਾ ਕਰਤਾਰਪੁਰ ਸਾਹਿਬ ਕੋਰੀਡੋਰ। ਅਯੁੱਧਿਆ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ ਜਾ ਸਕਦਾ ਹੈ, ਜਗਨਨਾਥਪੁਰੀ ਦੇ ਵਿੱਚ ਰੱਥ ਯਾਤਰਾ ਹੋ ਸਕਦੀ ਹੈ, ਅਮਰਨਾਥ ਦੀ ਯਾਤਰਾ ਹੋ ਸਕਦੀ ਹੈ, ਸਿੱਖ ਕਿਉਂ ਨਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਸਕਦੇ। ਸੋ ਕੁੱਲ ਮਿਲਾ ਕੇ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਅੱਜ ਜਿਹੜੇ ਹਾਲਾਤ ਨੇ ਤੁਹਾਡੀ ਮਜਬੂਰੀ ਵੀ ਹੋਏਗੀ, ਚੀਨ ਦੇ ਨਾਲ ਜਿਹੜਾ ਪਾਰਟ ਚੱਲ ਰਿਹਾ, ਲੇਕਿਨ ਜੇ ਤੁਸੀਂ ਸਾਊਥ ਏਸ਼ੀਆ 'ਚ ਪਰਮਾਨੈਂਟ ਪੀਸ, ਪ੍ਰੋਸਪੈਰਿਟੀ ਐਂਡ ਸਟੇਬਿਲਿਟੀ ਚਾਹੁੰਦੇ ਹੋ ਤੇ ਫਿਰ ਬਫਰ ਸਟੇਟ ਸਿੱਖਾਂ ਦੀ ਖਾਲਿਸਤਾਨ ਜਿਹੜੀ ਕਿ ਤਿੰਨੋਂ ਹੀ ਨਿਊਕਲੀਅਰ ਆਰਮਡ ਕੰਟਰੀਜ਼ ਚੀਨ, ਪਾਕਿਸਤਾਨ ਔਰ ਭਾਰਤ ਦੇ ਵਿਚਾਲੇ ਹੋਣੀ ਚਾਹੀਦੀ ਹੈ। ਇਹੀ ਸੋਲੂਸ਼ਨ ਹੈ। ਔਰ ਜ਼ਾਹਰ ਹੈ ਕਿ ਉਹਨਾਂ ਨੇ ਕੁਝ ਸਵਾਲ ਵੀ ਲਏ ਔਰ ਉਹਨਾਂ ਨੇ ਤਾਂ ਆਪਣੇ ਦਾਇਰਾਕਾਰ 'ਚ ਰਹਿਣਾ ਹੁੰਦਾ, ਪਰ ਅਸੀਂ ਨਾ ਸਿਰਫ ਵਰਬਲੀ ਜਿਹੜਾ ਉਹ ਸਾਰੇ 'ਚ ਲਿਆਂਦਾ, ਈਵਨ ਜਿਹੜੇ ਇਸ ਸਾਰੇ ਦੇ ਵਿੱਚ ਕਿਉਂਕਿ ਪ੍ਰੈਜ਼ੀਡੈਂਟ ਨੂੰ ਐਡਰੈਸਡ ਮੈਮੋਰੈਂਡਮ ਹੈ ਵਾਇਆ ਸਟੇਟ ਡਿਪਾਰਟਮੈਂਟ ਔਰ ਮਾਈਕ ਪੋਂਪੀਓ ਔਰ ਵਾਈਸ ਪ੍ਰੈਜ਼ੀਡੈਂਟ ਨੂੰ ਵੀ, ਔਰ ਉਹਦੇ 'ਚ ਜਿਹੜਾ 3 ਕਨਕਲੂਜਨ ਉਹਨਾਂ ਨੇ ਜਿਹੜੇ ਕੱਢੇ ਨੇ, ਮੈਂ ਕਿਉਂਕਿ ਡਾਕੂਮੈਂਟੇਸ਼ਨ ਹੈ ਔਰ ਕਿਸੇ ਨੂੰ ਇਹ ਭੁਲੇਖਾ ਨਾ ਹੋਏ ਕਿ ਵੀ ਕਿਸੇ ਨੇ ਕੋਈ ਵਰਡ ਮਿਸ ਕੀਤੇ ਨੇ। ਸੋ ਪਹਿਲਾ ਸੀ ਕਿ ਵੀ ਅਸੀਂ ਕੀ ਮੰਗਦੇ ਹਾਂ ਤੁਹਾਡੇ ਤੋਂ, ਵੀ ਆਰ ਰਿਕੁਐਸਟਿੰਗ ਦੈਟ ਸਟੇਟ ਡਿਪਾਰਟਮੈਂਟ ਐਕਟ ਔਨ US ਸਰਵਸ ਰਿਕਮੈਂਡੇਸ਼ਨਸ ਟੂ ਐਡ the nation of India to the list of countries of particular concern for the gross human rights violations against the Sikhs and other minority communities.
ਹੁਣ US ਸਰਫ ਨੇ ਜਿਹੜੀ ਰਿਪੋਰਟ ਇਸ ਸਾਲ ਦਿੱਤੀ ਹੈ, ਜੀ। ਉਹਨਾਂ ਨੇ ਕਿਹਾ ਵੀ ਭਾਰਤ 'ਚ ਘੱਟ ਗਿਣਤੀਆਂ ਤੇ ਇੰਨੇ ਜ਼ੁਲਮ ਹੋ ਰਹੇ ਨੇ ਕਿ ਇਹਨਾਂ ਨੂੰ ਬਲੈਕ ਲਿਸਟ ਕਰੋ, ਔਰ ਉਹਦੇ ਲਈ ਇੱਕ ਟਰਮ ਕੰਟਰੀ ਆਫ ਕੰਸਰਨ ਹੈ ਕਿ ਮੋਸਟ ਜਿੱਥੇ ਵਾਇਓਲੇਸ਼ਨ ਹੋ ਰਹੀ ਹੈ ਵੀ ਇੰਡੀਆ ਨੂੰ ਇਹਦੇ 'ਚ ਲਿਆਓ, ਜੋ ਉੱਥੇ ਮਾਈਨੋਰਟੀਜ਼ ਨਾਲ। ਅਸੀਂ ਵੀ ਉਹਨੂੰ ਕਹਿੰਦਾ ongoing abuses in India against minorities have made US surf to place India on tier 2 watch list since 2009 ਕਿ 2009 ਤੋਂ ਆਲਰੇਡੀ ਇੰਡੀਆ ਟਾਇਰ 2 ਤੇ ਹੈ। ਜੀ। ਹੁਣ ਇਹਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਬਣਾਓ। ਬਿਲਕੁਲ। ਅੰਡਰ ਪ੍ਰਾਈਮ ਮਿਨਿਸਟਰ ਮੋਦੀ's BJP administration, state sanctioned persecution and discrimination has sharply escalated for millions of Indian citizens. 8 states in India have enacted anti-conversion legislations ਕਿ ਉੱਥੇ ਜ਼ੁਲਮ ਹੋ ਰਹੇ ਨੇ, ਔਰ 8 ਸਟੇਟਾਂ ਭਾਰਤ ਦੀਆਂ ਨੇ ਆਲਰੇਡੀ ਕਨਵਰਸ਼ਨ ਦੇ ਖਿਲਾਫ ਲਾਅ ਬਣਾਏ ਨੇ, ਜਿਹਦਾ ਮਤਲਬ ਹਿੰਦੂ ਬਣਾਉਣਾ। ਜਿਹੜੇ ਹਿੰਦੂ ਬਣ ਰਹੇ ਨੇ ਉੱਥੇ ਕਿਸੇ ਲਾਅ ਦੀ ਲੋੜ ਨਹੀਂ ਹੈ, ਜੀ। ਪਰ ਜੇ ਕੋਈ ਹੋਰ ਪਾਸੇ ਜਾਣਾ ਚਾਹੁੰਦਾ ਤੇ ਉੱਥੇ ਉਹਨਾਂ ਦੀ ਹਰਾਸਮੈਂਟ ਹੈ ਕਿਉਂਕਿ ਕਾਨੂੰਨ ਬਣਾਇਆ। ਸੋ ਬਿਲਕੁਲ। ਪਹਿਲੀ ਰਿਕਮੈਂਡੇਸ਼ਨ ਇਹ ਹੈ ਵੀ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ। ਜੀ। ਦੂਸਰਾ, ਹੈਲਪ ਐਸਟੈਬਲਿਸ਼ ਏ ਡਾਇਲੋਗ with Afghanistan government to protect the Afghan Sikhs who choose to stay back in Afghanistan ਕਿ ਵੀ ਉਹਦੇ 'ਚ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ, ਮੈਂ ਕਿਹਾ ਜੀ ਤੁਹਾਡੇ 22 ਸੈਨੇਟਰ ਲਿਖਦੇ ਨੇ ਜੀ। ਕਿ ਇਹਨਾਂ ਨੂੰ ਜਿਹੜਾ ਅਫਗਾਨ ਸਿੱਖ ਜਿਨ੍ਹਾਂ ਦੀ ਉੱਥੇ ਨਹੀਂ ਰਹਿਣਾ ਚਾਹੁੰਦੇ, ਹਮਲੇ ਹੋਏ ਨੇ, ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਹੈ, ਉਹਨਾਂ ਦੇ 25 ਦੇ ਕਰੀਬ ਮਾਰੇ ਗਏ, ਫਿਰ ਕ੍ਰੀਮੇਟ ਕਰਨਗੇ ਉੱਥੇ ਹੋਇਆ ਕਿ ਵੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰਿਫਿਊਜੀ ਸਟੇਟਸ ਦੇ ਕੇ ਅਮਰੀਕਾ ਲਿਆ ਸਕਦੇ। ਜੀ। ਸੋ ਮੈਂ ਕਿਹਾ ਵੀ ਉਹ ਉਸ ਹੱਦ ਤੱਕ ਉੱਥੇ ਚੱਲ ਰਿਹਾ ਹੈ ਵੀ ਉਹਨਾਂ ਨੇ ਇਹ ਨਹੀਂ ਹੈ ਕਿ ਵੀ ਉਹ ਇੰਡੀਆ ਜਾਣਾ ਵੀ ਜਿਹੜਾ ਉਹਨਾਂ ਦੇ ਲਈ ਇਵੇਂ ਹੀ ਹੈ ਕਿ ਫਰਾਈਂਗ ਪੈਨ ਟੂ ਦਾ ਫਾਇਰ। ਬਿਲਕੁਲ। ਇਹ ਕਿ ਭਾਈ ਉਹਦੇ ਚੋਂ ਨਿਕਲੇ ਫਰਾਈਂਗ ਪੈਨ ਚੋਂ ਤੇ ਉਹ ਅੱਗ ਦੇ ਵਿੱਚ ਡਿੱਗ ਪਏ। ਪਰ ਤੁਸੀਂ ਜਿਹੜਾ ਉਹਨਾਂ ਨੂੰ ਨਹੀਂ ਇਹ ਦਿੱਤਾ ਹੈ। ਲੇਕਿਨ ਕੁਝ ਸਿੱਖ ਐਸੇ ਨੇ ਜਿਹੜੇ ਅਫਗਾਨਿਸਤਾਨ ਅੱਜ ਵੀ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਸਿੱਖਾਂ ਦੇ ਇਤਿਹਾਸਕ ਗੁਰਦੁਆਰੇ ਨੇ, ਉਸ ਮਿੱਟੀ ਨੂੰ ਉਹ ਪਿਆਰ ਕਰਦੇ ਨੇ। ਸੋ ਇਹ ਅਫਗਾਨਿਸਤਾਨ ਗਵਰਨਮੈਂਟ ਦੇ ਨਾਲ ਸਾਡਾ ਡਾਇਲੋਗ ਜਿਹੜਾ ਹੋਏ ਤਾਂ ਕਿ ਜੇ ਤੁਸੀਂ ਉੱਥੇ ਬੈਠੇ ਹੋ ਤਾਂ ਉਹਨਾਂ ਦੀ ਪ੍ਰੋਟੈਕਸ਼ਨ ਨੂੰ ਗਵਰਨਮੈਂਟ ਜਿਹੜਾ ਗਾਰੰਟੀ ਕਰੇ। ਔਰ ਤੀਸਰਾ ਔਰ ਕਨਕਲੂਡਿੰਗ ਜਿਹੜਾ ਸੀ ਵਿਦ ਦਾ ਕਰੰਟ ongoing crisis in South Asia including Afghanistan, Pakistan, China and India, Sikhs are being uprooted on a daily basis। ਅਫਗਾਨਿਸਤਾਨ 'ਚੋਂ ਜੋ ਚੱਲ ਰਿਹਾ ਹੈ ਡੇਲੀ ਬੇਸ ਤੇ ਅਪਰੂਟ ਹੋ ਰਹੇ ਨੇ, ਇੰਡੀਆ ਜੋ ਕਰ ਰਿਹਾ ਹੈ ਉਹਦੇ ਥੱਲੇ ਵੀ ਨਿਕਲ ਰਹੇ ਨੇ। ਕਿੰਨੇ ਇੱਥੇ ਕੋਈ ਮੈਕਸੀਕੋ 'ਚ ਫਸਿਆ, ਕੋਈ ਏਜੰਟਾਂ ਦੇ ਢੇਰ ਚੜ੍ਹਦਾ ਹੈ ਇੱਥੇ ਕਿਉਂਕਿ ਉਹ ਅਸਾਈਲਮ ਲਈ ਆਉਂਦੇ ਨੇ, ਉੱਥੇ ਜੋ ਹਾਲਾਤ ਇੰਡੀਆ 'ਚ ਬਣੇ ਹੋਏ ਨੇ ਸੋ ਉੱਥੋਂ ਅਪਰੂਟ ਹੋ ਰਹੇ ਨੇ। ਮੈਨੀ ਸਿੱਖਸ ਆਰ ਲੀਵਿੰਗ ਇੰਡੀਆ and finding refuge in other countries because of institutionalized religious persecution and failure of justice of crimes committed against humanity by India ਕਿ ਉੱਥੇ persecution ਨੂੰ legalize ਕਰ ਦਿੱਤਾ ਹੈ ਹਕੂਮਤ ਜੋ ਕਰ ਰਹੀ ਹੈ, ਉਹਨਾਂ ਦੇ ਵਿਜੀਲਾਂਟੇ ਗਰੁੱਪ ਕਰ ਰਹੇ ਨੇ। ਸੋ ਉਹ ਬਾਹਰ ਆ ਕੇ ਜਿਹੜੇ ਨੇ ਉਹ ਰਿਫਿਊਜ ਲੈ ਰਹੇ ਨੇ। The Afghan Sikhs who are leaving to go to India are not going there as a country of first choice but have no alternatives ਕਿ ਸਿੱਖ ਅਫਗਾਨਿਸਤਾਨ ਦੇ ਜੇ ਤੁਸੀਂ ਇੱਥੇ ਰੱਖਿਆ ਹੁੰਦਾ ਸੱਦੋ ਉਹਨਾਂ ਨੂੰ ਤੇ ਉਹ ਕੋਈ ਇੰਡੀਆ ਸੁਪਨੇ 'ਚ ਵੀ ਨਾ ਸੋਏ, ਉਹਨਾਂ ਕੋਲ ਕੋਈ ਚੋਇਸ ਨਹੀਂ ਹੈ ਉਹਨਾਂ ਦੇ ਜਾਣ ਦਾ। ਦੇ ਨੋ what will be their fate once they land in India। ਉਹਨਾਂ ਨੂੰ ਇਹ ਵੀ ਪਤਾ ਹੈ ਵੀ ਇੰਡੀਆ 'ਚ ਅਲਟੀਮੇਟਲੀ ਕਿਸੇ ਕੋਲ ਜੌਬ ਨਹੀਂ ਹੋਣਾ, ਉੱਥੇ ਇੱਕ ਪਰਸੀਕਿਊਸ਼ਨ ਤੋਂ ਨਿਕਲ ਕੇ ਦੂਸਰੀ ਹੈ। ਹੈਂਸ ਵੀ ਸੁਜੈਸਟ ਔਰ ਇਹ ਬੜੀ ਸਟਰੋਂਗ ਵਰਲਡ ਸਿੱਖ ਪਾਰਲੀਮੈਂਟ ਦੀ ਅਮਰੀਕਾ ਦੇ ਚਾਰੋਂ ਹੀ ਡੈਸਕਸ ਦੇ ਔਰ ਸਟੇਟ ਡਿਪਾਰਟਮੈਂਟ ਨੂੰ ਇਹ ਰਿਕਮੈਂਡੇਸ਼ਨ ਇਹ ਛੋਟੀ ਗੱਲ ਨਹੀਂ ਹੈ ਜਿਹਦੇ 'ਚ ਸਾਰੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਦਾ ਮੈਂ ਕਿਹਾ ਕਿ ਉਹਦੇ 'ਚ ਪਾਰਟਿਸਿਪੈਂਟ ਨੇ। ਵੀ ਸੁਜੈਸਟ that a buffer state be created between India, Pakistan and China that will bring peace and harmony to the region of South Asia ਕਿ ਖਾਲਿਸਤਾਨ ਦੀ ਸਟੇਟ ਜਿਹੜੀ ਹੈ ਸਿੱਖਾਂ ਦੀ ਇੱਕ ਬਫਰ ਸਟੇਟ ਬਣਾਈ ਜਾਏ ਤਾਂ ਕਿ ਇਹਨਾਂ ਤਿੰਨਾਂ ਦੇ ਵਿਚਾਲੇ ਚਾਈਨਾ, ਅਮਰੀਕਾ ਔਰ ਪਾਕਿਸਤਾਨ ਤਿੰਨੋਂ ਹੀ ਜਿਹੜੀਆਂ ਨਿਊਕਲੀਅਰ ਪਾਵਰਸ ਨੇ ਤਾਂ ਕਿ ਉਸ ਖਿੱਤੇ ਦੇ ਵਿੱਚ ਅਮਨ ਔਰ ਸਦਭਾਵਨਾ ਜਿਹਨੂੰ ਹਾਰਮਨੀ ਕਹਿੰਦੇ ਨੇ ਇਹ ਹੋਏ। ਸੋ ਮੈਂ ਸਮਝਦਾ ਵੀ ਇਹ ਇੱਕ ਕਾਫੀ ਬੋਲਡ ਸਿੱਖ ਜਥੇਬੰਦੀਆਂ ਦਾ ਐਂਡੇਵਰ ਹੈ, ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਇਸ ਤੇ ਅੱਗੋਂ ਫੋਲੋ ਅਪ ਵੀ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਜੋ ਥਰਡ ਵਾਲਾ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤੀ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਭਾਰਤੀ ਸੰਵਿਧਾਨ ਚੋਂ ਜੋ ਸੈਕੂਲਰ ਅਤੇ ਜੋ ਸੋਸ਼ਲਿਸਟ ਜੋ ਸ਼ਬਦ ਹੈ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ, ਜਿਸ ਦਾ ਮਤਲਬ ਹੈ ਕਿ ਭਾਰਤ ਇੱਕ ਹਿੰਦੂ ਸਟੇਟ ਐਲਾਨੀ ਜਾਵੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹਨੇ ਵੀ ਇਹ ਟਰਮ ਪੋਪੂਲਰ ਕੀਤੀ ਕਿ ਜਿਹੜੇ ਕ੍ਰਾਈਸਿਸ ਹੁੰਦੇ ਨੇ ਉਹ ਓਪਰਚੁਨਿਟੀ ਵੀ ਹੁੰਦੇ ਨੇ ਜੀ, ਤੇ ਜੇ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਚੁੱਕਿਆ ਇਸ ਵੇਲੇ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਤਾਂ ਉਹ ਭਾਰਤੀ ਹਾਕਮਾਂ ਨੇ। ਬਿਲਕੁਲ, ਉਹਨਾਂ ਦੀ ਪੇਰੈਂਟ ਬਾਡੀ RSS ਨੇ, ਜਿਹੜੀ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਜਿਸ ਤੇਜ਼ੀ ਦੇ ਨਾਲ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਆਰਡੀਨੈਂਸ ਲਿਆਂਦਾ ਹੈ, ਜਿਵੇਂ ਸਟੇਟਾਂ ਦੀਆਂ ਪਾਵਰ ਜਿਹੜੀਆਂ ਰਹਿੰਦੀਆਂ ਖੁੰਦੀਆਂ ਸੀ ਉਹ ਵੀ ਹੜੱਪ ਲਈਆਂ, ਜਿਵੇਂ ਫਾਰਮਰਸ ਦਾ ਕੰਟਰੋਲ ਲੈਣ ਲਈ ਫਾਰਮ ਲੈਂਡਸ ਦਾ ਡਾਇਰੈਕਟ 3 ਆਰਡੀਨੈਂਸ ਲਿਆਂਦੇ ਨੇ ਜੀ। ਔਰ ਐਜੂਕੇਸ਼ਨ ਦੇ ਹਵਾਲੇ ਨਾਲ ਅਸੀਂ ਕੱਲ ਇਸ ਦੇ ਉੱਤੇ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਈਵਨ ਕਰਨਾਟਕਾ ਜਿੱਥੇ BJP ਦੀ ਹਕੂਮਤ ਹੈ, ਟੀਪੂ ਸੁਲਤਾਨ ਦੇ ਉੱਤੇ ਟੌਪਿਕ ਹੀ ਜਿਹੜਾ ਉਹ ਪੂਰਾ ਚੈਪਟਰ ਉਡਾ ਦਿੱਤਾ ਗਿਆ। ਪੰਜਾਬ ਦੇ ਵਿੱਚ ਤਾਂ ਇਹ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ। ਈਵਨ ਇੱਕ TV ਇੰਟਰਵਿਊ ਸੀ ਕਿ ਪੰਜਾਬ 'ਚ RSS ਦੇ 300 ਤੋਂ ਜ਼ਿਆਦਾ ਇਸ ਕਿਸਮ ਦੇ ਸਕੂਲ ਜਿਹੜੇ ਪੰਜਾਬ ਦੇ ਜਿਹੜਾ ਮੱਝ ਹੈ ਜਿੱਥੇ ਸਿੱਖੀ ਦਾ ਸੈਂਟਰ ਰਿਹਾ ਉੱਥੇ ਖੋਲੇ ਹੋਏ ਨੇ, ਕਿਵੇਂ ਉਹਨਾਂ 'ਚ ਅੰਨਾ ਪੈਸਾ ਆ ਰਿਹਾ ਹੈ ਔਰ ਉਹ ਬ੍ਰੇਨ ਵਾਸ਼ ਕਰ ਰਹੇ ਨੇ। ਔਰ ਇਸ ਸਾਰੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਆਲਰੇਡੀ ਨਾ ਤਾਂ ਇਹਨਾਂ ਦਾ ਨਾਗਪੁਰ ਜਿਹੜਾ RSS ਦਾ ਹੈੱਡਕੁਆਰਟਰ ਉੱਥੇ ਤਿਰੰਗਾ ਨਹੀਂ ਝੁਲਦਾ, ਉੱਥੇ ਇਹਨਾਂ ਦਾ ਪੀਲਾ ਧਵਜ ਜਿਹੜਾ ਉਹ ਹੈਗਾ, ਔਰ ਨਾ ਇਹ ਜਨਗਣ ਮਨ ਗਾਉਂਦੇ ਨੇ, ਨਾ ਹੀ ਇਹ ਭਾਰਤੀ ਸੰਵਿਧਾਨ ਨੂੰ ਮੰਨਦੇ ਨੇ। ਇਹਨਾਂ ਲਈ ਤਾਂ ਮਨੂ ਸਮ੍ਰਿਤੀ ਜਿਹੜੀ ਜ਼ਾਤ ਪਾਤ 'ਚ ਯਕੀਨ ਰੱਖਦੀ ਉਹ ਇਹਨਾਂ ਦਾ ਸੰਵਿਧਾਨ ਹੈ। ਔਰ ਇਹਨਾਂ ਨੇ ਹੌਲੀ ਹੌਲੀ ਇਕੱਲਾ ਇਹ ਨਹੀਂ ਕਿ ਵੀ ਆਰਟੀਕਲ 370 ਕਸ਼ਮੀਰ 'ਚੋਂ ਖਤਮ ਕੀਤਾ। ਅਗਲਾ ਪਾਰਟ ਇਹਨਾਂ ਦਾ ਜਿਹੜਾ ਮੁਸਲਿਮ ਪਰਸਨਲ ਲਾਅ ਹੈ ਜਿਹਨੂੰ ਇਹ ਐਡਵੋਕੇਸੀ ਜਿਹਦੀ ਕਰਦੇ ਨੇ ਕਿ ਭਾਈ ਇੱਕ ਲਾਅ ਹੋਣਾ ਚਾਹੀਦਾ ਹੈ। ਫਿਰ ਮੁਸਲਿਮ ਪਰਸਨਲ ਲਾਅ ਗਿਆ, ਕ੍ਰਿਸਚੀਅਨ, ਜੂਜ਼, ਪਾਰਸੀ ਉਹ ਤਾਂ ਨਾਲ ਹੀ ਉੱਡ ਗਿਆ। ਸਿੱਖ ਜਿਹੜੇ ਮੰਗ ਕਰਦੇ ਸੀ ਸਿੱਖ ਪਰਸਨਲ ਲਾਅ ਉਹ ਤਾਂ ਲਾਈਨ ਤੋਂ ਹੀ ਬਾਹਰ ਹੋ ਗਏ। ਹੁਣ ਇਸ ਸਾਰੇ ਦੇ ਬਾਵਜੂਦ ਉਹਨਾਂ ਨੂੰ ਲੱਗਦਾ ਹੈ ਵੀ ਅਜੇ ਵੀ ਜਿਹੜੀ ਕਨਸਟੀਟਿਊਸ਼ਨ ਬਾਰੇ ਦੀ, ਕਿਉਂਕਿ ਸਹੁੰ ਖਾਧੀ ਜਾਂਦੀ ਹੈ, ਅਦਾਲਤਾਂ ਵੀ ਇਹਨਾਂ ਨੇ ਕਾਬੂ ਕਰ ਲਈਆਂ, ਜਿਸ ਕਿਸਮ ਦੇ ਮਰਜ਼ੀ ਦੇ ਫੈਸਲੇ ਲੈ ਰਹੇ ਨੇ। ਅਦਰਵਾਈਜ਼ ਬਾਬਰੀ ਮਸਜਿਦ ਦੇ ਉੱਤੇ ਜਿਹੜਾ ਉਹਦਾ ਸਟਰਕਚਰ ਢਾਣ ਵਾਲਿਆਂ ਦੇ ਹਵਾਲੇ ਨਾਲ ਸੁਪਰੀਮ ਕੋਰਟ ਕਰਦਾ ਜੀ ਕਿ ਤੁਸੀਂ ਮੰਦਿਰ ਬਣਾ ਲਓ। ਹੁਣ ਜਿਹੜੀਆਂ ਆਲਰੇਡੀ ਹਾਲਾਂ ਭਾਰਤੀ ਸੰਵਿਧਾਨ ਦੇ ਵਿੱਚ ਇਹਨਾਂ 72 ਸਾਲਾਂ ਦੇ ਵਿੱਚ 100 ਤੋਂ ਜ਼ਿਆਦਾ ਅਮੈਂਡਮੈਂਟਸ ਹੋਈਆਂ ਨੇ, ਸੋਧਾਂ ਹੋਈਆਂ ਨੇ। ਔਰ ਇੱਕ ਸੋਧ ਜਿਹੜੀ 42nd ਅਮੈਂਡਮੈਂਟ ਸੀ 1976 'ਚ ਇੰਦਰਾ ਗਾਂਧੀ ਦੇ ਪੀਰੀਅਡ, ਕਿਉਂਕਿ ਐਮਰਜੈਂਸੀ ਲੱਗੀ ਸੀ,
ਔਰ ਉਹ ਜਿਹੜੇ ਭਾਰਤੀ ਕਨਸਟੀਟਿਊਸ਼ਨ ਦਾ ਪ੍ਰੀਐਂਬਲ ਸੀ, ਜਿਹਨੂੰ ਅਸੀਂ ਭੂਮਿਕਾ ਕਹਿੰਦੇ ਹਾਂ, ਜੀ। ਉਹਦੇ 'ਚ ਐਡ ਕੀਤਾ ਗਿਆ ਵੀ ਇੰਡੀਆ ਜਿਹੜਾ ਉਹ ਸੋਸ਼ਲਿਸਟ ਔਰ ਸੈਕੂਲਰ ਕੰਟਰੀ ਹੈ। ਹਾਲਾਂਕਿ ਬਿਲਕੁਲ। ਕਨਸਟੀਟਿਊਸ਼ਨ ਦੀ ਜਿਹੜੀ ਮੌਲਿਕਤਾ ਹੈ ਜਾਂ ਉਹਦੀਆਂ ਬੇਸਿਕਸ ਨੇ, ਫੰਡਾਮੈਂਟਲਸ ਨੇ, ਉਹਨਾਂ ਦੇ ਵਿੱਚ ਹੀ ਉਹਨੂੰ ਧਰਮ ਨਿਰਪੱਖਤਾ ਐਲਾਨਿਆ ਗਿਆ ਸੀ ਕਿ ਭਾਈ ਹਰ ਧਰਮ ਦਾ ਹੋਏਗਾ। ਹਾਲਾਂ ਵੱਖਰੀ ਗੱਲ ਹੈ, ਸਿੱਖਾਂ, ਬੌਧੀਆਂ, ਜੈਨੀਆਂ ਨੂੰ ਆਰਟੀਕਲ 25(20) ਦੇ ਥੱਲੇ, ਹਿੰਦੂਆਂ ਥੱਲੇ ਨੜ ਦਿੱਤਾ ਗਿਆ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਦੋਂ ਵੀ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਹਿੰਦੂ ਮਹਾਸਭਾ ਦੇ ਪ੍ਰਭਾਵ ਵਾਲੇ, RSS ਦੇ ਪ੍ਰਭਾਵ ਵਾਲੇ, ਕਿਉਂਕਿ ਕਾਂਗਰਸ ਦੀ ਮੈਜੋਰਿਟੀ ਸੀ ਉਹਦੇ 'ਚ, ਉਹਨਾਂ ਦੀ ਕੋਸ਼ਿਸ਼ ਸੀ ਕਿ ਇਹਦਾ ਨਾਂ ਵੀ ਜਿਹੜਾ ਉਹ ਬਦਲਿਆ ਜਾਏ, ਇਹਨੂੰ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਐਲਾਨਿਆ ਜਾਏ, ਜਿਹੜੀ ਕਾਂਸਟੀਟਿਊਸ਼ਨ 'ਚ ਨਹੀਂ ਹੈ। ਬਾਅਦ ਦੇ ਵਿੱਚ ਇਹਨਾਂ ਨੇ ਲਿਆ ਕੇ ਉਹਨੂੰ ਥੋਪਿਆ। ਔਰ ਇਸੇ ਤਰੀਕੇ ਦੇ ਨਾਲ ਗਾਂ ਦੀ ਸਲੌਟਰ ਦੇ ਉੱਤੇ ਪਾਬੰਦੀ ਲਾਉਣ ਦੀ ਮੰਗ, ਪਰ ਕਿਉਂਕਿ ਅਜੇ ਤੱਕ ਥੋੜਾ ਬਹੁਤ ਉਹ ਪ੍ਰਭਾਵ ਜਿਹੜੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਦੂਸਰੇ ਲੋਕ ਵੀ ਉੱਥੇ ਬੈਠੇ ਸੀ, ਔਰ ਨਹਿਰੂ ਨੂੰ ਵੀ ਲੱਗਦਾ ਸੀ ਕਿ ਵੀ ਇਹ ਬਿਲਕੁਲ ਹੀ ਧੋਖਾ ਹੋਏਗਾ। ਅੰਦਰ ਤਾਂ 1962 ਤੱਕ ਪਹੁੰਚਦੇ ਆ ਤਾਂ 1963 ਦੀ ਰਿਪਬਲਿਕ ਡੇ ਪੈਰੇਡ ਜਿਹੜੀ ਦਿੱਲੀ 'ਚ ਹੋਈ, ਉਹਦੇ 'ਚ ਨਹਿਰੂ ਨੇ ਇਨਵਾਈਟ ਕੀਤਾ RSS ਨੂੰ, ਮਾਰਚ ਕੀਤਾ ਉਹਨਾਂ ਨੇ ਉਹਨਾਂ ਦੇ ਨਾਲ, ਔਰ ਤਾਰੀਫ ਕੀਤੀ ਕਿ ਜੀ RSS ਨੇ 62 ਦੇ ਵਿੱਚ ਬਹੁਤ ਸੇਵਾ ਕੀਤੀ ਚੀਨ ਦੇ ਨਾਲ ਲੜਾਈ ਵੇਲੇ। ਸੋ ਇਸ ਸਾਰੇ ਦੇ ਥੱਲੇ ਅਸੀਂ ਦੇਖ ਰਹੇ ਹਾਂ ਕਿ ਹੁਣ ਕਿਵੇਂ ਕਨਸਟੀਟਿਊਸ਼ਨਲੀ ਇਹ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਵੱਲ ਲਿਜਾ ਰਹੇ ਨੇ। ਔਰ ਇਹ ਖਬਰ ਜਿਹੜੀ ਅੱਜ ਦੇ ਪ੍ਰੋਮੀਨੈਂਟਲੀ ਹੈ ਕਿ ਦੋ ਵਕੀਲਾਂ ਨੇ, ਇੱਕ ਉਹਨਾਂ 'ਚ ਐਡਵੋਕੇਟ ਬਲਰਾਮ ਸਿੰਘ ਹੈ, ਇੱਕ ਕਰੁਣੇਸ਼ ਕੁਮਾਰ ਸ਼ੁਕਲ ਹੈ, ਔਰ ਇੱਕ ਇੰਡੀਵਿਜੂਅਲ ਹੈ ਪ੍ਰਵੇਸ਼ ਕੁਮਾਰ। ਉਹਨਾਂ ਨੇ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਕੀਤੀ ਹੈ ਕਿ ਜਿਹੜਾ ਕਨਸਟੀਟਿਊਸ਼ਨ ਦੀ ਪ੍ਰੀਐਂਬਲ ਦੇ ਵਿੱਚ 42nd ਅਮੈਂਡਮੈਂਟ ਦੇ ਕੀਤੀ ਗਈ, ਜਿਹਦੇ 'ਚ ਲਫ਼ਜ਼ ਸੋਸ਼ਲਿਸਟ ਔਰ ਸੈਕੂਲਰ ਇਸਤੇਮਾਲ ਕੀਤੇ ਗਏ ਨੇ, ਇਹ ਕਨਸਟੀਟਿਊਸ਼ਨ 'ਚੋਂ ਕੱਢੇ ਜਾਣ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਐਂਟਾਈਥੈਟੀਕਲ ਨੇ ਕਨਸਟੀਟਿਊਸ਼ਨਲ ਟੈਨੇਟਸ ਦੇ, ਔਰ ਇਹ ਹਿੰਦੁਸਤਾਨ, ਭਾਰਤ ਦਾ ਜਿਹੜਾ ਹਿਸਟੋਰੀਕਲ ਔਰ ਕਲਚਰਲ ਥੀਮ ਹੈ ਉਹਦੇ ਅਗੇਂਸਟ ਨੇ। ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਅਮੈਂਡਮੈਂਟ ਸੀ, ਇਟ ਵਾਜ਼ ਇਲੀਗਲ ਫॉर ਵਾਇਲੇਟਿੰਗ ਕਨਸੈਪਟ ਆਫ freedom of speech and expression enumerated in Article 19(1)(a) of Constitution and the right to freedom of religion granted under Article 25th of। ਉਹਨਾਂ ਨੇ ਕਿਹਾ ਜੀ ਉਹ ਰਿਲੀਜੀਅਸ ਫਰੀडम ਦਿੰਦਾ, ਤੁਸੀਂ ਕਹਿ ਰਹੇ ਹੋ ਇਹ ਸੋਸ਼ਲਿਸਟ ਹੈ। ਇਹ ਸੋਸ਼ਲਿਸਟ ਕਿਵੇਂ ਹੋ ਗਿਆ ਭਾਰਤ? ਫਿਰ ਉਹਦੇ ਵਿੱਚ ਜਿਹੜਾ ਅਲਟੀਮੇਟਲੀ ਦੱਸਦਾ ਵੀ RSS ਦੇ ਇਹ ਪਿੱਠੂ ਕਿੱਥੇ ਲਿਜਾਣਾ ਚਾਹੁੰਦੇ ਨੇ ਇਹ ਸਾਰਿਆਂ ਨੂੰ। ਉਹਨਾਂ ਨੇ ਕਿਹਾ ਕਿ ਵੀ ਇਹ ਇਟ ਸੈਡ ਦਾ ਅਮੈਂਡਮੈਂਟ ਵਾਜ਼ ਆਲਸੋ ਅਗੇਂਸਟ the historical and cultural theme of Great Republic of Bharat, the oldest civilization of the world। ਕਿ ਜੀ ਇਹ ਤਾਂ ਜਿਹੜਾ ਸਾਡਾ ਭਾਰਤ ਦਾ ਕਨਸੈਪਟ ਹੈ oldest ਕਿੱਥੋਂ ਹੋ ਗਈ? ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ one of the oldest ਇਹ ਚੱਲ ਜਾਂਦਾ ਹੈ ਕਿ ਜੀ ਇੰਡਸ ਵੈਲੀ, ਉਹ ਵੀ ਨਾਲ ਹੀ ਇੰਡਸ ਵੈਲੀ ਤੁਹਾਡੀ ਕਿਹੜੀ ਗੰਗਾ ਜਮਨਾ ਦੀ ਸਿਵਲਾਈਜੇਸ਼ਨ ਸੀ, ਉਹ ਤਾਂ ਬਾਅਦ ਦੇ ਵਿੱਚ ਤੁਹਾਡੇ ਬ੍ਰਾਹਮਣ ਉਹਨਾਂ ਨੇ ਪੁਰਖਿਆਂ ਨੇ ਬਣਾਇਆ, ਜਿਹਨੂੰ ਤੁਸੀਂ ਅੱਜ ਬ੍ਰਾਹਮਣਿਕਲ ਜਿਹੜਾ ਸਿਸਟਮ ਲਾਗੂ ਕਰਨਾ ਚਾਹੁੰਦੇ ਹੋ ਵਰਨ ਆਸ਼ਰਮ ਦਾ। ਲੇਕਿਨ ਉਹਨੂੰ ਓਲਡੈਸਟ ਕਹਿ ਕੇ ਉਹ ਕਹਿੰਦੇ ਜੀ ਕਿ ਇਨ ਆਵਰ ਸਿਵਲਾਈਜੇਸ਼ਨ ਵੀ ਹੈਵ ਕਲੀਅਰ ਕਨਸੈਪਟ ਆਫ ਧਰਮ different from the concept of religion, and communist theory of state cannot be applied in Indian context, which is not in tune with the religious sentiment and socio-economic conditions of India। कि जी ये socialist और secular ਇਹ ਤਾਂ ਕਮਿਊਨਿਸਟਾਂ ਦੇ ਕਾਨਸੈਪਟ ਨੇ, ਅਸੀਂ ਤਾਂ ਧਰਮ ਜਿਹਦਾ ਮਤਲਬ ਰਿਲੀਜਨ ਨਹੀਂ ਹੁੰਦਾ, ਅਸੀਂ ਤਾਂ ਉਹਦੇ ਤੋਂ ਡਿਫਰੈਂਟ ਹੈ। ਇਸ ਲਈ ਜਿਹੜਾ ਉਹਨੂੰ ਇਸ ਅਮੈਂਡਮੈਂਟ ਨੂੰ ਸੁਪਰੀਮ ਕੋਰਟ ਅਨਕਨਸਟੀਟਿਊਸ਼ਨਲ ਐਲਾਨੇ। ਔਰ ਇਹ ਜਿਹੜਾ ਵਿਸ਼ਨੂੰ ਸ਼ੰਕਰ ਜੈਨ ਜਿਹਨੇ ਇਸ ਦੇ ਨਾਲ ਇੱਕ ਹੋਰ ਐਡ ਕੀਤਾ ਕਿ ਜੀ ਇਹ ਜਿਹੜਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਹੈ, ਜਿਹਦੇ ਥੱਲੇ ਵੋਟਾਂ ਦੇ ਲਈ ਤੁਸੀਂ ਭਰਦੇ ਹੋ ਜਾਂ ਇਲੈਕਸ਼ਨ ਕਮਿਸ਼ਨ ਨਿਕਲਦਾ, ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਕੰਪਲਸਰੀ ਕੀਤਾ ਹੋਇਆ ਪੋਲੀਟੀਕਲ ਪਾਰਟੀਜ਼ ਲਈ ਕਿ ਜੀ ਉਹ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਜਿਹੜਾ ਇਹ ਪ੍ਰਣ ਲੈਣ ਕਿ to make specific provision in its memorandum or rules and regulations that the association of bodies shall bear true faith and allegiance to Constitution of India as by law established and to principle of socialism and secularism and democracy and would uphold the sovereignty and integrity of it। ਉਹਨਾਂ ਨੇ ਕਿਹਾ ਜੀ ਇਹ ਉਹਨਾਂ ਨੂੰ ਸਹੁੰ ਲੈਣੀ ਪੈਂਦੀ ਹੈ ਪੀਪਲਸ ਉਸ ਐਕਟ ਦੇ ਥੱਲੇ, ਔਰ ਇਹਨੂੰ ਕੱਢੋ ਬਾਹਰ ਕਿਉਂਕਿ ਅਸੀਂ ਤਾਂ ਹਿੰਦੂ ਹਾਂ ਔਰ ਜ਼ਾਹਰ ਹੈ ਕਿ ਇਹ ਸਾਰੇ ਦਾ। ਔਰ ਇਹ ਗੱਲ ਸਿਰਫ ਇਹ ਨਹੀਂ ਹੈ ਵੀ ਪੈਟੀਸ਼ਨ ਸੁਪਰੀਮ ਕੋਰਟ ਨੇ ਕੀ ਕਹਿਣਾ। ਅਸੀਂ ਜਦੋਂ ਕੱਲ ਵੀ ਗੱਲ ਕੀਤੀ ਕਿ ਕਿਵੇਂ ਟੀਪੂ ਸੁਲਤਾਨ
ਦਾ ਚੈਪਟਰ ਡ੍ਰੌਪ ਕੀਤਾ। ਨਾਲ ਦੀ ਨਾਲ ਖਬਰ ਹੈ ਸੈਂਟਰ ਅਨਾਊਂਸਿਸ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ, ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰੀ ਟੂ ਬੀ ਰੀਨੇਮਡ ਐਜੂਕੇਸ਼ਨ ਮਿਨਿਸਟਰੀ। ਇਹ ਉਹਨਾਂ ਨੇ ਇਹ ਵੀ ਆਰਡੀਨੈਂਸ ਕੱਢਿਆ ਕਿ ਹੁਣ ਜਿਹੜੀ HRD ਮਿਨਿਸਟਰੀ ਹੈ ਉਹਨੂੰ ਐਜੂਕੇਸ਼ਨ ਮਿਨਿਸਟਰੀ ਕਵਾਂਗੇ। ਔਰ ਇਹ ਸਾਡੀ ਨਿਊ ਐਜੂਕੇਸ਼ਨ ਪਾਲਿਸੀ, ਉਹਦੇ ਥੱਲੇ ਬਹੁਤ ਸਾਰੀਆਂ ਚੇਂਜਸ ਉਹਨਾਂ ਨੇ ਕੀਤੀਆਂ ਨੇ। ਉਹਨਾਂ ਨੂੰ ਕਿਹਾ ਜੀ ਅਸੀਂ ਰਿਫਾਰਮ ਕਰ ਰਹੇ ਹਾਂ, ਪਰ ਇਸ ਸਾਰੇ ਦੇ ਥੱਲੇ ਹੈ ਕਿ ਵੀ ਇਹ ਸਿਲੇਬਸ ਘਟਾ ਦਿਓ। ਮਤਲਬ ਇਹ ਹੈ ਵੀ ਜਿਹੜੇ ਵੀ ਪਿਛਲੇ ਪੀਰੀਅਡ ਦੀ ਹਿਸਟਰੀ ਨਾਲ ਸੰਬੰਧਿਤ ਚੈਪਟਰ ਨੇ, ਜਿੱਥੋਂ ਇਹਨਾਂ ਦੀ ਗੁਲਾਮੀ, ਇਹਨਾਂ ਦੀ ਕਾਇਰਤਾ, ਇਹਨਾਂ ਦੀ ਬੁਜ਼ਦਲੀ ਨਿਕਲਦੀ ਹੈ, ਉਹਨੂੰ ਗਾਇਬ ਕਰ ਦਿਓ। ਫਿਰ ਉਹਨਾਂ ਕਿਹਾ ਕਿ ਵੀ ਇਹ ਸਾਰਾ ਜਿਹੜਾ ਅਸੀਂ ਸਿੰਗਲ ਹਾਇਰ ਐਜੂਕੇਸ਼ਨ ਰੈਗੂਲੇਟਰ, ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਬਣਾ ਦਿਓ ਔਰ ਇਸ ਸਾਰੇ 'ਚੋਂ MPhil ਪ੍ਰੋਗਰਾਮ ਖਤਮ ਕਰ ਦਿਓ। ਪਰ ਕੁੱਲ ਮਿਲਾ ਕੇ ਜਦੋਂ ਇਸ ਸਾਰੇ ਦੀ ਅਸੀਂ ਸਪਿਰਿਟ ਦੇਖਦੇ ਹਾਂ ਕਿ ਇਹਨਾਂ ਦਾ ਇਹ ਹੈ ਕਿ ਵੀ ਜਿਹੜਾ ਸਟਰੈਂਥਨਿੰਗ ਆਫ ਸੰਸਕ੍ਰਿਤ ਐਂਡ ਆਲ ਲੈਂਗੁਏਜ ਡਿਪਾਰਟਮੈਂਟਸ, ਹੁਣ ਇਹ ਹੈ ਵੀ ਕੱਲਾ ਜੇ ਹੁਣ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਫਿਰ ਇਹ ਤਾਂ ਨਹੀਂ ਹੈ ਕਿ ਵੀ ਇਹ ਹਿੰਦੀ ਨਾਲ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ। ਇਹਨਾਂ ਨੂੰ ਲੱਗਦਾ ਵੀ ਸਾਡੀ ਤਾਂ ਵੇਦਾਂ ਦੀ ਜ਼ਬਾਨ ਹੀ ਸੰਸਕ੍ਰਿਤ ਹੈ ਔਰ ਸੰਸਕ੍ਰਿਤ ਅਸੀਂ ਲਾਗੂ ਕਰਨੀ ਹੈ। ਔਰ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਬਣਾ ਰਹੇ ਨੇ, that was part of ਭਾਰਤੀ ਜਨਤਾ ਪਾਰਟੀਜ਼ ਮੈਨੀਫੈਸਟੋ ahead of the 2014 ਜਨਰਲ ਇਲੈਕਸ਼ਨ। ਹੁਣ ਇਸ ਗੱਲ ਦਾ ਧਿਆਨ ਰਹੇ, ਜੇ ਆਰਟੀਕਲ 370 ਜੰਮੂ ਕਸ਼ਮੀਰ 'ਚੋਂ ਖਤਮ ਕੀਤਾ, ਇਹ ਵੀ ਉਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਸੀ। ਜੇ ਮੁਸਲਿਮ ਪਰਸਨਲ ਲਾਅ ਖਤਮ ਕਰਨਾ ਹੈ, ਉਹ ਵੀ ਉਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਸੀ। ਔਰ ਇਹ ਸ਼ੁਰੂ ਤੋਂ ਕਹਿੰਦੇ ਰਹੇ ਨੇ ਜੀ ਐਜੂਕੇਸ਼ਨ ਦਾ ਹਿੰਦੂਕਰਨ ਕਰਾਂਗੇ ਅਸੀਂ। ਔਰ ਇਹ ਜਿਹੜਾ ਉਹਨਾਂ ਨੇ ਇੱਕ ਆਰਡੀਨੈਂਸ ਰਾਹੀਂ HRD ਮਿਨਿਸਟਰੀ ਨੂੰ ਐਜੂਕੇਸ਼ਨ ਮਿਨਿਸਟਰੀ ਬਣਾ ਕੇ ਸੰਸਕ੍ਰਿਤ ਪੜ੍ਹਾਉਣਗੇ, ਬਾਕੀਆਂ ਦਾ ਜਿਹੜਾ ਮਾੜਾ ਮੋਟਾ ਹੈ ਉਹ ਵੀ ਬਾਹਰ ਕੱਢਣਗੇ ਔਰ ਸਕੂਲ ਕਿਉਰਿਕੂਲਮ ਟੂ ਵੀ ਰਿਡਿਊਸ ਦੇ ਥੱਲੇ ਬਾਕੀਆਂ ਦੀ ਪੜ੍ਹਾਈ ਬੰਦ ਕਰਨਗੇ। ਸੋ ਕੁੱਲ ਮਿਲਾ ਕੇ ਇਹ ਕੋਈ ਨਵੀਂ ਗੱਲ ਨਹੀਂ ਹੈ। ਮੈਂ ਖਾਲਸਾ ਸਮਾਚਾਰ ਅਖਬਾਰ ਜਿਹੜੀ 19ਵੀਂ ਸਦੀ ਦੇ ਅਖੀਰ 'ਚ ਭਾਈ ਵੀਰ ਸਿੰਘ ਹੋਰਾਂ ਦੀ ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ 'ਚ ਛਪਦੀ ਸੀ, ਇੱਕ ਲੇਖ ਜਿਹੜਾ ਅੱਜ ਮੈਂ ਡਾਕਟਰ ਧਰਮ ਸਿੰਘ ਹੋਰਾਂ ਨੇ ਲੈਂਗੁਏਜ ਖਾਲਸਾ ਸਮਾਚਾਰ ਤੇ ਬੇਸ ਸੀ ਵੀ ਕੀ ਖਬਰਾਂ ਛਪਦੀਆਂ ਰਹੀਆਂ ਨੇ। ਲਾਲਾ ਲਾਜਪਤ ਰਾਏ ਜਿਹੜਾ ਇਨਫੈਕਟ ਸਾਵਰਕਰ ਤੋਂ ਵੀ ਦੇ ਕੰਟੈਂਪਰੇਰੀ ਹੈ, ਜਿਹਨੇ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਔਰ ਇਹ ਅਲੱਗ ਸਿਵਲਾਈਜੇਸ਼ਨ ਪੰਜਾਬ 'ਚ ਬੇਸ਼ੱਕ ਸਿੱਖਾਂ ਨੂੰ ਵੀ ਉਹਨੇ ਡੂਪ ਕੀਤਾ। ਪਗੜੀ ਸੰਭਾਲ ਹੋਏ ਜੱਟਾ ਜਿਹੜੀ ਮੂਵਮੈਂਟ ਜਿਹੜੀ ਕੈਨਾਲ ਕਾਲੋਨੀਜ਼ ਸ਼ੁਰੂ ਹੋਈ ਸੀ, ਉਹਦੇ ਵੀ ਫੋਰਫਾਦਰ 'ਚ ਬਣ ਗਿਆ ਉਹਦਾ ਫੋਰਫਾਦਰ ਸ਼ਹੀਦ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਨਾਲ। ਪਰ ਲੈਂਗੁਏਜ ਬਾਰੇ ਜਦੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਾ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ HRD ਮਿਨਿਸਟਰੀ ਨੂੰ ਬਣਾ ਦਿੱਤਾ ਹੈ, ਉਹ ਇਹ ਕਹਿੰਦੇ ਨੇ ਜੀ ਕਿ ਅਸੀਂ ਪ੍ਰਮੋਟ ਕਰਾਂਗੇ ਸੰਸਕ੍ਰਿਤ ਨੂੰ। ਤੇ ਇਹ 1911 ਲਾਲਾ ਲਾਜਪਤ ਰਾਏ ਜਿਹੜਾ ਪੱਕਾ ਆਰੀਆ ਸਮਾਜੀ, ਉਹਨੇ ਸਿਰਫ ਇਹੀ ਨਹੀਂ ਹੈ ਕਿ ਹਿੰਦੂਤਵਾ ਦਾ ਏਜੰਡਾ ਅੱਜ ਆਇਆ, ਇਹ ਜਿਹੜੇ ਲੋਕ ਰੈਵੋਲੂਸ਼ਨਰੀ ਖਾਤੇ ਦੇ ਜਿਹੜੇ ਭੋਲੇ ਭਾਲੇ ਸਿੱਖਾਂ ਨੂੰ ਵੀ ਲੀਡ ਕਰ ਰਹੇ ਸੀ, ਉਦੋਂ ਵੀ ਇਹਨਾਂ ਦੀ ਨਫ਼ਰਤ। ਔਰ ਇਹ ਗੱਲ 1911 ਦੀ ਖਾਲਸਾ ਸਮਾਚਾਰ 'ਚ ਆਈ ਔਰ ਉਹਦੇ 'ਚ ਲਿਖਿਆ ਹੋਇਆ, ਮੈਂ ਕੋਟ ਅਨਕੋਟ ਪੜ੍ਹ ਰਿਹਾ। ਖਾਸ ਅਫਸੋਸ ਦੀ ਗੱਲ ਹੁਣੇ ਇਹ ਹੋਈ ਹੈ ਕਿ ਲਾਹੌਰ ਵਿੱਚ ਇੱਕ ਜਲਸਾ ਆਰੀਆ ਸਮਾਜ ਵੱਲੋਂ ਪੰਜਾਬੀ ਦਾ ਗਲਾ ਘੁੱਟਣ ਤੇ ਦੇਵਨਾਗਰੀ ਦੇ ਪ੍ਰਚਾਰ ਲਈ ਕੀਤਾ ਗਿਆ। ਦੇਵਨਾਗਰੀ ਹਿੰਦੀ ਨੂੰ ਕਹਿੰਦੇ ਨੇ, ਉਸ ਸਕ੍ਰਿਪਟ ਦਾ ਨਾਮ ਦੇਵਨਾਗਰੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪੰਜਾਬੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਿਸੇ ਮਾਮੂਲੀ ਆਦਮੀ ਦੀ ਨਹੀਂ, ਪਰੰਤੂ ਲਾਲਾ ਲਾਜਪਤ ਰਾਏ ਜੀ ਦੇ ਸਿਰ ਹੈ। ਪੰਜਾਬੀ ਨੂੰ ਵੱਧ ਰਹੇ ਖਤਰਿਆਂ ਬਾਰੇ ਇੱਕ ਚਿੱਠੀ ਕਿਸੇ ਕਾਹਨ ਸਿੰਘ ਨਾਂ ਦੇ ਵਿਅਕਤੀ ਦੀ ਛਪੀ ਹੈ, ਜਿਸ ਦੀਆਂ ਕੁਝ ਲਾਈਨਾਂ ਨੇ ਕਿ ਪੰਜਾਬੀ ਦੇ ਚਾਹਵਾਨੋ ਕੀ ਸੁੱਤੇ ਪਏ ਹੋ, ਕੀ ਤੁਹਾਨੂੰ ਨਹੀਂ ਪਤਾ ਕਿ ਆਰੀਆ ਸਮਾਜੀ ਟੋਲੇ ਨੇ ਪੰਜਾਬੀ ਨਾਲ ਵੈਰ ਕਰਕੇ ਹਿੰਦੀ ਸਕੂਲ ਖੋਲ੍ਹਣ ਦਾ ਉਦਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮਹਾਸ਼ਿਆਂ ਨੇ ਇੱਕ ਹੋਰ ਬੋਲੀ ਦੀ ਲੱਤ ਵਿੱਚ ਲਿਆ ਕੇ ਫਸਾਈ ਹੈ। ਇਸ ਵੇਲੇ ਔਕੜਾਂ ਵਿੱਚ ਅਸੀਂ ਆਪਣੀ ਮਾਂ ਬੋਲੀ ਨੂੰ ਬਚਾਉਣਾ ਹੈ। ਉੱਠੋ, ਹਿੰਮਤ ਕਰੋ, ਹਰ ਜਗ੍ਹਾ ਕਮੇਟੀਆਂ ਕਰੋ ਤੇ ਪੰਜਾਬੀ ਦੁਆਰਾ ਵਿੱਦਿਆ ਦੇਣ ਦੇ ਲਈ ਸਕੂਲ ਖੋਲ੍ਹੋ। ਕਿਤੇ ਪੰਜਾਬੀ ਆਪਣੇ ਵੈਰੀਆਂ ਹੱਥੋਂ ਮਲੀਆ ਮੇਟ ਹੀ ਨਾ ਹੋ ਜਾਏ। ਅਨਮਤੀਆਂ ਨਾਲ ਵਿਵਾਦ ਰਚਾਉਣ ਤੋਂ ਬਿਨਾਂ ਭਾਈ ਵੀਰ ਸਿੰਘ ਜੀ ਨੇ ਦੂਜਾ ਇਹ ਕੰਮ ਕੀਤਾ ਕਿ ਉਹਨਾਂ ਨੇ ਖਾਲਸਾ ਸਮਾਚਾਰ ਵਿੱਚ ਇਸ ਕਿਸਮ ਦੇ ਲੇਖ ਛਾਪੇ ਔਰ ਉਹਨਾਂ ਨੇ ਪੰਜਾਬੀ ਭੰਡਾਰ ਭਰੋ ਇਸ ਕਿਸਮ ਦੇ ਟ੍ਰੈਕਟ ਲਿਖੇ। ਹੁਣ ਮੈਂ ਇਹ 1911 ਦੀ ਲਿਖਤ ਪੜ੍ਹ ਰਿਹਾ ਹਾਂ, ਆਲਮੋਸਟ 109 ਸਾਲ ਪਹਿਲਾਂ ਦੀ।
ਉਦੋਂ ਲਾਲਾ ਲਾਜਪਤ ਰਾਏ ਜਿਹੜਾ ਵੱਡਾ ਲੀਡਰ ਸੀ ਉਸ ਵੇਲੇ ਦਾ, ਜਿਸ ਬਾਰੇ ਉਸ ਵੇਲੇ ਦੇ ਭਾਰਤ 'ਚ ਇਹ ਕਿਹਾ ਜਾਂਦਾ ਸੀ ਕਿ ਲਾਲ ਬਾਲ ਪਾਲ, ਜੀ ਕਿ ਇਹ ਤਿੰਨ ਲੀਡ ਕਰ ਰਹੇ ਨੇ। ਪੰਜਾਬ 'ਚ ਲਾਲਾ ਲਾਜਪਤ ਰਾਏ, ਉਧਰ ਬਾਲ ਗੰਗਾਧਰ ਤਿਲਕ ਮਹਾਰਾਸ਼ਟਰ ਦੇ ਵਿੱਚ, ਔਰ ਬੰਗਾਲ ਦੇ ਵਿੱਚ ਵਿਪਨ ਚੰਦਰ ਪੌਲ। ਤੇ ਇਹ ਲਾਲ ਦਾ ਹਾਲ ਦੇਖ ਲਓ ਕਿ ਇਹ ਲਾਲ ਸੀ ਕਿ ਸਿੱਖਾਂ ਦੇ ਲਈ, ਪੰਜਾਬੀ ਜ਼ਬਾਨ ਲਈ ਕਾਲਾ ਸੀ। ਉਦੋਂ ਕਹਿ ਰਹੇ ਸੀ ਕਿ ਆਪਣੇ ਪੰਜਾਬ ਦੇ ਵਿੱਚ ਕਿ ਮਤ ਪੜੋ ਪੰਜਾਬੀ, ਹਿੰਦੀ। ਜੀ ਔਰ ਜ਼ਾਹਰ ਹੈ ਕਿ ਵੀ ਅੱਜ ਜਿਹੜੀ RSS ਨੂੰ ਅਸੀਂ ਕਹਿੰਦੇ ਆ, ਇਹ ਕਲੈਕਟਿਵ ਇਹਨਾਂ ਦੀ ਸੋਚ ਚੋਂ ਹੀ ਨਿਕਲਿਆ ਇਹ ਵਿਚਾਰਧਾਰਾ ਹੈ, ਜਿਨ੍ਹਾਂ ਨੇ ਨਾ ਮੁਸਲਮਾਨਾਂ ਨੂੰ ਐਕਸੈਪਟ ਕੀਤਾ ਹੈ, ਬਿਲਕੁਲ ਨਾ ਉਹਨਾਂ ਦੀ ਜ਼ਬਾਨ ਅਰਬੀ ਫਾਰਸੀ ਨੂੰ ਕਦੇ ਐਕਸੈਪਟ ਕੀਤਾ। ਇਸ ਲਈ ਇਹਨਾਂ ਨੂੰ ਮਲੇਛ ਭਾਸ਼ਾ ਕਹਿੰਦੇ ਸੀ, ਕਿਉਂਕਿ ਉਹਨਾਂ ਦੇ ਲਈ ਲਫ਼ਜ਼ ਮਲੇਛ ਸੀ। ਔਰ ਗੁਰੂ ਨਾਨਕ ਸਾਹਿਬ ਨੇ ਇਸ ਗੱਲ ਨੂੰ ਆਇਡੈਂਟੀਫਾਈ ਕੀਤਾ ਸੀ ਵੀ ਤੁਸੀਂ ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ। ਜੀ ਕਿ ਇੱਕ ਪਾਸੇ ਤੁਸੀਂ ਉਹਨਾਂ ਨੂੰ ਮਲੇਛ ਕਹਿੰਦੇ ਹੋ, ਉਹਨਾਂ ਦੀ ਜ਼ਬਾਨ ਅਰਬੀ ਫਾਰਸੀ ਨੂੰ ਮਲੇਛ ਭਾਸ਼ਾ ਕਹਿੰਦੇ ਹੋ, ਪਰ ਉਹਨਾਂ ਦੇ ਹੀ ਜਾ ਕੇ ਕੋਰਟ ਦੇ ਵਿੱਚ ਨੌਕਰੀ ਕਰਦੇ ਹੋ, ਉਹਨਾਂ ਦੇ ਹੀ ਜਿਹੜਾ ਤੁਸੀਂ ਉਹਨਾਂ ਦੇ ਹੀ ਦਿੱਤੇ ਪੈਸੇ ਦੇ ਨਾਲ ਤੁਹਾਡੀ ਜੀਵਨ ਨਿਰਵਾਹ ਹੁੰਦਾ। ਸੋ ਉਦੋਂ ਵੀ, ਔਰ ਇਹੀ ਹਾਲ ਪੰਜਾਬੀ ਲਈ। ਔਰ ਇਹ ਨਫ਼ਰਤ ਜਿਹੜੀ ਕੱਲੀ ਇਹ ਨਹੀਂ ਸੀ ਕਿ 1911 'ਚ ਸੀ, ਜਦੋਂ ਫਿਰ 1947 ਤੋਂ ਬਾਅਦ ਸਿੱਖਾਂ ਨੇ ਪੰਜਾਬੀ ਬੋਲੀ ਦੇ ਲਈ ਸੂਬੇ ਦੀ ਗੱਲ ਕੀਤੀ ਤੇ ਇਹ ਜਿਹੜੇ ਨੇ ਊੜੀ ਈੜੀ ਨਹੀਂ ਪੜ੍ਹੇਂਗੇ ਕਹਿ ਕੇ ਸ਼ਹਿਰਾਂ ਦੇ ਵਿੱਚ ਜਲੂਸ ਕੱਢਦੇ ਸੀ। ਔਰ ਇਹਨਾਂ ਨੇ ਪੰਜਾਬ ਦੇ ਹਿੰਦੂਆਂ ਨੂੰ ਉਸ ਪ੍ਰਚਾਰ ਦੇ ਰੰਗ ਵਿੱਚ ਰੰਗ ਦਿੱਤਾ ਕਿ ਆਪਣੀ ਮਾਂ ਬੋਲੀ ਤੁਸੀਂ ਹਿੰਦੀ ਲਿਖਾਓ। ਔਰ ਉਸ ਵੇਲੇ ਦੀਆਂ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਨੇ ਵੀ ਕਿਵੇਂ ਇਹ ਜਿਹੜੀਆਂ ਲਾਲੀਆਂ ਨੇ ਉਹ ਹਿੰਦੀ ਲਿਖਵਾਉਂਦੀਆਂ, ਉਹਨੂੰ ਕਹਿੰਦੇ ਸੀ ਲਿਖੋ ਜੀ ਸਾਡੀ ਮਾਤ ਭਾਸ਼ਾ ਹਿੰਦੀ ਹੈ, ਔਰ ਪੰਜਾਬੀ ਬੋਲ ਕੇ ਲਿਖਾਉਂਦੇ ਸੀ। ਔਰ ਉਸ ਸਾਰੇ ਚੋਂ ਕਿੰਨੇ ਹੀ ਉਸ ਪੀਰੀਅਡ ਦੇ ਜੋਕ ਸੀ ਕਿ ਭੈਣ ਜੀ ਹਮ तो लौटे वेड़े दाल तार देते हैं, हौली हौली रीझती रहती है, देखो हमने भी वाह वाह अब हिंदी सीख ली है। सो ये ਜਿਹੜਾ ਪੰਜਾਬ ਦੀ ਸਮੱਸਿਆ ਪੋਸਟ 47 ਹੀ ਨਹੀਂ ਹੈ, ਇਹ 1911 ਦੇ ਵਿੱਚ ਜਦੋਂ ਅੰਗਰੇਜ਼ ਬੈਠੇ ਨੇ ਜੀ, ਪੰਜਾਬ ਦੇ ਵਿੱਚ ਮੁਸਲਮਾਨ ਮੈਜੋਰਿਟੀ ਹੈ ਬਿਲਕੁਲ, ਇਹਦੇ ਬਾਵਜੂਦ ਇਹ ਜਿਹੜਾ ਕਿਵੇਂ ਰੀਜਨਲ ਜ਼ਬਾਨ ਪੰਜਾਬੀ ਦਾ ਗਲਾ ਘੁੱਟ ਰਹੇ ਸੀ। ਹੁਣ ਤਾਂ ਉਹਨਾਂ ਦੇ ਕੋਲ ਹਕੂਮਤ ਹੈ, ਐਬਸੋਲੂਟ ਪਾਵਰ ਉਹਨਾਂ ਦੇ ਕੋਲ ਹੈ, ਔਰ ਹੁਣ ਤਾਂ ਜੋ ਚਾਹਣ ਉਹ ਕਰਨ, ਕਿਉਂਕਿ ਇਸ ਵੇਲੇ ਉਹੀ ਉਸ ਧਰਤੀ ਦੇ ਉੱਤੇ ਹਾਕਮ ਹੈ। ਵੱਖਰੀ ਗੱਲ ਹੈ ਇਹ ਸਿੱਕਾ ਕਿੰਨੀ ਕੁ ਦੇਰ ਚੱਲੇਗਾ। ਸਾਡੀ ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਰਜੀਮ ਦੇਖੇ, ਉਡਾਏ, ਫਿਰ ਚਲੇ ਗਏ। ਉਹ ਵੀ ਜ਼ਮਾਨੇ ਆਏ ਕਿ ਬੁੱਲੇ ਸ਼ਾਹ ਨੇ ਕਿਹਾ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਸੋ ਇਹਨਾਂ ਦਾ ਵੀ ਇਹ ਚੰਦ ਦਿਨਾਂ ਦਾ ਹੀ ਮਹਿਮਾਨ ਨੇ। ਅਲਟੀਮੇਟਲੀ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਵਾਲਿਆਂ ਦੀ ਗੱਲ ਸੁਣੀ ਜਾਏਗੀ, ਇਨਸਾਫ ਦਾ ਸੂਰਜ ਚੜ੍ਹੇਗਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦੀ ਹੋਣ ਦੇ ਵਿੱਚ ਆਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ।
ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਬਹੁਤ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਬੀਜੇਪੀ ਦੇ ਯੂਪੀ ਵਿਚਲੇ ਜੋ ਇੱਕ ਐਮਐਲਏ ਨੇ ਕਿਹਾ ਹੈ ਕਿ ਇਸ ਵਾਰ ਈਦ ਦੇ ਮੌਕੇ ਮੁਸਲਮਾਨਾਂ ਨੂੰ ਜਾਨਵਰਾਂ ਦੀ ਜੋ ਕੁਰਬਾਨੀ ਨਹੀਂ ਕਰਨ ਦਿੱਤੀ ਜਾਏਗੀ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹਾਨੀ ਜੋ ਵਿਚਾਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਗੱਲ ਜਿੱਥੋਂ ਮਰਜ਼ੀ ਸ਼ੁਰੂ ਕਰੀਏ ਲੈ ਦੇ ਕੇ ਉਸ ਖਿੱਤੇ ਦੇ ਉੱਤੇ ਕਿਵੇਂ ਹਿੰਦੂ ਤਵੀਆਂ ਦੀ ਗੁੰਡਾਗਰਦੀ ਆਈਨੀ ਤੌਰ ਦੇ ਉੱਤੇ ਵਿਜੀਲਾਂਟੇ ਗਰੁੱਪਾਂ ਰਾਹੀਂ ਜੁਡੀਸ਼ੀਅਲ ਜਿਹੜਾ ਇਨਜਸਟਿਸ ਹਰ ਥਾਂ ਭਰਪਾ ਉਹੀ ਖਬਰਾਂ ਨੇ ਜੀ। ਔਰ ਕਿਸ ਹੱਦ ਤੱਕ ਉਹਨਾਂ ਦੇ ਇਹਨੂੰ ਤਾਂ ਈਵਨ ਦਿਲਵਦੀ ਕਹਿਣਾ ਵੀ ਹੁਣ ਛੋਟਾ ਲੱਗਣ ਲੱਗ ਗਿਆ ਕਿ ਵੀ ਉਹਨਾਂ ਨੇ ਸਿੱਧਾ 200 ਮਿਲੀਅਨ ਮੁਸਲਮਾਨਾਂ ਦੇ ਮਜ਼ਹਬੀ ਹਕੂਕ, ਉਹਨਾਂ ਦਾ ਪ੍ਰਾਈਡ, ਉਹਨਾਂ ਦੇ ਕਨਸਟੀਟਿਊਸ਼ਨਲ ਰਾਈਟ ਸਾਰੇ ਜਿਹੜੇ ਨੇ ਉਹ ਦਰੜ ਕੇ ਰੱਖ ਦਿੱਤੇ ਨੇ। ਔਰ ਉਹਨਾਂ ਨੂੰ ਕੋਈ ਇਹ ਲੱਗਦਾ ਹੈ ਕਿ ਭਾਈ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਮੈਂ ਸਮਝਦਾ ਵੀ ਜੋ ਕੁਝ ਕਸ਼ਮੀਰ ਦੇ ਵਿੱਚ 5 ਅਗਸਤ ਨੂੰ ਕੀਤਾ ਗਿਆ, ਜੇ ਦੁਨੀਆ ਦੇ ਵਿੱਚ ਇੱਕ ਜ਼ੋਰਦਾਰ ਰਿਐਕਸ਼ਨ ਘੱਟੋ ਘੱਟ ਇਸਲਾਮਿਕ ਕੰਟਰੀਜ਼ ਦੇ ਵਿੱਚ ਹੀ ਹੁੰਦਾ, ਸਾਊਦੀ ਅਰੇਬੀਆ ਤੋਂ ਲੈ ਕੇ ਦੂਜਾ 59 ਮੁਲਕ ਨੇ ਸਬੰਧ ਤੋੜਨ ਤੱਕ ਜਾਂਦੇ, ਇਹਨਾਂ ਦਾ ਤੇਲ ਬੰਦ ਕਰਦੇ, ਦੂਜਾ ਹੁੰਦਾ ਫਿਰ 200 ਮਿਲੀਅਨ ਮੁਸਲਮਾਨਾਂ ਦਾ ਮਾੜਾ ਮੋਟਾ ਬਚਾਅ ਹੋ ਜਾਣਾ ਸੀ। ਉਹਨਾਂ ਨੇ ਦੇਖ ਲਿਆ ਕਿ ਭਾਈ ਜਿੱਥੇ ਇੰਟਰਨੈਸ਼ਨਲ ਕਮਿਊਨਿਟੀ ਇਨਵੋਲਵ ਸੀ, UN ਸਿਕਿਉਰਿਟੀ ਕਾਉਂਸਲ ਇਨਵੋਲਵ ਸੀ, ਅਸੀਂ ਕਰਕੇ ਔਰ ਉਹਨੂੰ ਜੇਲ੍ਹ ਬਣਾਇਆ ਹੋਇਆ, ਖੁੱਲੀ ਜੇਲ੍ਹ ਹੀ ਨਹੀਂ ਉਹਨੂੰ। ਅੱਜ ਉਹਨਾਂ ਦੀ ਜਿਹੜੀ ਬੀਬੀ ਮਹਿਬੂਬਾ ਮੁਫਤੀ ਹੈ, ਉਹਦੀ ਡਾਟਰ ਜਿਹੜੀ ਟਵਿੱਟਰ ਨੂੰ ਟਵੀਟ ਹੈਂਡਲ ਕਰਦੀ ਹੈ, ਉਹਨੇ ਕਿਹਾ ਵੀ ਆਰ ਲਾਈਕ ਬੀਇੰਗ ਇਨ ਐਨੀਮਲ ਕੇਜ, ਕਿ ਜਿਵੇਂ ਡੰਗਰ ਜਿਹੜੇ ਨੇ ਉਹ ਪਿੰਜਰਿਆਂ 'ਚ ਬੰਦ ਨੇ, ਐਨੀਮਲ ਕੇਜ ਸਾਨੂੰ ਬਣਾਇਆ ਹੋਇਆ। ਔਰ ਹੁਣ ਕਿਉਂਕਿ ਜ਼ਾਹਰ ਹੈ ਕਿ ਜਿਹੜਾ ਇੱਕ ਮੁਬਾਰਕ ਦਿਨ ਇਸਲਾਮ ਦੇ ਹਵਾਲੇ ਨਾਲ ਜਿਸ ਨੂੰ ਈਦ ਉਲ ਅਦਾ ਕਹਿੰਦੇ ਨੇ, ਕਿਉਂਕਿ ਇਹਦੇ 'ਚ ਕੁਰਬਾਨੀ ਦਿੱਤੀ ਜਾਂਦੀ ਹੈ ਔਰ ਇਹਨੂੰ ਬਕਰੀਦ ਵੀ ਕਹਿੰਦੇ ਨੇ, ਕਿਉਂਕਿ ਸਾਡੇ ਖਿੱਤੇ 'ਚ ਵੀ ਜ਼ਾਹਰਾ ਤੌਰ 'ਤੇ ਬੱਕਰੇ ਦੀ ਕੁਰਬਾਨੀ ਹੁੰਦੀ ਹੈ। ਹਾਲਾਂਕਿ ਇਸ ਵਾਰ ਹੱਜ ਜਿਹੜਾ ਬੜਾ ਸੀਮਤ ਹੀ ਐਂਟਰੀ ਹੈ, ਬਹੁਤ ਸਾਰੇ ਮੁਲਕਾਂ ਤੋਂ ਲੋਕ ਜਾ ਨਹੀਂ ਸਕੇ ਔਰ ਇਸ ਨੂੰ ਬੜਾ ਸਬਡਿਊਡ ਤਰੀਕੇ ਦੇ ਨਾਲ ਕੀਤਾ ਜਾ ਰਿਹਾ। ਔਰ ਇਸ ਦਾ ਸਬੰਧ ਜਿਹੜਾ ਕੁਰਬਾਨੀ ਦਾ ਹੈ ਉਹ ਈਵਨ ਪ੍ਰੀ ਇਸਲਾਮਿਕ ਹਿਸਟਰੀ ਅਬਰਾਹਮ, ਜਿਹਨਾਂ ਨੂੰ ਹਜ਼ਰਤ ਇਬਰਾਹੀਮ ਕਰਕੇ ਇਸਲਾਮ ਦੇ ਵਿੱਚ ਜਾਣਿਆ ਜਾਂਦਾ ਹੈ, ਉਹਨਾਂ ਦੀ ਰੱਬ ਦੇ ਅੱਗੇ ਆਪਣਾ ਆਪਾ ਕੁਰਬਾਨ ਕਰਨ ਦੀ ਭਾਵਨਾ, ਜਿਹਦੇ ਥੱਲੇ ਜਿਵੇਂ ਇਹ ਵਾਕਿਆ ਹੁੰਦਾ ਕੋਟ ਕੀਤਾ ਜਾਂਦਾ ਹੈ ਕਿ ਰੱਬ ਨੇ ਕਿਹਾ ਵੀ ਜਿਹੜੀ ਸਭ ਤੋਂ ਪਿਆਰੀ ਚੀਜ਼ ਹੈ ਤੈਨੂੰ ਉਹ ਮੈਨੂੰ ਦੇ। ਉਹਨੇ ਕਿਹਾ ਜੀ ਠੀਕ ਹੈ। ਉਹਨੇ ਕਿਹਾ ਵੀ ਤੇਰਾ ਬੇਟਾ, ਕਿਉਂਕਿ ਉਹ ਬੇਟੇ ਨੂੰ ਪਿਆਰ ਕਰਦੇ ਸੀ। ਐਂਡ ਇਵੈਂਚੁਅਲੀ ਉਹ ਉਹਦੇ ਲਈ ਭਾਵੇਂ ਇੱਕ ਵਾਰੀ ਝਿਜਕੇ, ਲੇਕਿਨ ਉਹਨਾਂ ਨੇ ਹਾਜ਼ਰ ਹੋਏ ਔਰ ਜਦੋਂ ਉਹਦੀ ਕੁਰਬਾਨੀ ਦੇ ਲਈ ਉਹਨਾਂ ਨੇ ਛੁਰੀ ਰੱਖੀ ਤੇ ਜਿਵੇਂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਭਾਈ ਉਹਦੀ ਥਾਂ ਤੇ ਬੱਕਰਾ ਸੀ। ਸੋ ਗੱਲ ਤਾਂ ਇਹ ਅਲਟੀਮੇਟਲੀ ਹੁੰਦਾ ਹੈ ਕਿ ਵੀ ਇਸ ਦਾ ਮੈਸੇਜ ਤਾਂ ਇਹ ਹੈ ਕਿ ਜਦੋਂ ਤੁਸੀਂ ਰੱਬ ਦੀ ਰਾਹ ਤੇ ਚੱਲਦੇ ਹੋ, ਰੱਬ ਦੇ ਰਸਤੇ ਤੇ ਤੁਰਦੇ ਹੋ, ਤੇ ਫਿਰ ਤੁਹਾਡੀ ਪਿਆਰੀ ਤੋਂ ਪਿਆਰੀ ਚੀਜ਼ ਵੀ ਜੇ ਤੁਹਾਡੀ ਉਸ ਰਸਤੇ ਦੀ ਰੁਕਾਵਟ ਹੈ ਜਾਂ ਤੁਹਾਡੇ ਸੱਚ ਹੱਕ ਇਨਸਾਫ ਦੇ ਰਸਤੇ ਨੂੰ ਰੋਕਣ ਦੀ ਤੁਹਾਨੂੰ ਕੋਸ਼ਿਸ਼ ਕਰਦਾ, ਭਾਵੇਂ ਤੁਹਾਡੀ ਔਲਾਦ ਹੀ ਹੈ, ਤੁਸੀਂ ਉਹਦੀ ਪਰਵਾਹ ਨਹੀਂ ਕਰਦੇ। ਮੈਂ ਇੱਕ ਗੈਰ ਮੁਸਲਿਮ ਹੋਣ ਦੇ ਨਾਤੇ ਮੈਂ ਤਾਂ ਇਸ ਚੋਂ ਇਹੀ ਮੈਸੇਜ ਲੈਂਦਾ ਕਿ ਸਭ ਤੋਂ ਪਿਆਰੀ ਚੀਜ਼ ਵੀ ਜਿਹੜੀ ਆ ਉਹ ਰੱਬ ਦੀ ਰਾਹ ਤੋਂ ਕੁਰਬਾਨ, ਉਸ ਤੋਂ ਉੱਪਰ ਕੋਈ ਨਹੀਂ ਹੈ। ਔਰ ਇਹ ਇੱਕ ਬਹੁਤ ਵਾਰੀ ਤਿਉਹਾਰ, ਜਿਵੇਂ ਮੈਂ ਕਿਹਾ ਕਿ ਵੀ ਬੇਸ਼ੱਕ ਹੁਣ ਅਬਰਾਹਮ ਜਿਹੜੇ ਨੇ ਉਹ ਹਜ਼ਰਤ ਇਬਰਾਹੀਮ ਵੀ ਨੇ ਔਰ ਇਸਲਾਮ, ਕ੍ਰਿਸਚੀਅਨਿਟੀ, ਜੂਡਾਇਜ਼ਮ ਉਹਨਾਂ ਦੇ ਸਾਰਿਆਂ ਦੇ ਹੀ ਪੈਗੰਬਰ ਨੇ। ਔਰ ਇਸ ਨੂੰ ਬੜੇ ਚਾਅ ਦੇ ਨਾਲ, ਕਿਉਂਕਿ ਰੱਬ ਦੇ ਰਸਤੇ ਨੂੰ ਔਰ ਇਹ ਕੁਰਬਾਨੀ ਉਸ ਦੀ ਅੱਡ ਕਿਤੇ ਊਂਠ ਦੀ ਹੁੰਦੀ ਹੈ, ਕਿਤੇ ਬੱਕਰੇ ਦੀ ਹੁੰਦੀ ਹੈ, ਕਿਤੇ ਗਾਂ ਦੀ ਵੀ ਹੁੰਦੀ ਹੈ, ਜਿੱਥੇ ਜਿੱਥੇ ਜਿਹਦੀ ਅਵੇਲੇਬਿਲਿਟੀ ਜਾਂ ਦੂਸਰਾ ਰਿਹਾ। ਹੁਣ ਯੂਪੀ ਦੇ ਵਿੱਚ ਇੱਕ ਹਲਕਾ ਐਸੈਂਬਲੀ ਹਲਕਾ ਲਿਓਨੀ, ਉਸ ਦਾ MLA ਹੈ ਨੰਦ ਕਿਸ਼ੋਰ।
ਔਰ ਇਸ ਤੋਂ ਪਹਿਲਾਂ ਹੀ ਹਾਲਾਂਕਿ ਜਿਹੜਾ ਉੱਥੇ ਗੁੰਡਾ ਯੋਗੀ ਚੀਫ ਮਿਨਿਸਟਰ ਹੈ ਉਹਨੇ ਹਾਰਡ ਲਾਈਨ ਵਾਲੀਆਂ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਨੇ ਕਿ ਜੀ ਕੀ ਹੋਏਗਾ ਕੀ ਨਹੀਂ ਹੋਏਗਾ। ਵਿਚਾਰੇ ਮੁਸਲਮਾਨ ਵੈਸੇ ਹੀ ਡਰੇ ਬੈਠੇ ਨੇ, ਉਹਨਾਂ ਨੂੰ ਕਿਹੜਾ, ਉਹਨਾਂ ਨੂੰ ਤਾਂ ਇਹੀ ਡਰ ਰਹਿੰਦਾ ਵੀ ਪਤਾ ਨਹੀਂ ਕਿੱਥੇ ਇਹਨਾਂ ਨੇ ਦੰਗੇ ਦੇ ਨਾਂ ਥੱਲੇ ਉਹਨਾਂ ਦੀਆਂ ਰਹਿੰਦੀਆਂ ਝੁੱਗੀਆਂ ਵੀ ਸਾੜ ਦੇਣੀਆਂ ਨੇ, ਜਾਂ ਜਿੱਥੋਂ ਉਹਨਾਂ ਦੀ ਬ੍ਰੈਡ ਬਟਰ ਨਿਕਲਦੀ ਹੈ ਆਲਰੇਡੀ, ਕਿਉਂਕਿ ਕਸਾਈ ਦਾ ਕੰਮ ਜਾਂ ਦੂਜੇ ਉਹ ਤਾਂ ਵੈਸੇ ਹੀ ਬੰਦ ਕੀਤੇ ਹੋਏ ਨੇ। ਔਰ ਹੁਣ ਕੋਵਿਡ-19 ਦਾ ਵੀ ਨਾਲ ਸਿਰ ਦੇ ਉੱਤੇ ਤਲਵਾਰ ਲਟਕਾ ਦਿੱਤੀ। ਔਰ ਇਹ ਆਨੰਦ ਕਿਸ਼ੋਰ ਨੇ ਜਿਹੜਾ ਕਿਹਾ, ਹਾਲਾਂ ਹੈਡਲਾਈਨ 'ਚ ਮੈਂ ਈਵਨ ਉਹ ਹੈਡਲਾਈਨ ਦੇਣ ਤੋਂ ਵੀ ਮੈਂ ਵੀ ਜੱਕਿਆ ਕਿ ਬਈ ਇਹ ਉਹਨੇ ਜਿਹੜੇ ਲਫ਼ਜ਼ ਕਹੇ ਨੇ, ਮੁਸਲਿਮਸ ਸ਼ੁੱਡ ਸੈਕਰੀਫਾਈਸ देयर ਚਿਲਡਰਨ ਔਨ ਈਦ, ਵਿਲ ਨਾਟ ਅਲਾਉ them ਟੂ ਸੈਕਰੀਫਾਈਸ ਐਨੀਮਲਸ। ਉਹਨਾਂ ਨੇ ਕਿਹਾ ਜੇ ਕੁਰਬਾਨ ਕਰਨਾ ਤਾਂ ਆਪਣੇ ਬੱਚਿਆਂ ਨੂੰ ਕਰ ਦਿਓ, ਕਿਉਂਕਿ ਲੇਕਿਨ ਅਸੀਂ ਤੁਹਾਨੂੰ ਇਹ ਐਨੀਮਲਸ ਦੀ ਜਿਹੜੀ ਕੁਰਬਾਨੀ ਹੈ ਇਹ ਨਹੀਂ ਦੇਣ ਦਿਆਂਗੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇੱਕ ਪਾਸੇ ਇੰਟਰਨੈਸ਼ਨਲ ਕਮਿਊਨਿਟੀ ਮੋਦੀ ਦੇ ਨੂੰ ਕਹਿੰਦੀ ਹੈ ਕਿ ਭਾਈ ਫਰੀडम ਆਫ ਫਾਰ ਮਾਈਨੋਰਿਟੀਜ਼ ਦਿਓ ਉਹਨਾਂ ਦੀ। ਭਾਰਤੀ ਜਨਤਾ ਪਾਰਟੀ ਹੈਜ਼ ਮੇਡ ਇਨਸਲਟਿੰਗ ਰਿਮਾਰਕਸ ਟੂ ਮਾਈਨੋਰਿਟੀ ਮੁਸਲਿਮ ਕਮਿਊਨਿਟੀ ਅਹੈਡ ਆਫ ਈਦ ਉਲ ਅਦਾ, ਦਾ ਈਦ ਆਫ ਸੈਕਰੀਫਾਈਸਿਸ। ਔਰ ਆਨੰਦ ਕਿਸ਼ੋਰ ਨੇ ਕਿਹਾ ਕਿ ਵੀ ਮੁਸਲਿਮਸ ਸ਼ੁੱਡ ਸੈਕਰੀਫਾਈਸ देयर ਚਿਲਡਰਨ ਇਨਸਟੈਡ ਆਫ ਐਨੀਮਲਸ। ਫਿਰ ਇਹਨੂੰ ਵੈਲਿਡ ਬਣਾਉਣ ਦੇ ਲਈ ਉਹ ਆਰਗੂਮੈਂਟ ਯੂਜ਼ ਕਰ ਰਿਹਾ, ridiculing the medical recommendations, MLA said meat spreads coronavirus, ਕਿ ਮੀਟ ਦੇ ਨਾਲ ਕਰੋਨਾ ਵਾਇਰਸ ਫੈਲਦਾ ਹੈ, so people should not be allowed to sacrifice innocent animals, ਕਿ ਬੇਗੁਨਾਹ ਜਾਨਵਰਾਂ ਨੂੰ ਜ਼ਿਬਾ ਕਰਨ ਦਾ ਉਹਨਾਂ ਨੂੰ ਕੋਈ ਹੱਕ ਨਹੀਂ ਹੈ। I will not let people eat meat and alcohol in Leone, ਮੈਂ ਇੱਥੇ ਕਿਸੇ ਨੂੰ ਮੀਟ ਨਹੀਂ ਖਾਣ ਦਿਆਂਗਾ, ਸ਼ਰਾਬ ਨਹੀਂ ਆਪਣੇ ਹਲਕੇ ਦੇ ਵਿੱਚ। Adding, we will not let people sacrifice innocent animals because meat spreads coronavirus. We will stop those who will perform the ritual animal sacrifice. We will not let this happen in Leone. ਹੁਣ ਇਹ ਗੱਲ ਕਿਸੇ ਮੁਸਲਮਾਨ ਨੇ, ਕਿਸੇ ਸਿੱਖ ਨੇ ਗਾਂ ਦੇ ਹਵਾਲੇ ਨਾਲ, ਇਹਨਾਂ ਦੇ ਕਿਸੇ ਦੇਵਤੇ ਦੇ ਹਵਾਲੇ ਨਾਲ ਕਹੀ ਹੁੰਦੀ ਤੇ ਹੁਣ ਤੱਕ ਸੈਡੀਸ਼ਨ ਦਾ ਚਾਰਜ ਲਾ ਕੇ UAPA ਦੇ ਥੱਲੇ ਉਹਨੂੰ ਅੰਦਰ ਦਿੱਤਾ ਹੋਣਾ ਸੀ। ਇਲੈਕਟਿਡ ਆਫੀਸ਼ੀਅਲ ਇਸ ਕਿਸਮ ਦੀ ਗੱਲ ਕਰ ਰਹੇ ਹੈ। ਹੋਰ ਇਹ ਭਾਵਨਾਵਾਂ ਭੜਕਾਣਾ ਨਹੀਂ ਹੈ, ਇਹ ਤਾਂ ਬੜਾ ਛੋਟਾ ਲਫ਼ਜ਼ ਹੈ। ਇਹ ਤਾਂ ਉਹਨਾਂ ਨੂੰ ਦੱਸਣਾ ਹੈ ਮੁਸਲਮਾਨਾਂ ਨੂੰ ਕਿ ਅਸੀਂ ਤੁਹਾਨੂੰ ਮੁਸਲਮਾਨ ਨਹੀਂ ਰਹਿਣ ਦੇਣਾ, ਅਸੀਂ ਤੁਹਾਨੂੰ ਤੁਹਾਡੇ ਮਜ਼ਹਬੀ ਦਿਨ ਵੀ ਜਿਹੜੇ ਨੇ ਉਹ ਨਹੀਂ ਮਨਾਉਣ ਦੇਣੇ। ਸੋ ਇਹਨਾਂ ਹਾਲਾਤਾਂ ਦੇ ਵਿੱਚ 200 ਮਿਲੀਅਨ ਮੁਸਲਮਾਨ, 30 ਮਿਲੀਅਨ ਸਿੱਖ, 30 ਮਿਲੀਅਨ ਤੋਂ ਜ਼ਿਆਦਾ ਈਸਾਈ, 100 ਮਿਲੀਅਨ ਤੋਂ ਜ਼ਿਆਦਾ ਦਲਿਤ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੀ ਮੀਟ ਇੰਡਸਟਰੀ ਨਾਲ ਜੁੜਿਆ ਹੋਇਆ ਤਬਕਾ, ਉਹਨਾਂ 'ਚ ਬਹੁਤ ਵੱਡੇ ਜਿਹੜੇ ਨੇ ਇੰਪਲੋਇਮੈਂਟ ਤਾਂ ਦਲਿਤ ਭਾਈਚਾਰੇ ਦੀ ਹੈ, ਪ੍ਰੋਫਿਟ ਇਹ ਬਣਾਉਂਦੇ ਨੇ। ਹੁਣ ਜਿਹੜਾ ਜਿਸ ਨੂੰ ਜਿਹੜਾ ਉਹ ਬੋਵਿਨ ਮੀਟ ਕਹਿੰਦੇ ਨੇ, ਜਾਂ ਜਿਹੜੀ ਬੀਫ ਦੇ ਥੱਲੇ ਐਕਸਪੋਰਟ ਭਾਰਤ ਦੂਸਰਾ ਵੱਡਾ ਮੁਲਕ ਹੈ, ਸ਼ਾਇਦ ਬ੍ਰਾਜ਼ੀਲ ਨੰਬਰ 1 ਤੇ ਹੈ, ਜਿੱਥੋਂ ਕਾਊ ਮੀਟ ਜਿਹਦੇ 'ਚ ਜਿਹੜੀਆਂ ਮੱਝਾਂ ਗਾਵਾਂ ਸਾਰੀਆਂ ਨੇ ਉਹ ਐਕਸਪੋਰਟ ਹੁੰਦਾ। ਔਰ ਉਹਦੇ 5 ਜਿਹੜੇ ਵੱਡੇ ਐਕਸਪੋਰਟਰ ਨੇ, ਉਹਨਾਂ 'ਚੋਂ 4 ਹਿੰਦੂ ਨੇ, ਬ੍ਰਾਹਮਣ, ਮੱਥੇ ਤੇ ਤਿਲਕ ਲੱਗਾ ਹੋਇਆ। ਹੁਣ ਤੁਹਾਡੀਆਂ ਮਾਵਾਂ ਜਿਹਨੂੰ ਬਣਾਇਆ ਤੁਸੀਂ ਗਾਵਾਂ, ਉਹ ਤੁਸੀਂ ਦੁਨੀਆ ਨੂੰ ਖਵਾਓ, ਉੱਥੋਂ ਭੇਜੋ, ਉਹ ਤੁਹਾਡੇ ਧਰਮ ਦੀ ਜਸਟੀਫਿਕੇਸ਼ਨ ਹੈ। ਉਹ ਤਾਂ ਜਿਹੜੇ ਸੈਕਰੀਫਾਈਸ ਕਰ ਰਹੇ ਨੇ, ਗਾਂ ਵਾਲੀ ਤਾਂ ਗੱਲ ਵੀ ਨਹੀਂ ਰਹਿ ਗਈ ਹੁਣ, ਪਰ ਉਹਨਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਅਸੀਂ ਕੁਰਬਾਨੀ ਨਹੀਂ ਕਰਨ ਦੇਣੀ, ਜੇ ਕਰਨਾ ਆਪਣੇ ਬੱਚੇ ਕਰ। ਤੁਸੀਂ ਇਸ ਤੋਂ ਵੱਧ ਕੇ ਜੇ ਫਿਰ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਕਿ ਭਾਈ ਉੱਥੇ ਕੀ ਹੋ ਰਿਹਾ, ਔਰ ਇਹ ਇੱਕ ਬੜੀ ਸ਼ਰਮ ਦੀ ਗੱਲ ਹੈ ਔਰ ਕੰਡੈਮਨੇਬਲ ਵੀ ਲਫ਼ਜ਼। ਉਹ ਤਾਂ ਕਹਿ ਕੇ ਸਾਡੀ ਵੀ ਉਹ ਮੂੰਹ ਦਾ ਸਲਾਈਵਾ ਮੁੱਕ ਗਿਆ, ਕਿੰਨਾ ਕੁ ਤੁਸੀਂ ਉਹ ਸਾਰੇ ਨੂੰ ਕਰੋ। ਪਰ ਮੈਂ ਘੜੀ ਵੱਲ ਵੀ ਦੇਖ ਰਿਹਾ ਕਿ ਵੀ ਇਸ ਅਫਸੋਸਨਾਕ ਵਰਤਾਰੇ ਦੇ ਉੱਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਸਾਨੂੰ will have to fight back till the last breath। ਜ਼ੁਲਮ ਹੁੰਦਾ ਹੈ, ਜਿੰਨਾ ਮਰਜ਼ੀ ਤਾਕਤਵਰ ਜ਼ਾਲਮ ਹੋਏ, ਜੇ ਅਸੀਂ ਇਮਾਨ 'ਚ ਯਕੀਨ ਰੱਖਣ ਵਾਲੇ ਲੋਕ ਹੈ, ਫਿਰ ਸਾਨੂੰ ਇਹ ਹੈ ਕਿ ਸਾਡਾ ਲੜਨਾ ਕੰਮ ਹੈ ਔਰ ਇਹਨਾਂ ਦੇ ਜ਼ੁਲਮ ਨੂੰ ਸਹਾਰ ਕੇ ਇਹਨਾਂ ਦੀਆਂ ਟਰਮਸ ਦੇ ਉੱਤੇ ਜਿਉਣਾ, ਇਸ ਤੋਂ ਬਦਤਰ ਜ਼ਿੰਦਗੀ ਹੋਰ ਕੋਈ ਨਹੀਂ ਹੋ ਸਕਦੀ। ਔਰ ਅੱਜ ਅਸੀਂ 3 ਸ਼ਲੋਕ ਬਾਬਾ ਫਰੀਦ ਜੀ ਦੇ ਵਿਚਾਰ ਲਈ ਚੁਣੇ ਨੇ। 2 ਪੰਜਵੇਂ ਪਾਤਸ਼ਾਹ ਦੇ ਰਚੇ ਹੋਏ ਨੇ, ਅਰਪਣ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਕੀਤੇ ਨੇ, ਪਰ ਕਿਉਂਕਿ ਅਸੀਂ ਜਿਹੜੇ ਕੱਲ ਜਿਵੇਂ 2 ਸ਼ਲੋਕ ਉਹਨਾਂ ਦੇ ਵਿਚਾਰੇ, ਜਿਹਦੇ 'ਚ ਬਾਬਾ ਫਰੀਦ ਜੀ ਦਾ ਸ਼ਲੋਕ ਸੀ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ,
ਦੁੱਖ ਸਬਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਸੋ ਜਿਵੇਂ ਇੱਕ ਮੋਟੀਵੇਸ਼ਨ ਦੂਸਰੇ ਦੇ ਲਈ ਹੁੰਦੀ ਹੈ, ਰੂਹਾਨੀ ਦੁਨੀਆ 'ਚ ਜਿਵੇਂ ਵਾਪਰਦਾ ਹੈ। ਜੀ ਗੁਰੂ ਅਰਜਨ ਸਾਹਿਬ ਨੇ 2 ਸ਼ਲੋਕ ਜਿਹੜੇ ਮਹੱਲਾ 5ਵਾਂ ਦੇ ਥੱਲੇ ਨੇ ਬਟ ਬਾਬਾ ਫਰੀਦ ਨੂੰ ਐਡਰੈਸ ਕਰਦੇ ਆ ਕਹੇ ਨੇ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿਨਾ ਅੰਚ ਨਾ ਲਾਗ। ਇਹ 82 ਨੰਬਰ ਸ਼ਲੋਕ ਹੈ। ਔਰ 83 ਹੈ, ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਵਿਰਲੇ ਕਈ ਪਾਈਨ ਜਨਾ ਪਿਆਰੇ ਨੇ। ਜੀ ਕਿ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਫਰੀਦ ਜੀ, ਇਹ ਜਿਹੜੀ ਦੁਨੀਆ ਹੈ ਇਹ ਇਸ ਕਿਸਮ ਦੀ ਰੱਬ ਨੇ ਰਚੀ ਹੈ ਕਿ ਦੇਖਣ ਨੂੰ ਇਹਦਾ ਜਿਹੜਾ ਰੰਗ ਹੈ ਉਹ ਬੜਾ ਵੰਨ-ਸੁਵੰਨ ਹੈ, ਰੰਗਾਵਲੀ ਹੈ, ਜਿਵੇਂ ਰੰਗੋਲੀ ਉਹ ਰੰਗਾਂ ਦੀ ਮੌਜ਼ੇਕ ਹੈ। ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ। ਜੇ ਤਾਂ ਤੁਸੀਂ ਇਹਨੂੰ ਉਪਰੀ ਨਜ਼ਰ ਨਾਲ ਦੇਖੋ ਫਿਰ ਤਾਂ ਇਹ ਰੰਗੋਲੀ ਹੈ, ਮੌਜ਼ੇਕ ਹੈ, ਪਰ ਇਹਦੇ ਅੰਦਰ ਜਿਹੜਾ ਵਸੂਲਾ ਹੁੰਦਾ ਹੈ ਜ਼ਹਿਰੀਲਾ। ਜਿਹੜਾ ਮਾਇਆ ਦਾ, ਐਸ਼ੋ ਇਸ਼ਰਤ ਦਾ, ਦੁਨਿਆਵੀ ਸ਼ੈਤਾਨ ਦਾ ਜਿਹੜਾ ਕੰਮ ਹੈ ਉਹ ਸੈਂਟਰ ਦੇ ਵਿੱਚ ਉਹ ਵੀ ਬੈਠਾ ਹੈ ਜਿਹਨੇ ਇਸ ਸਾਰੇ ਨੂੰ ਉਲਟਾਣਾ। ਪਰ ਨਾਲ ਗੁਰੂ ਸਾਹਿਬ ਨੇ ਫਰਮਾਇਆ ਇਸ ਗੱਲ ਦਾ ਧਿਆਨ ਰਹੇ ਕਿ ਇਸ ਮੰਝ ਵਿਜੋਲੇ, ਮੰਝ ਹੁੰਦਾ ਸੈਂਟਰ, ਇਸ ਲਈ ਮਾਝਾ ਰੀਜਨ ਇਸ ਲਈ ਹੈ ਕਿ ਸੈਂਟਰ ਲਾਹੌਰ, ਅੰਮ੍ਰਿਤਸਰ, ਇਹ ਮਾਝਾ ਸੀ ਸੈਂਟਰਲ ਪੰਜਾਬ, ਕਿ ਉਹਦੇ ਵਿਚਕਾਰ ਮੰਝ ਦੇ ਵਿੱਚ ਇਹ ਜ਼ਹਿਰ ਹੈ। ਪਰ ਜੋ ਜਨ ਪੀਰ ਨਵਾਜਿਆ ਤਿਨਾ ਅੰਚ ਨਾ ਲਾਗ। ਜਿਨ੍ਹਾਂ ਨੇ ਆਪਣੇ ਮੁਰਸ਼ਦ, ਆਪਣੇ ਨਬੀ, ਆਪਣੇ ਗੁਰੂ ਉਸ ਦਾ ਪੱਲਾ ਘੁੱਟ ਕੇ ਫੜ ਲਿਆ ਹੈ ਔਰ ਉਹਨੇ ਨਵਾਜ ਦਿੱਤਾ ਹੈ, ਰਹਿਮਤ ਰੱਬ ਦੀ ਹੋਈ ਤਿਨਾ ਅੰਚ ਨਾ ਲਾਗ, ਉਹਨਾਂ ਨੂੰ ਕੋਈ ਆਂਚ ਨਹੀਂ ਆ ਸਕਦੀ। ਔਰ ਦੂਸਰਾ ਸ਼ਲੋਕ ਹੈ, ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਵਿਰਲੇ ਕਈ ਪਾਇਨ ਜਿਨ੍ਹਾਂ ਪਿਆਰੇ ਨੇ। ਕਿ ਜਿਨ੍ਹਾਂ ਦਾ ਪਿਆਰੇ ਦੇ ਨਾਲ, ਰੱਬ ਦੇ ਨਾਲ ਨੇਹ ਹੈ, ਮੁਹੱਬਤ ਹੈ, ਸਨੇਹ ਹੈ, ਉਹਨਾਂ ਨੂੰ ਉਹਨਾਂ ਦੀ ਫਿਰ ਜਿਹੜੀ ਦੇਹ ਹੈ, ਉਹਨਾਂ ਦੀ ਬਾਡੀ ਹੈ ਉਹ ਵੀ ਸੁਵਨੜੀ ਹੋ ਜਾਂਦੀ ਹੈ, ਸੋਹਣੀ ਹੋ ਜਾਂਦੀ ਹੈ। ਔਰ ਉਹਦੇ ਨਾਲ ਉਮਰ ਵੀ ਉਹਨਾਂ ਦੀ ਸੋਹਣੀ ਹੁੰਦੀ ਹੈ, ਦੇਹ ਵੀ ਸੁਵਨੜੀ ਹੁੰਦੀ ਹੈ। ਵਿਰਲੇ ਕਈ ਬੇਸ਼ੱਕ ਇਸ ਰੱਬ ਦੀ ਰਹਿਮਤ ਦੇ ਪਾਤਰ ਵਿਰਲੇ ਹੁੰਦੇ ਨੇ, ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ। ਔਰ ਲਾਸਟ ਸ਼ਲੋਕ ਜਿਹੜਾ ਉਹ ਬਾਬਾ ਫਰੀਦ ਦਾ, ਜਿਹਦੇ 'ਚ ਉਹਨਾਂ ਨੇ ਕੰਦੀ ਵਹਿਣ ਨਾ ਢਾਏ, ਤੋ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਵਹਿਣ ਤਿਦਾਊ ਗੌਂ ਕਰੇ। ਹੁਣ ਬਾਬਾ ਫਰੀਦ ਇਹ ਐਡਰੈਸ ਕਰਦੇ ਨੇ ਕਿ ਜਿਹਨੂੰ ਅਸੀਂ ਨਦੀ ਕਿਨਾਰੇ ਰੁਖੜਾ ਕਹਿੰਦੇ ਹਾਂ, ਕਿ ਭਾਈ ਅਸੀਂ ਉਸ ਦਰਿਆ ਨੂੰ ਕਹਿ ਰਹੇ ਨੇ ਕਿ ਭਾਈ ਜਿਹੜੀ ਕੰਧ ਹੈ ਉਸ ਦੀ ਬਣੀ ਹੋਈ ਛੋਟੀ, ਜਿਹੜੀ ਕਿ ਕਿਸੇ ਵੇਲੇ ਵੀ ਟੁੱਟ ਸਕਦੀ ਹੈ, ਕੰਦੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ। ਕਹਿ ਰਹੇ ਨੇ ਸਮੇਂ ਨੂੰ ਪੁਕਾਰ ਹੈ ਕਿ ਐਵੇਂ ਨਾ ਤੂੰ ਇਸ ਸੱਚ ਦੀ ਆਵਾਜ਼ ਵਾਲੇ ਇਸ ਵਜੂਦ ਨੂੰ ਡਿਸਟਰੋਏ ਕਰਨ ਦਾ ਸੋਚ, ਅਖੀਰ ਤੈਨੂੰ ਵੀ ਲੇਖਾ ਦੇਣਾ ਪੈਣਾ। ਇੱਕ ਗੱਲ ਯਾਦ ਰੱਖ ਕੇ ਤੂੰ ਦਰਿਆ ਸਮਝਦਾ ਹੈ ਕਿ ਵੀ ਤੇਰਾ ਵਹਿਣ, ਤੂੰ ਮਾਲਕ ਹੈ, ਜਿੱਧਰ ਮਰਜ਼ੀ ਦਰਿਆ ਰੋੜ ਕੇ ਲੈ ਜਾਏ, ਦਰਖਤ ਨੂੰ ਢਾ ਦੇ, ਇਵੇਂ ਨਹੀਂ ਹੈ। ਜਿੱਧਰ ਰੱਬ ਰਜਾਏ ਵਹਿਣ ਤਿਦਾਊ ਗੌਂ ਕਰੇ। ਕਿ ਭਾਈ ਜਿੱਧਰ ਰੱਬ ਦੀ ਰਜ਼ਾ ਹੁੰਦੀ ਹੈ ਤੂੰ ਵੀ ਰਸਤਾ ਉਧਰ ਹੀ ਬਣਾਉਂਦਾ। ਗੌਂ ਹੁੰਦਾ ਰਸਤਾ ਬਣਾਉਣਾ, ਕਿ ਭਾਈ ਤੂੰ ਵੀ ਰਸਤਾ ਉਧਰ ਹੀ ਬਣਾਏਗਾ ਜਿੱਧਰ ਰੱਬ ਰਜਾਏ। ਸੋ ਇਹ ਫਕੀਰਾਂ ਦੀਆਂ ਗੱਲਾਂ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਭਾਈ ਅਲਟੀਮੇਟਲੀ ਅਸੀਂ ਜੋ ਮਰਜ਼ੀ ਕਹੀਏ ਕਰੀਏ, ਪਰ ਸਾਡੇ ਲਈ ਇਹ ਹੈ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮ ਦੇ ਵਿੱਚ ਜਿਉਣਾ, ਉਹਦੀ ਰਜ਼ਾ ਦੇ ਵਿੱਚ ਰਹਿਣਾ, ਉਹਦੀ ਰਜ਼ਾ ਨੂੰ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਦੁੱਖ ਤੇ ਸੁੱਖ ਦੋਨਾਂ ਨੂੰ ਇੱਕ ਬਰਾਬਰ ਕਰਕੇ ਜਾਣਨਾ, ਇਹੀ ਰੱਬ ਦੇ ਬੰਦਿਆਂ ਨੂੰ ਕਰਨਾ ਬਣਦਾ ਹੈ। ਔਰ ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤਾਂ ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।